ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਖੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਵਿਸ਼ੇ ਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 4 ਮਾਰਚ 2026 20 ਫੱਗਣ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬਲਫਨ ਕੈਨੇਡਾ ਰੂਕੂ ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਇੱਕ ਗੁਪਤ ਗੁਰਸਿੱਖ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਗੁਰਸਿੱਖ ਸ਼ਹਿਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਈਰਾਨ ਦੇ ਲਗਭਗ 2000 ਟਿਕਾਣਿਆਂ ਤੇ ਹਵਾਈ ਹਮਲੇ ਹੋਏ ਨੇ ਔਰ ਇਹਨਾਂ ਨੇ ਜਿਹੜਾ ਈਰਾਨ ਨੇ ਇਜ਼ਰਾਈਲ ਸਮੇਤ ਦੂਸਰੇ ਖਾੜੀ ਦੇਸ਼ਾਂ ਤੇ ਤਾਬੜਤੋੜ ਮਿਜ਼ਾਈਲਾਂ ਭਰਾਈਆਂ ਨੇ। ਸੋ ਚਾਰ ਚੁਫੇਰੇ ਦਹਿਸ਼ਤ ਅਤੇ ਗੈਰ ਯਕੀਨੀ ਵਾਲਾ ਮਾਹੌਲ ਬਣਿਆ ਹੋਇਆ ਹੈ ਔਰ ਕਿਸੇ ਨੂੰ ਕੋਈ ਇਲਮ ਨਹੀਂ ਹੈ ਕਿ ਇਹ ਜੰਗ ਕੀ ਸ਼ਕਲ ਇਖਤਿਆਰ ਕਰ ਸਕਦੀ ਹੈ। ਸੋ ਕੁਝ ਮਾਹਿਰਾਂ ਵੱਲੋਂ ਇਹ ਖਦਸ਼ਾ ਵੀ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਜਿਵੇਂ ਈਰਾਨੀ ਮਿਜ਼ਾਈਲਾਂ ਇਜ਼ਰਾਈਲ ਵਿੱਚ ਤਬਾਹੀ ਮਚਾ ਰਹੀਆਂ ਨੇ ਹੋ ਸਕਦਾ ਹੈ ਇਜ਼ਰਾਈਲ ਈਰਾਨ ਦੇ ਖਿਲਾਫ ਟੈਕਨੀਕਲ ਨਿਊਕਲੀਅਰ ਹਥਿਆਰ ਇਸਤੇਮਾਲ ਕਰੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਉਸ ਗੁਰਸਿੱਖ ਵੀਰ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜਾ ਬਿਨਾਂ ਨਾਮ ਬਿਨਾਂ ਪਛਾਣ ਤੋਂ ਕੌਮੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ। ਬਹੁਤ ਸਾਰੇ ਵੀਰ ਭੈਣਾਂ ਨੇ ਉਹਨਾਂ ਨੂੰ ਅਸੀਂ ਜਦੋਂ ਵਿਜ਼ਿਟ ਕਰਦੇ ਹਾਂ ਉੱਥੇ ਤਾਂ ਐਕਨੋਲੇਜ ਕਰਦੇ ਹਾਂ ਕਈ ਵਾਰ ਪ੍ਰੋਗਰਾਮ ਦੇ ਵਿੱਚ ਕਿਉਂਕਿ ਜਿਹੜੇ ਸਪਾਂਸਰ ਹੁੰਦੇ ਨੇ ਜ਼ਾਹਰ ਹੈ ਸਾਡਾ ਉਹਨਾਂ ਨੂੰ ਰੈਕਗਨਾਈਜ਼ ਕਰਨ ਦਾ ਵੀ ਯਤਨ ਹੁੰਦਾ ਹੈ। ਲੇਕਿਨ ਇਸ ਸਾਰੇ ਦੇ ਵਿੱਚ ਮੇਰੀ ਤਵੱਕੋ ਜਾਂ ਤਕੀਆ ਜਾਂ ਸਹਾਰਾ ਜਾਂ ਆਸਰਾ ਸਭ ਤੋਂ ਜ਼ਿਆਦਾ ਉਹ ਸੰਗਤ ਦੇ ਵੀਰ ਭੈਣਾਂ ਨੇ ਜਿਹੜੇ ਪੰਥ ਨੂੰ ਪਿਆਰ ਕਰਦੇ ਨੇ, ਜਿਹੜੇ ਕਿਸੇ ਪਛਾਣ ਦੇ ਮੁਹਤਾਜ ਨਹੀਂ, ਜਿਹੜੇ ਕਿਸੇ ਰੈਕਗਨੀਸ਼ਨ ਨੂੰ ਵੀ ਨਹੀਂ ਚਾਹੁੰਦੇ ਔਰ ਇਹੀ ਸਾਡਾ ਸਰਮਾਇਆ ਵੀ ਹੈ। ਔਰ ਬਹੁਤ ਵਾਰ ਇਹੋ ਜਿਹੇ ਵੀਰ ਭੈਣਾਂ ਜਿਹੜੇ ਨੇ ਉਹੀ ਅਸਲ ਦੇ ਵਿੱਚ ਜੇ ਕਹੀਏ ਕਿ ਆਧਾਰ ਹੈ ਕਿਸੇ ਵੀ ਸਪੋਰਟ ਬੇਸ ਦਾ। ਔਰ ਕੁਝ ਲੋਕ ਜਾਂ ਕੁਝ ਜਥੇਬੰਦੀਆਂ NGOs ਖਾਸ ਤੌਰ 'ਤੇ ਮੈਂ ਦੇਖਦਾ ਉਹ ਗੁਰਦੁਆਰਿਆਂ ਵੱਲ ਜਾਂ ਦੂਸਰੇ ਵੱਲ ਕਹਿਣ ਦਾ ਜੀ ਅਸੀਂ ਕਿੱਥੇ ਤਰਲੇ ਕਰੀਏ ਕੀ ਕਰਕੇ ਸਾਰਾ ਯਤਨ ਕਰਕੇ ਇੰਨੇ ਪੈਸੇ ਵੀ ਨਹੀਂ ਇਕੱਠੇ ਹੁੰਦੇ ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜੀ ਉਹ ਬਾਹਰ ਅਮੀਰ ਬੰਦਿਆਂ ਨੂੰ ਕੋਈ ਡਿਨਰ ਤੇ ਸੱਦ ਕੇ ਜਾਂ ਦੂਜੇ ਤੀਜੇ ਉਹਨਾਂ ਨੂੰ ਰੈਕਗਨਾਈਜ਼ ਕਰਕੇ ਕਿਸੇ ਨੂੰ ਸ਼ੀਲਡ ਦੇ ਕਿਸੇ ਨੂੰ ਕੋਈ ਮੈਡਲ ਦੇ। ਪਰ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਵੀ ਜਿਸ ਵੀ ਮੁਹਿੰਮ ਦੇ ਵਿੱਚ ਸੰਗਤ ਦੀ ਟਕੇ ਦੀ ਵੀ ਕੰਟਰੀਬਿਊਸ਼ਨ ਹੋਏਗੀ ਉਸ ਦੇ ਵਿੱਚ ਹੀ ਬਰਕਤ ਹੁੰਦੀ ਹੈ ਕਿਉਂਕਿ ਸੰਗਤ ਦੇ ਵਿੱਚ ਗੁਰੂ ਵਸਦਾ ਹੈ। ਔਰ ਇਸ ਲਈ ਅਸੀਂ ਹਮੇਸ਼ਾ ਹੀ ਇਸ ਗੱਲ ਨੂੰ ਪ੍ਰੈਫਰ ਕਰਦੇ ਹਾਂ ਕਿ ਭਾਈ ਕਾਮਨ ਸਿੱਖ ਤੱਕ ਠੀਕ ਹੈ ਕਿ ਤੁਸੀਂ ਕੁਝ ਲੋਕਾਂ ਦੀ
ਖੁਸ਼ਨੁਦੀ ਕਰਕੇ ਜਾਂ ਉਹਨਾਂ ਦੀ ਚਮਚਾਗਿਰੀ ਕਰਕੇ ਜਾਂ ਉਹਨਾਂ ਨੂੰ ਵਡਿਆ ਕੇ ਝੂਠਾ ਸਾਡਾ ਕੰਮ ਸੌਖਾ ਹੋ ਸਕਦਾ ਹੈ। ਸ਼ੁਰੂ ਦੇ ਵਿੱਚ ਇਸ ਕਿਸਮ ਦੇ ਵੀ ਸੁਝਾਅ ਸੀ ਕਿ ਜੀ TV 84 ਤੁਸੀਂ 10-12 ਡਾਇਰੈਕਟਰ ਬਣਾ ਲਓ ਔਰ ਉਹ ਵੱਡੇ ਜਿਹੜੇ ਨੇ ਉਹ ਹੋਣ। ਤਾਂ ਫਿਰ ਮੇਰਾ ਕਹਿਣਾ ਸੀ ਕਿ ਫਿਰ ਇਸ ਦਾ ਜਿਹੜਾ ਆਜ਼ਾਦਾਨਾ ਪੱਖ ਹੈ ਉਹ ਨਹੀਂ ਰਹੇਗਾ। ਅਲਟੀਮੇਟਲੀ ਫਿਰ ਉਹਨਾਂ ਦੀਆਂ ਹੀ ਵਿਮਸ ਐਂਡ ਫੈਂਸਿਸ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਉਹਨਾਂ ਦੀਆਂ ਹੀ ਅਸੀਂ ਪੂਰੀਆਂ ਕਰਨ ਤੇ ਰਹਾਂਗੇ। ਤੇ ਇਹ ਬਿਲਕੁਲ ਠੀਕ ਗੱਲ ਹੈ। ਔਰ ਜਿਹੜੇ ਅੱਜ ਵੀ ਜਦੋਂ ਅਸੀਂ ਸਾਊਥ ਏਸ਼ੀਆ ਜਾਂ ਕਿਸੇ ਹੋਰ ਥਾਵਾਂ ਦੇ ਉੱਤੇ ਜਿਹੜਾ ਮੀਡੀਆ ਥੋੜ੍ਹੀ ਬਹੁਤ ਠੀਕ ਖਬਰ ਦਿੰਦਾ ਹੈ, ਤੁਸੀਂ ਦੇਖੋਗੇ ਵੀ ਉਹ ਮੀਡੀਆ ਹੈ ਜਿਹੜਾ ਕਿਸੇ ਦੇ ਕੰਟਰੋਲ 'ਚ ਨਹੀਂ ਹੈ। ਅਦਰਵਾਈਜ਼ ਤਾਂ ਹੁਣ ਹਾਲ ਤਾਂ ਇਹ ਹੈ ਵੀ ਇੱਥੇ ਵੀ ਵੱਡੇ ਵੱਡੇ ਚੈਨਲ CNN, MSNBC, ਫੌਕਸ ਆਸਟ੍ਰੇਲੀਆ ਦੇ ਹਵਾਲੇ ਨਾਲ, UK ਦੇ ਹਵਾਲੇ ਨਾਲ ਪਾਲਿਸੀਜ਼ ਉਵੇਂ ਹੀ ਨੇ, ਉਹ ਹਕੂਮਤਾਂ ਦੇ ਨਾਲ ਹੀ ਰਲ ਕੇ ਚੱਲਦੇ ਨੇ ਜਾਂ ਦੂਜੇ। ਪਰ ਜਿਹੜੇ ਬਿਲਕੁਲ ਕਿਸੇ ਤੇ ਆਧਾਰਿਤ ਨਹੀਂ ਨੇ, ਜਿਹੜੇ ਸਬਸਕ੍ਰਿਪਸ਼ਨ ਜਿਹੜੀ ਉਹ ਵੀ ਕਾਮਨ ਬੰਦੇ ਦੀ ਜਾਂ ਉਹਨਾਂ ਦੀ ਜਿਹੜੀ ਹੈ ਡੋਨੇਸ਼ਨ ਤੇ ਨੇ, ਉਹਨਾਂ ਤੋਂ ਤੁਹਾਨੂੰ, ਕਿਉਂਕਿ ਉਹਨਾਂ ਨੇ ਕਿਸੇ ਨੂੰ ਪਲੀਜ਼ ਨਹੀਂ ਕਰਨਾ। ਸੋ ਅੱਜ ਹਾਲਤ ਇਹੀ ਹੈ। ਇੱਥੋਂ ਦੇ ਬਾਹਰਲੇ ਮੀਡੀਆ ਦਾ ਵੀ ਹਾਲ ਕੋਈ ਬਹੁਤਾ ਠੀਕ ਨਹੀਂ ਹੈ। ਇਹੀ ਕਾਰਨ ਹੈ ਕਿ ਅਸੀਂ ਅੱਜ 6ਵਾਂ ਦਿਨ ਸ਼ੁਰੂ ਹੋ ਗਿਆ ਈਰਾਨ ਦੇ ਨਾਲ ਜਿਹੜੀ ਅਮਰੀਕਾ ਇਜ਼ਰਾਈਲ ਦੀ ਸਾਂਝੀ ਮੁਹਿੰਮ ਹੈ। ਔਰ ਖਬਰਾਂ ਦੇ ਜੇ ਹਵਾਲੇ ਨਾਲ ਦੇਖੀਏ ਤਾਂ ਆਲਮੋਸਟ ਬਲੈਕਆਊਟ ਲਫ਼ਜ਼ ਤਾਂ ਮੈਂ ਨਹੀਂ ਕਹਾਂਗਾ, ਪਰ ਇੱਕ ਨੈਰੇਟਿਵ ਰਾਹੀਂ ਉਹੀ ਖਬਰਾਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ, ਜਿਹੜੀਆਂ ਬਰੀਫਿੰਗਸ ਇੱਥੇ ਹੁੰਦੀਆਂ ਨੇ ਉਹ ਵੀ ਜੋ ਈਰਾਨ ਦੇ ਹਵਾਲੇ ਨਾਲ। ਹਾਲਾਂ ਉਹਨਾਂ ਦਾ ਇੰਟਰਨੈਟ ਡਿਸਟਰਬ ਹੈ, ਉਹਨਾਂ ਦੇ TV ਔਰ ਦੂਸਰੇ ਦੇ ਉੱਤੇ ਵੀ ਬੰਬ ਡਿੱਗੇ ਨੇ। ਔਰ ਜਿਹੜੇ ਕੁਛ ਰਿਟਾਇਰਡ ਅਮਰੀਕਨ ਫੌਜੀ ਕਰਨਲ ਜਾਂ ਦੂਸਰੇ, ਜਿਵੇਂ ਇੱਕ ਇੰਟਰਵਿਊ ਜੱਜ ਹੈ, ਉਹਨਾਂ ਰਾਹੀਂ ਸਾਨੂੰ ਜਾਂ 1-2 ਪ੍ਰੋਫੈਸਰ ਜਿਹੜੇ ਈਰਾਨ ਤਹਿਰਾਨ ਯੂਨੀਵਰਸਿਟੀ ਦੇ ਨੇ, ਮੈਂ ਜ਼ਿਆਦਾ ਉਹਨਾਂ ਤੇ ਰਿਲਾਈ ਕਰਦਾ ਕਿਉਂਕਿ ਗਰਾਊਂਡ ਦੇ ਉੱਤੇ ਕੀ ਚੱਲ ਰਿਹਾ ਇਹ ਵੀ। ਔਰ ਇੱਕ ਨੈਰੇਟਿਵ ਜ਼ਾਹਰ ਹੈ ਅਮਰੀਕਨ ਗਵਰਨਮੈਂਟ ਦਾ ਆਪਣੇ ਲੈਵਲ ਦੇ ਉੱਤੇ ਖਾਸ ਤੌਰ, ਜਿਹਦੇ 'ਚ ਤੁਹਾਨੂੰ ਵਖਰੇਵਾਂ ਨਜ਼ਰ ਆਉਂਦਾ। ਕਿਉਂਕਿ ਹੁਣ 2 ਦਿਨ ਪਹਿਲਾਂ ਹੀ ਮਾਰਕੋ ਰੂਬੀਓ ਜਿਹੜੇ ਸੈਕਟਰੀ ਆਫ ਸਟੇਟ ਨੇ, ਔਰ ਜ਼ਾਹਰ ਹੈ ਕਿ ਵੀ ਜਿਨ੍ਹਾਂ ਦਾ ਜ਼ਿਕਰ ਹੁੰਦਾ ਹੈ ਕਿ ਵੀ ਜਿਨ੍ਹਾਂ ਨੇ ਇਹ ਜੰਗ ਪੁਸ਼ ਕੀਤੀ, ਉਹਨਾਂ 'ਚ ਜ਼ਾਹਰ ਹੈ 2 ਉਹਨਾਂ ਦੇ ਆਪਣੇ ਰਿਸ਼ਤੇਦਾਰ ਜਾਂ ਕੌਨਫੀਡੈਂਟ ਨੇ ਪ੍ਰੈਜ਼ੀਡੈਂਟ ਟਰੰਪ ਦੇ। ਇੱਕ ਤਾਂ ਉਹਨਾਂ ਦਾ ਜਵਾਈ ਹੈ ਜੈਰਡ ਕੁਸ਼ਨਰ ਔਰ ਦੂਸਰਾ ਵਿਟਕੌਫ ਹੈ। ਦੋਨੋਂ ਯਹੂਦੀ ਔਰ ਦੋਨਾਂ ਦਾ ਹੀ ਜਿਹੜਾ ਏਜੰਡਾ, ਉਹ ਨੈਗੋਸ਼ੀਏਟਰ ਵੀ ਸੀ ਜਿਹੜੇ ਗੱਲਬਾਤ ਵੀ ਕਰ ਰਹੇ ਸੀ। ਸੋ ਇਹ ਬੜਾ ਜ਼ਾਹਰ ਹੈ ਕਿ ਵੀ ਉਹ ਨੈਗੋਸ਼ੀਏਸ਼ਨ, ਹੁਣ ਤਾਂ ਇਹ ਵੀ ਆ ਰਿਹਾ ਵੀ ਇਹ ਹਮਲਾ ਤਾਂ ਪਲਾਨ ਦਸੰਬਰ ਦਾ ਸੀ, ਫਿਰ ਕ੍ਰਿਸਮਸ ਦੇ ਨੇੜੇ ਤੇੜੇ ਹੋਣਾ ਸੀ, ਪਰ ਇਹ ਡਿਲੇ ਹੁੰਦਾ ਚਲਾ ਗਿਆ। ਔਰ ਇਹ ਮਾਰਕੋ ਰੂਬੀਓ ਦੇ ਮੂੰਹੋਂ ਨਿਕਲ ਗਿਆ। ਹਾਲਾਂ ਮਾਰਕੋ ਰੂਬੀਓ ਵੀ ਜੰਗ ਦੇ ਪੱਖ 'ਚ ਸੀ, ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਮਿਸਟਰ ਵੈਂਸ ਔਰ ਦੂਸਰੇ ਜਿਹੜੇ ਉਹਨਾਂ ਦੇ ਹੋਰ ਟੱਕਰ ਕਾਰਲਸਨ ਵਰਗੇ ਜਿਹੜੇ ਇੱਕ ਸਟੇਜ ਦੇ ਉੱਤੇ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਵੱਡੇ ਜਿਹੜੇ ਨੇ ਉਹ ਚੀਅਰ ਲੀਡਰ ਸੀ ਜਾਂ ਉਹਨਾਂ ਦੇ ਆਗੂ ਸੀ, ਉਹਨਾਂ ਦਾ ਆਪੋਜ਼ਿਟ ਵਿਊ ਸੀ। ਪਰ ਮਾਰਕੋ ਰੂਬੀਓ ਨੇ ਕਿਹਾ ਕਿ ਵੀ ਅਲਟੀਮੇਟਲੀ ਜਿਹੜਾ ਉਹ ਜਿਹੜਾ ਨੈਤਨਯਾਹੂ ਜਾਂ ਦੂਸਰੇ ਉਹਨਾਂ ਨੇ ਹੀ ਟੁੱਕ ਦਾ ਲੀਡ। ਔਰ ਉਹਨੇ ਨੈਤਨਯਾਹੂ ਨੇ ਫੌਕਸ ਨਿਊਜ਼ ਨੂੰ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਤਾਂ ਇੰਨੇ ਵੱਡੇ ਬੰਦੇ ਨੇ, ਉਹਨਾਂ ਨੂੰ ਕਿਸੇ ਦੇ ਕਹੇ ਤੇ ਥੋੜੀ ਚੱਲਦੇ ਨੇ ਦੂਜੇ। ਹੁਣ ਇਵੈਂਚੁਅਲੀ ਪ੍ਰੈਜ਼ੀਡੈਂਟ ਟਰੰਪ ਨੇ ਇਸ ਗੱਲ ਨੂੰ ਜਿਹੜਾ ਉਹਨਾਂ ਦੇ ਆਪਣੇ ਹੀ ਸੈਕਟਰੀ ਆਫ ਸਟੇਟ ਨੇ ਕਿਹਾ ਸੀ, ਉਹਨੂੰ ਵੀ ਨਕਾਰਿਆ। ਉਹਨਾਂ ਨੇ ਕਿਹਾ ਵੀ ਬਿਲਕੁਲ ਨਹੀਂ, ਅਸੀਂ ਤਾਂ ਜਿਹੜਾ ਉਹ ਪੁਸ਼ ਕੀਤਾ ਇਜ਼ਰਾਈਲ ਨੂੰ, ਔਰ ਦੂਜਾ ਨਹੀਂ ਤਾਂ ਈਰਾਨ ਨੇ ਹਮਲਾ ਕਰ ਦੇਣਾ ਸੀ ਸਾਡੇ। ਸੋ ਮਤਲਬ ਇਹ ਹੈ ਕਿ ਵੀ ਨੈਰੇਟਿਵ ਇੰਨੇ ਕੁ ਬਦਲ ਰਹੇ ਨੇ। ਜੇ ਅਸੀਂ ਆਪਣੇ ਇਸ ਮੁਲਕ ਦੀ ਗੱਲ ਵੀ ਕਰੀਏ ਤੇ ਈਰਾਨ ਦੇ ਹਵਾਲੇ ਨਾਲ ਤਾਂ ਉਹਨਾਂ ਦੇ ਕੋਲ ਕੋਈ ਬਹੁਤੀਆਂ ਚੋਇਸਿਸ ਨਹੀਂ ਨੇ, ਕਿਉਂਕਿ ਉਹਨਾਂ ਦੀ ਕੱਲੀ ਇੱਕ ਰੈਂਕ ਦੀ ਲੀਡਰਸ਼ਿਪ ਹੀ ਨਹੀਂ ਮਾਰੀ ਗਈ, ਜਿਹਨਾਂ 'ਚ ਖਮੀਨੀ ਜਾਂ ਉਹਨਾਂ ਦਾ ਈਵਨ ਅਹਿਮਦਜ਼ਾਦ ਜਿਹੜਾ ਸਾਬਕਾ ਪ੍ਰੈਜ਼ੀਡੈਂਟ ਸੀ। ਹੁਣ ਅੱਜ ਪ੍ਰੈਜ਼ੀਡੈਂਟ ਟਰੰਪ ਦਾ ਖੁਦ ਹੀ ਕਹਿਣਾ ਸੀ ਕਿ ਜੀ ਅਸੀਂ ਬਾਹਰਲਾ ਕਿਸੇ ਨੂੰ ਉੱਥੇ ਥੋਪਣ ਨਾਲੋਂ, ਕਿਉਂਕਿ ਰਜ਼ਾ ਅਹਿਮਦ ਪਹਿਲਵੀ ਦਾ ਮੁੰਡਾ ਜਿਹੜਾ 3-piece ਸੂਟ ਪਾ ਕੇ ਬੈਠਾ 39 ਸਾਲਾਂ ਤੋਂ ਉੱਥੇ ਕਦੇ ਵੜਿਆ ਨਹੀਂ, ਉਹ ਵੀ ਆਪਣਾ ਕਲੇਮ ਕਰ ਰਿਹਾ ਸੀ ਕਿ ਜੀ ਜਿਹੜਾ ਉਹ ਐਡਰੈਸ ਕਰ ਰਿਹਾ ਲੋਕਾਂ ਨੂੰ, ਉਹਨੂੰ ਸੀ ਵੀ ਮੈਨੂੰ ਉੱਥੇ ਸ਼ਿੰਗਾਰ ਕੇ ਭੇਜਣਗੇ। ਉਹ ਪ੍ਰੈਜ਼ੀਡੈਂਟ ਟਰੰਪ ਨੇ ਉਸ ਨੂੰ ਤਾਂ ਆਲਮੋਸਟ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ ਵੀ ਉਹ ਆਊਟ ਆਫ ਟੱਚ ਹੈ ਸਾਰੀ ਸਿਚੁਏਸ਼ਨ ਤੋਂ। ਪਰ ਹੁਣ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦਾ ਕਹਿਣਾ ਹੈ ਕਿ ਵੀ ਜਿਹੜੀ ਅਸੀਂ ਸੈਕੰਡ ਕਲਾਸ ਜਾਂ ਥਰਡ ਕਲਾਸ ਸੋਚਦੇ ਸੀ ਜਿਹੜੇ ਉੱਥੋਂ ਰਜੀਮ ਚੇਂਜ ਹੋ ਸਕਦਾ ਹੈ, ਉਹ ਵੀ ਮਾਰੇ ਗਏ। ਪਹਿਲਾ ਕਲਾਸ ਵੀ ਮਾਰੇ। ਹੁਣ
ਇਹ ਵੀ ਕੋਈ ਪੁੱਛ ਸਕਦਾ ਜੀ ਕਿਹਨੇ ਮਾਰੇ ਜਾਂ ਇੰਨੀ ਡਿਸਕ੍ਰਿਮੀਨੇਟ ਕਿਲਿੰਗ ਜਿਹੜੀ ਹੈ ਤੁਸੀਂ, ਕਿਉਂਕਿ ਦੇਖੋ ਇਹ ਠੀਕ ਹੈ, ਸਾਨੂੰ ਪਹਿਲੇ ਦਿਨ ਤੋਂ ਕੋਈ ਸ਼ੱਕ ਨਹੀਂ ਹੈ ਕਿ ਇਹ ਈਰਾਨ ਦੇ ਖਿਲਾਫ ਜੰਗ ਇਜ਼ਰਾਈਲ ਦੇ ਹਿੱਤ ਦੇ ਵਿੱਚ ਹੈ, ਇਹ ਇਜ਼ਰਾਈਲ ਦੀ ਵਾਰ ਹੈ। ਈਰਾਨ ਹਜ਼ਾਰਾਂ ਮੀਲ ਦੂਰ ਅਮਰੀਕਾ ਦੇ ਲਈ ਕੋਈ ਖਤਰਾ, ਕੋਈ ਚੈਲੰਜ ਨਹੀਂ ਸੀ, ਨਹੀਂ ਹੈ। ਪਿਛਲੇ ਸਾਰੇ ਪੀਰੀਅਡ ਦੇ ਵਿੱਚ ਕੋਈ ਉਹਨਾਂ ਦੀ ਗਵਰਨਮੈਂਟ, ਉਹਨਾਂ ਦੇ ਕੋਲ ਜੇ ਮਿਜ਼ਾਈਲਾਂ ਵੀ ਨੇ, ਉਹ ਕਰੂਜ਼ ਮਿਸਾਈਲ ਹੈ ਜਾਂ ਹਾਈਪਰਸੋਨਿਕ ਮਿਜ਼ਾਈਲਾਂ ਨੇ, ਉਹਨਾਂ ਦੀ ਰੇਂਜ ਵੀ ਇਜ਼ਰਾਈਲ ਤੱਕ ਹੀ ਹੈ, ਕੋਈ ਅਮਰੀਕਾ ਦੀ ਕੋਈ ਇੰਟਰਕੰਟੀਨੈਂਟਲ ਮਿਜ਼ਾਈਲਸ ਨਹੀਂ ਨੇ। ਔਰ ਈਰਾਨ ਦਾ ਇਹਦੇ ਬਾਵਜੂਦ ਕਿ 39 ਸਾਲਾਂ ਤੋਂ ਜ਼ਿਆਦਾ ਵਕਤ ਤੋਂ ਹੀ ਜਿਹੜੀਆਂ ਨੇ ਸੈਂਕਸ਼ਨਸ 1979 ਤੋਂ ਬਾਅਦ ਹੀ ਬਰਾਬਰ ਜਾਰੀ ਨੇ, ਜ਼ਿਆਦਾ ਵਰੇ ਹੋ ਗਏ ਸਗੋਂ 47 48 ਸਾਲ, ਲੇਕਿਨ ਇਸ ਸਭ ਦੇ ਬਾਵਜੂਦ ਕੋਈ ਵੀ ਇਸ ਕਿਸਮ ਦਾ ਜਿਹੜਾ ਇੱਕ ਪੀਰੀਅਡ 'ਚ ਆਇਤੁੱਲਾ ਖਮੀਨੀ ਦੇ ਵੇਲੇ ਜ਼ਰੂਰ ਜਿਹੜਾ ਵਰਬਲ ਵੀ ਹੁੰਦਾ ਸੀ ਅਮਰੀਕਾ ਦੇ ਖਿਲਾਫ, ਇਹ ਬੜਾ ਸ਼ੈਤਾਨ, ਇਹ ਛੋਟਾ ਸ਼ੈਤਾਨ, ਬਿਗ ਸੈਤਨ, ਸਮਾਲ ਸੈਤਨ, ਅਮਰੀਕਾ ਔਰ ਸੋਵੀਅਤ ਯੂਨੀਅਨ ਦੇ ਹਵਾਲੇ ਨਾਲ ਆਇਤੁੱਲਾ ਖਮੀਨੀ ਦੇ ਇਸ ਕਿਸਮ ਦੇ ਸੰਬੋਧਨ ਹੁੰਦੇ ਸੀ। ਲੇਕਿਨ ਘੱਟੋ ਘੱਟ ਅਸੀਂ ਰੈਗੂਲਰ ਮੀਡੀਆ ਨਾਲ ਵੀ ਜੁੜੇ ਹਾਂ, ਮੋਨੀਟਰ ਵੀ ਕਰਦੇ ਹਾਂ, ਉਸ ਕਿਸਮ ਦੀ ਕੋਈ ਜਿਹੜੀ ਹੈ ਪ੍ਰੋਵੋਕੇਸ਼ਨ ਨਹੀਂ ਸੀ। ਹਾਂ, ਇਜ਼ਰਾਈਲ ਨੂੰ ਜਿਹੜਾ 22 ਜੂਨ ਪਿਛਲੇ ਵਰੇ 12 ਰੋਜ਼ਾ ਜੰਗ ਜਿਹੜੀ ਵੀ ਇਜ਼ਰਾਈਲ ਦੇ ਨੇ ਹੀ ਉਕਸਾਹਟ ਕਰਕੇ ਕੀਤੀ ਸੀ, ਉਹਦੇ 'ਚ ਜਿਵੇਂ ਈਰਾਨ ਨੇ ਜਿਸ ਲਿਹਾਜ਼ ਨਾਲ ਉਹਨਾਂ ਦੀਆਂ ਤਾਬੜਤੋੜ ਜਿਹੜੀਆਂ ਕਰੂਜ਼ ਮਿਸਲਸ ਨੇ ਉਹਨਾਂ ਨੇ ਇਜ਼ਰਾਈਲ ਦਾ ਨੁਕਸਾਨ ਕੀਤਾ, ਉਹ ਉਹਨਾਂ ਨੂੰ ਰਿਅਲਾਈਜ਼ ਹੋਇਆ ਕਿ ਵੀ ਅਜੇ ਤਾਂ ਇਹ ਕਰੂਜ਼ ਮਿਸਲਸ ਤੱਕ ਹੈ ਔਰ ਉਹਦੇ ਈਰਾਨ ਦੇ ਕੋਲ ਤਾਂ ਹਾਈਪਰਸੋਨਿਕ ਮਿਸਲਸ ਵੀ ਨੇ। ਔਰ ਇਹ ਉਦੋਂ ਤੋਂ ਹੀ ਵਿਉਂਤ ਬਣ ਰਹੀ ਸੀ, ਆਲਮੋਸਟ 8-8.5 ਮਹੀਨੇ ਬਾਅਦ ਇਹ ਜਿਹੜਾ ਪੁਸ਼ ਹੋਇਆ ਔਰ ਮਾਰਚ 2 ਤੱਕ ਪਹੁੰਚਦੇ ਹਾਂ ਔਰ ਵੀਕਐਂਡ ਪਿਛਲੇ ਤੋਂ ਅੱਜ ਜਦੋਂ ਅਸੀਂ 6ਵੇਂ ਦਿਨ ਦੀ ਗੱਲ ਕਰ ਰਹੇ। ਹੁਣ ਇਸ ਸਾਰੇ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਹਨੂੰ ਇੱਕ ਸਟੋਰੀ ਬੜੀ ਵੱਡੀ ਪਲਾਨ ਕਰਕੇ ਮੋਸਾਦ ਦੀ ਸਕਸੈਸ ਦੱਸੀ ਜਾ ਰਹੀ ਹੈ ਕਿ ਜੀ ਉਹਨਾਂ ਨੇ ਕੈਮਰੇ ਜਿਹੜੇ ਨੇ ਟ੍ਰੈਫਿਕ ਦੇ ਉਹਨਾਂ ਤੋਂ ਅੰਦਾਜ਼ਾ ਲਾਇਆ ਸੀ ਕਿ ਜੀ ਉਹ ਖਮੀਨੀ ਕਿੱਥੇ। ਹਾਲਾਂ ਸਿੰਪਲ ਜਿਹੜਾ ਉਹਦਾ ਗਰਾਊਂਡ ਸੋਰਸਿਸ ਤੋਂ ਸਾਹਮਣੇ ਗੱਲ ਆਉਂਦੀ ਹੈ ਕਿ ਖਮੀਨੀ ਨੇ ਕਿਹਾ ਵੀ ਆਮ ਤਹਿਰਾਨ ਜਾਂ ਮੇਰੇ ਲੋਕਾਂ ਦੇ ਲਈ ਬੰਕਰ ਨਹੀਂ ਨੇ ਸੇਫ ਕਿ ਉਹ ਜਾਣ, ਮੈਂ ਇੱਥੇ ਹੀ ਬੈਠਾਂਗਾ। ਔਰ ਉਹ ਮੀਟਿੰਗ ਉਹਨਾਂ ਦੀ ਜਿਹੜੀ ਹੈ, ਕਿਉਂਕਿ ਰਮਜ਼ਾਨ ਦਾ ਮਹੀਨਾ ਵੀ ਚੱਲ ਰਿਹਾ, ਉਹਨਾਂ ਦਾ ਰੋਜ਼ਾ ਦੀ ਸ਼ੁਰੂਆਤ ਵੀ ਸੀ ਔਰ ਉਹ ਓਪਨ ਦੇ ਵਿੱਚ, ਸੋ ਉਹਦੇ 'ਚ ਕੋਈ ਇਹ ਨਹੀਂ ਸੀ ਕਿ ਜੀ ਮੋਸਾਦ ਨੇ ਕੋਈ ਉਹਨਾਂ ਦਾ ਬੰਕਰ ਲੱਭ ਲਿਆ ਜਿੱਥੇ ਉਹ ਲੁਕਿਆ ਹੋਇਆ ਸੀ। ਇਹਦੇ ਉਲਟ ਹੁਣ ਇਹ ਆ ਰਿਹਾ ਕਿ ਵੀ ਨੈਤਨਯਾਹੂ ਖੁਦ ਬਰਲਿਨ ਦੇ ਵਿੱਚ ਹੈ, ਜਰਮਨ 'ਚ, ਪਤਾ ਨਹੀਂ ਕਨਫਰਮਡ ਹੈ ਕਿ ਨਹੀਂ ਹੈ। ਲੇਕਿਨ ਜਿਸ ਤੇਜ਼ੀ ਦੇ ਨਾਲ ਜਿਹੜਾ ਉਹ ਇਜ਼ਰਾਈਲ ਦੇ ਉੱਤੇ, ਕਿਉਂਕਿ ਜਿਹੜਾ ਉਹਨਾਂ ਦਾ ਆਇਰਨ ਡੋਮ ਸਿਸਟਮ ਹੈ ਉਹ ਇੱਕ ਹੱਦ ਤੱਕ ਪ੍ਰੋਟੈਕਸ਼ਨ ਦੇ ਸਕਦਾ ਜਾਂ ਇੱਕੋ ਵੇਲੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਮਿਜ਼ਾਈਲਾਂ ਆਉਂਦੀਆਂ ਨੇ। ਹੁਣ ਇਹ ਵੀ ਸਾਹਮਣੇ ਆ ਰਿਹਾ ਵੀ ਈਰਾਨ ਕੋਲ ਕਿੰਨਾ ਜ਼ਖੀਰਾ ਮਿਜ਼ਾਈਲਾਂ ਦਾ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਹੈ, ਕਿਉਂਕਿ ਇਹ ਵੀ ਕੁਝ ਸੋਰਸਿਸ ਨੇ ਕਿਹਾ ਵੀ ਈਵਨ ਚਾਈਨੀਜ਼ ਪਾਇਲਟ ਜਿਹੜੇ ਨੇ ਉਹ ਦੇਖੇ ਗਏ। ਔਰ ਇਹ ਜਿਹੜੀਆਂ ਇੱਕ ਉਹਨਾਂ ਦਾ ਆਰਮਜ਼ ਐਕਸਪਰਟ ਅਮਰੀਕਾ ਦਾ, ਉਹਦਾ ਮੈਂ ਇੰਟਰਵਿਊ ਸੁਣ ਰਿਹਾ ਸੀ, ਉਹਨੇ ਕਿਹਾ ਜੀ ਚਾਈਨਾ ਕੋਲ ਇੰਨਾ ਪੋਟੈਂਸ਼ੀਅਲ ਹੈ ਕਿ ਉਹ 1000 ਮਿਸਾਈਲਾਂ ਜਿਹੜੀਆਂ ਨੇ ਉਸ ਲੈਵਲ ਦੀਆਂ ਐਵਰੀ ਡੇ ਪ੍ਰੋਡਿਊਸ ਕਰ ਸਕਦੇ ਨੇ, ਜਦੋਂ ਕਿ ਜਿਹੜਾ ਸਾਡਾ ਹੁਣ ਜਦੋਂ ਇਹਨੂੰ ਜੰਗ ਨੂੰ ਇਸ ਐਂਗਲ ਤੋਂ ਦੇਖਿਆ ਜਾ ਰਿਹਾ ਵੀ ਵਾਰ ਆਫ ਐਟਰੀਸ਼ਨ ਹੈ, ਕਿੱਥੋਂ ਤੱਕ ਕਿਹਦਾ ਅਸਲਾ ਪਹਿਲਾਂ ਮੁੱਕਦਾ ਕੀ ਹੈ। ਹੁਣ ਅਮਰੀਕਾ ਦੇ ਲਈ ਇਹ ਵੀ ਦੂਸਰਾ ਸਵਾਲ ਹੋ ਰਿਹਾ ਕਿ ਵੀ ਜਿਹੜੇ 7 ਤੋਂ ਜ਼ਿਆਦਾ ਜਿਹੜੇ ਪਰਸ਼ੀਅਨ ਗਲਫ ਦੇ ਜਾਂ ਖਾੜੀ ਦੇਸ਼ ਸੀ ਔਰ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਬੇਸ ਸੀ, ਕਿਉਂਕਿ ਉਹ ਸਾਰੇ ਹੀ ਵਲਨਰੇਬਲ ਹੋਏ ਨੇ ਈਰਾਨ ਦੇ ਮਿਜ਼ਾਈਲਾਂ ਦੀ ਜ਼ਦ 'ਚ ਨੇ, ਤੇ ਹੁਣ ਜਿਹੜੀ ਹੈ ਉਹਨਾਂ ਨੂੰ ਜਾਂ ਡੀਗੋ ਗਾਰਸ਼ੀਆ ਜਿਹੜਾ ਡੀਪ ਪੋਰਟ ਹੈ ਜਾਂ ਇੰਡੀਅਨ ਵਾਟਰਸ ਦੇ ਵਿੱਚ ਜਾਣਾ ਪਏਗਾ। ਇੰਡੀਆ ਦੀ ਇਨਵੋਲਵਮੈਂਟ ਦੀ ਅਸੀਂ ਗੱਲ ਵੀ ਕਰਾਂਗੇ ਕਿ ਆਲਰੇਡੀ ਅਮਰੀਕਨ ਸਬਮੈਰੀਨ ਨੇ ਜਿਹੜਾ ਉਹ ਆਪਣੀ ਟੋਰਪੀਡੋ ਦੇ ਨਾਲ ਜਿਹੜਾ ਉਹ ਇਰਾਨੀਅਨ ਸ਼ਿਪ ਜਿਹੜੀ ਕਿ ਵਿਸ਼ਾਖਾਪਟਨਮ ਭਾਰਤ ਦੇ ਵਿੱਚ ਉਹਨਾਂ ਦੀ ਆਲਮੋਸਟ 70 ਦੇ ਕਰੀਬ ਮੁਲਕਾਂ ਦੀਆਂ 15 ਫਰਵਰੀ ਤੋਂ ਉਹਨਾਂ ਦੀਆਂ ਨੇਵਲ ਐਕਸਾਈਜ਼ਸ ਸੀ, ਜਿਹਦੇ 'ਚ ਈਰਾਨ ਵੀ ਇਨਵਾਈਟਡ ਸੀ, ਜ਼ਾਹਰ ਅਮਰੀਕਾ ਵੀ ਇਨਵਾਈਟਡ ਸੀ, ਪਰ ਅਮਰੀਕਾ ਦਾ ਸ਼ਿਪ ਉਹਦੇ 'ਚ ਨਹੀਂ ਸ਼ਾਮਲ ਹੋਇਆ। ਵਾਪਸੀ ਤੇ ਉਹਨੂੰ ਅਮਰੀਕਾ ਨੇ ਸਿੰਕ ਕਰ ਦਿੱਤਾ ਹੈ, ਜਿਹਦੇ 'ਚ ਵੱਡੀ ਗਿਣਤੀ ਸੇਲਰ ਜਿਹੜੇ ਨੇ ਉਹ ਡੁੱਬ ਕੇ ਮਰੇ ਨੇ। ਸ੍ਰੀਲੰਕਾ ਦੇ ਪਾਣੀਆਂ ਦੇ ਕੋਲ ਸ੍ਰੀਲੰਕਾ ਵਾਲਿਆਂ ਨੇ 25 ਜਾਂ 30 ਜਿਹੜੇ ਨੇ ਉਹ ਸੇਵ ਕੀਤੇ ਨੇ, ਪਰ ਉਹ ਬੜੇ ਕ੍ਰਿਟੀਕਲੀ
ਜ਼ਖਮੀ ਨੇ। ਸੋ ਇਸ ਸਾਰੇ ਤੋਂ ਇਹ ਵੀ ਨਜ਼ਰ ਆ ਰਿਹਾ ਕਿ ਭਾਈ ਹਾਲਾਂ ਅਮਰੀਕਾ ਨੇ ਉਹਨਾਂ ਮਿਸਾਈਲਾਂ ਤੋਂ ਬਚਣ ਲਈ ਆਪਣੇ ਸ਼ਿਪਸ ਕਾਫੀ ਦੂਰ ਕੀਤੇ ਨੇ। ਸੋ ਕਿਉਂਕਿ ਜਿਸ ਹਾਲਾਂ ਜਦੋਂ ਅਸੀਂ 22 ਜੂਨ 2025 ਤੋਂ ਬਾਅਦ ਆਲਮੋਸਟ 8-9 ਮਹੀਨੇ ਦਾ ਜ਼ਿਕਰ ਕਰਦੇ ਹਾਂ, ਆਪਣੇ ਵੱਲੋਂ ਪੂਰੀ ਪ੍ਰੈਪਰੇਸ਼ਨ ਦੇ ਨਾਲ ਇਸ ਦੀ ਸ਼ੁਰੂਆਤ ਹੋਈ। ਲੇਕਿਨ ਜਦੋਂ ਅਸੀਂ ਜੰਗ ਦੇ ਮਨਸ਼ਾ ਡਿਜ਼ਾਇਰਸ ਜਾਂ ਜਿਹੜਾ ਮਿਸ਼ਨ ਉਸ ਦੀ ਗੱਲ ਕਰਦੇ ਹਾਂ ਤਾਂ ਫਿਰ ਜ਼ਾਹਰ ਹੈ ਜਿਹੜੇ 3 ਨੁਕਤਾ ਨਿਗਾਹ ਦੇ ਉੱਤੇ ਰਜੀਮ ਚੇਂਜ, ਈਰਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਖਤਮ ਕਰਨਾ, ਉਹਦੇ ਮਿਸਲ ਪ੍ਰੋਗਰਾਮ ਨੂੰ ਖਤਮ ਕਰਨਾ। ਸੋ ਰਜੀਮ ਚੇਂਜ ਵਾਲੀ ਗੱਲ ਨੂੰ ਤਾਂ ਹੁਣ ਜਿਹੜਾ ਹੈ ਉਹ ਉਹਨਾਂ ਨੂੰ ਨਜ਼ਰ ਆ ਗਿਆ ਕਿ ਭਾਈ ਇਹ ਪੋਸੀਬਲ ਨਹੀਂ ਹੈ। ਇਸ ਲਈ ਹੁਣ ਪਹਿਲਾਂ ਤਾਂ ਵਿਦਨ ਕਰਨ ਦਾ ਹੀ ਸੀ, ਉਹਨਾਂ ਨੂੰ ਲੱਗਦਾ ਸੀ ਕਿ ਵੈਨਜ਼ੂਏਲਾ ਆਂਗ ਜੇ ਉਹਦੇ ਪ੍ਰੈਜ਼ੀਡੈਂਟ ਨੂੰ ਚੁੱਕ ਕੇ ਲੈ ਆਉਂਦਾ ਤੇ ਜਿਹੜਾ ਵਾਈਸ ਹੈ ਬੀਬੀ ਉਹਨੂੰ ਬਣਾ ਦਿੱਤਾ ਹੈ ਤੇ ਬਾਕੀ ਸਾਰਾ ਸਟਰਕਚਰ ਉਵੇਂ ਹੀ ਹੈ, ਉਹਨਾਂ ਦੇ ਤੇਲ ਤੇ ਕਾਬੂ ਹੋ ਗਿਆ, ਗੱਲ ਸੌਖੀ ਹੋ ਗਈ। ਇਜ਼ਰਾਈਲ ਵੀ ਇਹ ਸਮਝਦਾ ਸੀ ਕਿ ਵੀ ਈਰਾਨ 'ਚ ਵੀ ਜਿਹੋ ਜਿਹੇ ਸਪਾਈਨਲੈਸ ਸਾਊਦੀ ਅਰੇਬੀਆ ਤੇ ਜਾਰਡਨ ਤੇ ਉਹ ਸਾਰੇ ਕੁਵੈਤ ਔਰ UAE ਵਾਲੇ ਨੇ ਜਿਹੜੇ ਅੰਦਰੋਂ ਰਲੇ ਹੋਏ ਨੇ ਉਹਨਾਂ ਦੇ ਨਾਲ। ਜਿਵੇਂ ਅੱਜ ਮੈਂ ਇੱਕ ਇਸਲਾਮਿਕ ਸਕਾਲਰ ਦੀ ਬਹੁਤ ਪੁਰਾਣੀ ਤਕਰੀਰ ਸੁਣ ਰਿਹਾ ਸੀ, ਉਹ ਕਹਿ ਰਿਹਾ ਸੀ ਕਿ ਵੀ ਖੜਨ ਵਾਲਾ ਜਿਹਨੂੰ ਅਸੀਂ ਇਸਲਾਮ ਦੇ ਮੁਤਾਬਕ ਠੀਕ ਇਸਲਾਮ ਨਾ ਮੰਨਣ ਵਾਲੇ ਕਹਿੰਦੇ ਆ ਸ਼ੀਆਈਟ, ਕਹਿੰਦੇ ਵੀ ਉਹ ਤਾਂ ਡਟ ਕੇ ਖਲੋਤੇ ਨੇ ਇਜ਼ਰਾਈਲ ਦੇ ਖਿਲਾਫ, ਤੇ ਜਿਹੜੇ ਇੰਨੇ 1 ਬਿਲੀਅਨ ਸੁੰਨੀ ਨੇ ਕਹਿੰਦੇ ਵੀ ਉਹ ਸੁੰਨੀ ਹੋ ਗਏ, ਉਹ ਕੋਈ ਕੁਛ ਨਹੀਂ ਕਰ ਰਹੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹ ਵੀ ਹੁਣ ਜਿਹੜਾ ਫਿਕਰ ਇਹਨਾਂ ਨੂੰ ਹੋਇਆ ਵੀ ਇਹ ਨਾ ਹੋਏ ਵੀ ਰਜੀਮ ਚੇਂਜ ਈਰਾਨ 'ਚ ਤਾਂ ਕੀ ਹੋਣੀ ਹੈ। ਇਹ ਜਿਹੜੇ ਸਾਰੇ ਸ਼ੇਖ ਤੇ ਦੂਜੇ ਬੈਠੇ ਸੀ ਤੇ ਜਿਵੇਂ ਇਹ ਸਾਰੇ ਵਲਨਰੇਬਲ ਹੋਏ ਨੇ, ਫਿਊਚਰ 'ਚ ਇਹਨਾਂ ਨੂੰ ਕੌਣ ਡਿਫੈਂਡ ਕਰੇਗਾ, ਤੇ ਲੋਕਲ ਕਿਉਂਕਿ ਅਨਪੋਪੂਲਰ ਨੇ ਵੀ ਇਹਨਾਂ ਦੇ ਖਿਲਾਫ ਇਹ ਵੀ ਇੱਕ ਨਵਾਂ ਐਂਗਲ ਹੈ। ਪਰ ਜਿਹੜਾ ਇਸ ਦੇ ਬਾਵਜੂਦ ਕਿਉਂਕਿ ਅੱਜ ਜਿਹੜੀ ਬਰੀਫਿੰਗ ਕੀਤੀ ਹੈ ਅਮਰੀਕਨ ਜਿਹੜੀ ਹੈ ਸੈਂਟਰਲ ਕਮਾਂਡ ਦੇ ਮੇਜਰ ਉਹਨਾਂ ਦੇ ਜਿਹੜੇ ਜਨਰਲ ਨੇ, ਉਹਨਾਂ ਨੇ ਉਹਨਾਂ ਦੀ ਜਿਹੜੀ ਹੈਡਲਾਈਨ ਹੀ ਹੈ AFP ਦੀ ਨਿਊਜ਼ ਹੈ, ਏਜੰਸੀ ਫ੍ਰੈਂਚ ਪ੍ਰੈਸ ਦੀ, US says 2000 targets hit as Iran retaliates across Gulf। ਕਿ 2000 ਟਿਕਾਣਿਆਂ 'ਚ ਪਿਛਲੇ 5 ਦਿਨਾਂ ਦੀ ਇਹ ਫਿਗਰ ਹੈ, 2000 ਟਿਕਾਣਿਆਂ ਦੇ ਉੱਤੇ ਜਿਹੜੀ ਹੈ ਉਹ ਬੰਬਾਰੀ ਹੋਈ ਹੈ। ਅਜੇ ਇਹ ਨਹੀਂ ਹੈ ਕਿ ਬਈ ਉਹ ਤਾਂ ਜਿਹੜੇ ਨੇ ਉਹ ਡੀਟੇਲ, ਪਰ ਇਹਦੇ 'ਚ ਹੁਣ ਇਹ ਵੀ ਆ ਰਿਹਾ ਉਹਨਾਂ 'ਚ ਹਸਪਤਾਲ ਵੀ ਸ਼ਾਮਲ ਨੇ। ਪਹਿਲਾ ਹਮਲਾ ਜਿਹੜਾ ਇਜ਼ਰਾਈਲ ਨੇ ਕੀਤਾ ਉਹਦੇ 'ਚ 160 ਦੇ ਕਰੀਬ ਬੱਚੀਆਂ ਸਕੂਲ ਦੀਆਂ 6 ਤੋਂ 12 ਸਾਲ ਦੀਆਂ ਜਿਨ੍ਹਾਂ ਦੇ ਸਾਂਝੇ ਕਾਫਨ ਬਣਾ ਕੇ ਉਹਨਾਂ ਨੂੰ ਬਰੀਅਲ ਦਿੱਤੀ ਗਈ ਹੈ। ਔਰ ਹਸਪਤਾਲ ਵੀ, ਪੁਲਿਸ ਥਾਣੇ ਵੀ, ਆਮ ਪਬਲਿਕ ਪਲੇਸਿਸ, ਕਿਉਂਕਿ 2000 ਟਿਕਾਣੇ ਤਾਂ ਬਹੁਤ ਹੁੰਦੇ ਨੇ। ਇਹਦਾ ਮਤਲਬ ਇਹ ਹੈ ਕਿ ਵੀ ਹਾਲਾਂ ਜਿਹੜੀਆਂ ਮੌਤਾਂ ਦੀ ਖਬਰ ਹੈ ਉਹ ਈਰਾਨ ਦੇ ਵਿੱਚ 1200-1400 ਦੇ ਕਰੀਬ, ਲੇਕਿਨ ਜਿਵੇਂ ਗਜ਼ਾ ਦੇ ਵਿੱਚ ਫਲੈਟ, ਕਿਉਂਕਿ ਈਰਾਨ ਜਿਹੜਾ ਹੈ ਉਹ ਗਜ਼ਾ ਨਹੀਂ ਹੈ। ਤੁਸੀਂ 9 ਕਰੋੜ ਲੋਕਾਂ ਦਾ ਮੁਲਕ ਔਰ ਇੰਨਾ ਵੱਡਾ ਜਿਹੜਾ ਉਹਨਾਂ ਦਾ ਸਾਰਾ ਪਾਸਾ ਹੈ, ਔਰ ਜਿਹੜੀ ਪਹਿਲੀ ਤਵੱਕੋ ਸੀ ਕਿ ਵੀ ਜੀ ਜੇ ਫਸਟ ਕਲਾਸ ਲੀਡਰਸ਼ਿਪ ਮਾਰੀ ਜਾਂਦੀ ਹੈ, ਇੱਕ ਕੇਓਸ ਹੋਏਗਾ, ਇੱਕ ਦੂਸਰਾ ਹੋਏਗਾ, ਲੇਕਿਨ ਇਵੇਂ ਜਿਹੜੀ ਸੈਕੰਡ ਕਲਾਸ ਉਹਨਾਂ ਨੇ ਕੀਤੀ ਇਹ ਵੀ ਆਇਆ ਕਿ ਜੀ ਉਹ ਵੀ ਉਡਾਤੇ। ਹੁਣ ਯਾਨੀ ਖਮੀਨੀ ਮਰਨ ਤੋਂ ਪਹਿਲਾਂ 4 ਆਪਸ਼ਨਸ ਤਾਂ ਪਹਿਲਾਂ ਹੀ ਦੇ ਕੇ ਗਿਆ। ਔਰ ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਰਾਦਰ ਜਿਹੜੇ ਲੋਕ ਡਿਸਸੈਟਿਸਫਾਈਡ ਸੀ ਇਹਨਾਂ ਦੇ ਰਜੀਮ ਤੋਂ, ਮੌਲਾਣਿਆਂ ਦੇ, ਕਿ ਭਾਈ ਆਰਥਿਕ ਤੰਗੀਆਂ ਨੇ ਜਾਂ ਧੱਕੇਸ਼ਾਹੀ ਵੀ ਹੈ ਜਾਂ ਪਾਬੰਦੀਆਂ ਨੇ, ਉਹ ਰਾਦਰ ਕੰਸੋਲੀਡੇਟ ਹੋ ਗਏ, ਉਹ ਇਕੱਠੇ ਹੋ ਗਏ। ਹੁਣ ਜਿਹੜਾ ਸੀ ਕਿ ਜੀ ਅੰਦਰੋਂ ਰਿਬੈਲੀਅਨ ਹੋਏਗਾ, ਲੋਕ ਜਿਹੜੇ ਨੇ ਜਿਹੜੀ ਕਾਲ ਵੀ ਦਿੱਤੀ ਪ੍ਰੈਜ਼ੀਡੈਂਟ ਨੇ ਕਿ ਭਾਈ ਟੇਕ ਓਵਰ ਕਰ ਲਓ ਪਾਵਰ, ਇਹ ਤੁਹਾਡਾ ਲਾਸਟ ਚਾਂਸ ਹੈ, ਉਹ ਗੱਲ ਤਾਂ ਗਈ ਆਈ। ਹੁਣ ਇਸ ਦੇ ਉਲਟ ਉਹ ਬਿਲਕੁਲ ਜਿਹੜਾ ਡਿਫਾਈਂਸ ਦੇ ਹੀ ਰਹੇ ਨੇ। ਹੁਣ ਸੈਕੰਡ ਪਾਰਟ ਜਿਹੜਾ ਇੱਕ ਵੀਡੀਓ ਵੀ ਸਾਨੂੰ ਸਾਡੇ ਵੀਰ ਅਮਰਜੀਤ ਸਿੰਘ ਐਲੋ ਤੋਂ ਉਹਨਾਂ ਨੇ ਭੇਜੀ ਹੈ, ਇਹ ਵੀ ਮੈਂ ਡਿਸਕਸ਼ਨ 'ਚ ਵੀ ਦੇਖ ਰਿਹਾ ਸੀ ਕਿ ਦੂਸਰੀ ਜਿਹੜੀ ਬੈਟ ਹੈ ਵੀ ਆਲਰੇਡੀ ਇੱਕ ਨੀਤੀ ਜਿਹੜੀ ਸੀ ਕਿ ਵੀ ਵਿਦਨ ਈਰਾਨ, ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਵੀ 55% ਦੇ ਕਰੀਬ ਜਿਹੜੀ ਈਰਾਨ ਦੀ ਪੋਪੂਲੇਸ਼ਨ ਹੈ ਉਹ ਨੇਟਿਵ ਤਾਂ ਚਲੋ ਬਾਕੀ ਵੀ ਨੇ ਸਾਰੇ, ਪਰ ਜਿਹੜੀ ਉਹਨਾਂ ਦੀ ਸ਼ੀਆਈਟ ਜਾਂ ਇਰਾਨੀਅਨ ਉਹਨਾਂ ਦੀ ਪਛਾਣ ਹੈ। ਔਰ ਫਿਰ ਇੱਕ ਵੱਡੀ 20% ਦੇ ਕਰੀਬ ਉਹ ਵੀ ਸ਼ੀਆ ਨੇ, ਲੇਕਿਨ ਅਜ਼ਰਬਾਈਜਾਨ, ਅਜ਼ਰੀ ਉਹਨਾਂ ਨੂੰ ਕਹਿੰਦੇ ਨੇ, ਉਹ ਉਹਨਾਂ ਦੀ
ਪਛਾਣ ਹੈ ਜਿਹੜੀ ਹੈ ਸ਼ਨਾਖਤ 10% ਦੇ ਕਰੀਬ ਜਿਹੜੇ ਕੁਰਦ ਨੇ, ਜਿਹੜੇ ਕੁਰਦ ਆਲਮੋਸਟ ਆਬਾਦੀ ਤਾਂ ਉਹਨਾਂ ਦੀ ਵੀ 30 ਮਿਲੀਅਨ ਦੇ ਲਗਭਗ ਹੈ, 12-13 ਮਿਲੀਅਨ ਟਰਕੀ 'ਚ ਨੇ, ਨਾਰਥ ਇਰਾਕ ਦੇ ਵਿੱਚ ਨੇ ਔਰ ਈਰਾਨ ਦੇ ਵਿੱਚ ਨੇ, ਸੀਰੀਆ ਦੇ ਵਿੱਚ ਵੀ ਨੇ। ਸੋ ਈਰਾਨ ਦੇ ਵਿੱਚ ਵੀ ਜਿਹੜੀ ਹੈ ਉਹਨਾਂ ਦੀ ਕੁਰਦਾਂ ਦੀ ਆਬਾਦੀ ਜਿਹੜੀ ਹੈ ਉਹ ਇੱਕ ਫਰਿੰਜ ਦੇ ਉੱਤੇ ਹੈ। ਇੱਕ ਪਾਸੇ ਫਰਿੰਜ ਕੁਰਦ ਨੇ, ਇੱਕ ਪਾਸੇ 10% ਦੇ ਨੇੜੇ ਤੇੜੇ ਬਲੋਚ ਨੇ, ਬਲੋਚ ਵੀ ਇੱਕ ਕਾਰਨਰ। ਹੁਣ ਇਹ ਨਜ਼ਰ ਇਹ ਆ ਰਿਹਾ ਹੈ ਕਿ ਵੀ ਆਲਰੇਡੀ ਇਰਾਕ ਚੋਂ, ਕਿਉਂਕਿ ਇਰਾਕ ਨਾਰਦਰਨ ਇਰਾਕ ਜਿਹੜਾ ਹੈ ਉਹਦੇ 'ਚ 14-15 ਮਿਲੀਅਨ ਤੋਂ ਜ਼ਿਆਦਾ ਕੁਰਦ ਨੇ ਔਰ ਉਹ ਆਲਮੋਸਟ ਆਟੋਨਮਸ ਹੀ ਨੇ। ਉਹ ਇਰਾਕ ਟੁੱਟਿਆ ਨਹੀਂ ਹੈ ਕਿਉਂਕਿ ਇੱਧਰੋਂ ਟਰਕੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕੁਰਦ ਰਹਿੰਦੇ ਨੇ, ਟਰਕੀ 'ਚ ਵੀ ਸ਼ਾਇਦ 10 ਮਿਲੀਅਨ ਤੋਂ ਜ਼ਿਆਦਾ ਨੇ ਔਰ ਉਹਨਾਂ ਨੂੰ ਇੰਨਾ ਕੁ ਦਬਾ ਕੇ ਰੱਖਿਆ ਹੋਇਆ ਟਰਕੀ ਨੇ ਜਾਂ ਦੂਜਿਆਂ ਨੇ, ਤੁਰਕੀਆ ਜਿਵੇਂ ਇਹਦਾ ਨਵਾਂ ਨਾਂ ਹੈ, ਕਿ ਉਹ ਆਪਣੀ ਬੋਲੀ ਵੀ ਨਹੀਂ ਬੋਲ ਸਕਦੇ। ਔਰ ਹਮੇਸ਼ਾ ਅਮਰੀਕਨਾਂ ਦਾ ਜਾਂ ਪੱਛਮੀ ਤਾਕਤਾਂ ਦਾ ਜਾਂ ਇਜ਼ਰਾਈਲ ਦਾ ਇੱਕ ਸਟੇਜ 'ਤੇ ਸੀ ਕਿ ਜੀ ਕੁਰਦਿਸਤਾਨ ਹੋਣਾ ਚਾਹੀਦਾ ਔਰ ਉਸ ਦੇ ਲਈ ਉਹਨਾਂ ਦਾ ਹੁਣ ਜਿਹੜਾ ਸਾਰਾ ਜਿੱਥੇ ਕੁਰਦ ਰਹਿੰਦੇ ਨੇ, ਜਿਵੇਂ ਮੈਂ ਕਿਹਾ ਵੀ ਉਹ ਤੁਰਕੀ 'ਚ ਵੀ ਨੇ, ਈਰਾਨ 'ਚ ਵੀ ਨੇ, ਸੀਰੀਆ 'ਚ ਵੀ ਨੇ ਔਰ ਇਹ ਸਾਰੇ ਦੇ ਲਈ ਤੁਰਕੀ ਦੀ ਇਹ ਸਿੱਧੀ ਥ੍ਰੈਟ ਹੈ ਕਿਉਂਕਿ ਕਿ ਵੀ ਜਿਸ ਦਿਨ ਇਹ ਕੁਰਦਿਸਤਾਨ ਜਾਂ ਦੂਜੀ ਹੋਈ ਅਸੀਂ ਅਟੈਕ ਕਰ ਦਿਆਂਗੇ ਇਰਾਕ ਦੇ ਉੱਤੇ ਔਰ ਦੂਸਰੇ ਔਰ ਉਹਨਾਂ ਦੀ ਉਹ ਸਬਮਿਸਿਵ ਪਾਰਟ। ਹੁਣ ਜਿਹੜਾ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਈਰਾਨ ਦੇ ਅੰਦਰੋਂ ਕੀ ਹੋਏ, ਇਜ਼ਰਾਈਲ ਦੀ ਖਾਸ ਤੌਰ ਤੇ ਇਹ ਆ ਰਿਹਾ ਵੀ ਸੀਰੀਆ ਤੋਂ ਜਿਹੜੇ ਕੁਝ ਆਰਮਡ ਕੁਰਦ ਨੇ ਉਹਨਾਂ ਨੂੰ ਆਲਰੇਡੀ ਜਿਹੜਾ ਉਹ ਈਰਾਨ ਦੇ ਵਿੱਚ ਗੜਬੜ ਦੇ ਲਈ ਭੇਜਿਆ ਗਿਆ ਹੈ ਔਰ ਇਸੇ ਤਰ੍ਹਾਂ ਜਿਹੜੇ ਕੁਝ ਜਿਹੜੇ ਬਲੋਚ ਜਿਹੜੇ ਇੱਕ ਪਾਸੇ ਇੰਡੀਅਨ ਏਜੰਸੀਆਂ ਲੱਗੀਆਂ ਹੋਈਆਂ ਨੇ ਬਲੋਚਾਂ ਨੂੰ ਅੱਗੇ ਲਾ ਕੇ ਪਾਕਿਸਤਾਨ 'ਚ ਗੜਬੜ ਕਰਵਾਉਣ, ਕਿਉਂਕਿ ਉਹਦਾ ਹੀ ਇੱਕ ਹਿੱਸਾ ਹੈ ਕਿ ਵੀ ਈਰਾਨ ਦਾ ਇੱਕ ਹਿੱਸਾ ਵੀ ਜਿਹੜੇ ਈਰਾਨ ਵਿਚਲੇ ਬਲੋਚ ਨੇ ਉਹ ਰੈਬੈਲੀਅਨ ਕਰ ਦੇਣ, ਕੁਝ ਟੈਰੀਟਰੀ ਉਹ ਕੰਟਰੋਲ ਕਰ ਲੈਣ, ਫਿਰ ਇਹ ਬੇਸ ਅੱਡੇ ਬਣ ਜਾਣਗੇ ਇਜ਼ਰਾਈਲ ਦੇ, ਜਿਨ੍ਹਾਂ ਰਾਹੀਂ ਫਿਰ ਅਲਟੀਮੇਟਲੀ ਇਹਨਾਂ ਦਾ ਮਕਸਦ ਈਰਾਨ ਨੂੰ, ਹੁਣ ਉਹ ਪਹਿਲੇ 3 ਪਾਰਟ ਤਾਂ ਮੁੱਕ ਗਏ ਰਜੀਮ 'ਚ, ਹੁਣ ਇਹਨਾਂ ਨੂੰ ਇਹ ਕਿ ਵੀ ਇਹਨੂੰ ਫਰੈਗਮੈਂਟ ਕਰ ਦਿਓ, ਇਸ ਦੇ ਟੁਕੜੇ ਕਰ ਦਿਓ ਔਰ ਉਸ 'ਚ ਕਿੰਨੇ ਕੁ ਕਾਮਯਾਬ ਹੋਣਗੇ ਕਿੰਨਾ ਕੁ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤਬਾਹੀ ਕਰਨ ਦੀ ਸਮਰੱਥਾ ਰੱਖਦੇ। ਜੇ 2000 ਟਾਰਗੇਟ ਇਹਨਾਂ 5 ਦਿਨਾਂ 'ਚ ਨੇ ਔਰ ਜਿਉਂ-ਜਿਉਂ ਨੁਕਸਾਨ ਹੋਏਗਾ, ਕਿਉਂਕਿ ਉਹਨਾਂ ਨੇ ਇੱਕ ਪਾਸੇ ਤਾਂ ਈਰਾਨ ਨੇ ਸ਼ਾਇਦ ਅਮਰੀਕਾ ਦੇ ਜਾਂ ਇਜ਼ਰਾਈਲ ਦੇ ਜਿਹੜੇ ਸਟ੍ਰੈਟੇਜੀਸ਼ੀਅਨਸ ਨੇ ਉਹਨਾਂ ਨੇ ਕੈਲਕੂਲੇਟ ਨਹੀਂ ਕੀਤਾ ਹੋਏਗਾ ਕਿ ਈਰਾਨ ਫਰੰਟ ਖੋਲ੍ਹ ਦੇਗਾ ਇਸਲਾਮਿਕ ਕੰਟਰੀਜ਼ ਦੇ ਖਿਲਾਫ ਹੀ ਜਿੱਥੇ ਅਮਰੀਕਾ ਦੇ ਅੱਡੇ ਨੇ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਨਵਾਂ ਚੈਲੰਜ ਔਰ ਜ਼ਾਹਰ ਹੈ ਇਸ ਨੇ ਜਿਹੜੀ ਤੇਲ ਦੀ ਸਪਲਾਈ ਦੇ ਉੱਤੇ ਵੀ ਅਸਰ ਪਾਇਆ। ਆਲਰੇਡੀ ਪ੍ਰਾਈਸਿਸ ਅਪ ਜਾ ਰਹੇ ਨੇ ਔਰ ਇਹ ਵੀ ਆ ਰਿਹਾ ਵੀ ਅਮਰੀਕਾ ਕੋਲ ਤਾਂ ਆਪਣਾ ਤੇਲ ਹੈ ਜਾਂ ਦੂਜੇ ਹੈ, ਬਾਕੀ ਦਾ ਕੀ ਹੋਏਗਾ। ਇਹੀ ਕਾਰਨ ਹੈ ਕਿ ਸੈਂਸੈਕਸ ਤੋਂ ਲੈ ਕੇ ਜਿਹੜਾ ਇੰਡੀਆ ਦਾ ਵੀ ਜਿਹੜਾ ਉਹ ਡਿੱਗ ਰਿਹਾ ਬੜੀ ਬੁਰੀ ਤਰ੍ਹਾਂ, ਪ੍ਰਾਈਸਿਸ ਅਪ ਜਾ ਰਹੇ ਨੇ। ਸੋ ਇਸ ਸਾਰੇ ਦੇ ਚੱਲਦੇ ਆ ਔਰ ਇਜ਼ਰਾਈਲ ਦੀ ਮਿਲਟਰੀ ਨੇ ਇਹ ਕਲੇਮ ਕੀਤਾ ਕਿ ਜੇ ਅਸੀਂ ਬ੍ਰੌਡ ਵੇਵ ਆਫ ਸਟ੍ਰਾਈਕਸ ਆਫਟਰ ਮਿਡਨਾਈਟ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜੀਆਂ ਨੇ ਕਾਫੀ ਇਸ ਦੇ ਉੱਤੇ ਅਟੈਕ ਕੀਤੇ ਨੇ, 2000 ਟਾਰਗੇਟ ਦਿੱਤੇ ਨੇ, US ਮਿਲਟਰੀ ਨੇ ਵੀ ਕਨਫਰਮ ਕੀਤਾ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਈਰਾਨ ਨੇ ਦੇ ਨਾਲ ਜਿਹੜਾ ਬੈਲਿਸਟਿਕ ਮਿਸਲਸ ਦੇ ਨਾਲ ਉਹਨੇ ਅਟੈਕ ਕੀਤਾ ਔਰ ਉਹਨਾਂ ਨੇ ਕਿਹਾ ਵੀ ਅਸੀਂ ਹਰ ਚੀਜ਼, ਐਡਮਿਰਲ ਬ੍ਰੈਡ ਕੂਪਰ ਕਮਾਂਡਰ ਨੇ US ਸੈਂਟਰਲ ਕਮਾਂਡ ਦੇ, ਉਹਦੇ 'ਚ ਉਹਨਾਂ ਨੇ ਕਿਹਾ ਕਿ these forces bring a massive amount of firepower representing the largest build-up by the US in the Middle East in generation, ਕਿ ਸਾਡੇ ਕੋਲ ਬਹੁਤ ਤਾਕਤ ਹੈ, ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਵੀ ਕਿਹਾ ਕਿ ਇਨਫਿਨਿਟ, ਅਸੀਂ ਕੋਈ ਮੁੱਕਣ ਵਾਲਾ ਨਹੀਂ ਹੈ। ਲੇਕਿਨ ਜਿਹੜੇ ਇਹ ਸਾਰੇ ਦੇ ਐਕਸਪਰਟ ਨੇ ਉਹਨਾਂ ਦਾ ਇੱਕ ਡਿਫਰੈਂਟ ਵਿਊ ਵੀ ਹੈ ਨਾਲ, ਕਿਉਂਕਿ ਉਹਨਾਂ ਨੇ ਕਿਹਾ ਕਿ ਭਾਈ ਜੇ ਹੁਣ ਜਿਵੇਂ ਇਜ਼ਰਾਈਲ ਨੇ ਸਟ੍ਰਾਈਕਸ ਕੀਤੀਆਂ US ਐਮਬੈਸੀਜ਼ ਦੇ ਉੱਤੇ, ਰਿਆਦ ਦੇ ਵਿੱਚ ਵੀ, ਸਾਊਦੀ ਅਰੇਬੀਆ, ਅਰਾਮਕੋ ਰਿਫਾਈਨਰੀ ਦੇ ਉੱਤੇ ਵੀ ਜਿਹੜੀ ਸਭ ਤੋਂ ਵੱਡੀ ਅਮਰੀਕੀ ਕੰਪਨੀ ਹੈ ਸਾਊਦੀ ਅਰੇਬੀਆ ਦੇ ਵਿੱਚ, ਔਰ ਕੁਵੈਤ ਸਿਟੀ ਦੇ ਉੱਤੇ, ਔਰ ਈਵਨ ਅਮਰੀਕਨ 에ਅਰ ਬੇਸ ਬਹਿਰੀਨ ਦੇ ਵਿੱਚ ਵੀ। ਔਰ ਇਹ ਜੇ ਉਹਨਾਂ ਨੇ ਕਿਹਾ ਕਿ ਵੀ ਇਹਦੇ ਤੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਦੇ ਜਨਰਲ ਇਬਰਾਹਿਮ ਜਬਾਰੀ ਨੇ ਕਿਹਾ
we are saying to the enemy that if it decides to hit our main centers, we will hit all economic centers in the region. So ਪਹਿਲਾ ਪਾਰਟ ਤਾਂ ਉਹਨਾਂ ਦਾ ਸੀ ਫੌਜੀ ਅੱਡਿਆਂ ਦੇ ਉੱਤੇ, ਫਿਰ ਉਹਨਾਂ ਨੇ ਰਿਫਾਈਨਰੀ ਨੂੰ ਵੀ ਚੁਣਿਆ। ਹੁਣ ਉਹਨਾਂ ਦਾ ਈਰਾਨ ਨੇ ਵੀ ਥ੍ਰੈਟ ਕੀਤਾ ਕਿ ਵੀ ਜੇ ਤੁਸੀਂ ਨਾ ਰੁਕੇ ਤੇ ਫਿਰ ਅਸੀਂ ਜਿਹੜਾ ਤੁਹਾਡੇ ਇਕਨੋਮਿਕ ਟਿਕਾਣਿਆਂ ਦੇ ਉੱਤੇ ਵੀ ਹਮਲੇ ਕਰਾਂਗੇ। ਹਾਲਾਂ ਜਿਹੜਾ ਇਹ ਸਾਰੇ ਦੇ ਉੱਤੇ ਇੰਟਰਨੈਸ਼ਨਲੀ ਵੀ ਕਾਫੀ ਰੌਲਾ ਹੈ, ਔਰ ਇਹਦੇ 'ਚ ਜਿਹੜਾ ਉਹਦੇ ਜਿਵੇਂ ਟਰੰਪ ਨੇ ਪਹਿਲਾਂ ਤਾਂ ਇਹ ਕਿਹਾ ਸੀ ਕਿ ਵੀ someone from within Iranian regime change ਦੇ, ਲੇਕਿਨ most of the people we had in mind are dead, ਕਿ ਜਿਨ੍ਹਾਂ ਨੂੰ ਅਸੀਂ ਬਣਾਉਣਾ ਸੀ ਉਹਨਾਂ ਨੂੰ ਅਸੀਂ ਆਪ ਹੀ ਮਾਰਤਾ ਹੈ। ਹੁਣ ਯੂਨਾਈਟਿਡ ਨੇਸ਼ਨਸ ਨੇ ਵੀ ਇਸ ਦੇ ਉੱਤੇ ਕੰਡੈਮਨੇਸ਼ਨ ਕੀਤੀ ਹੈ। ਯੂਨਾਈਟਿਡ ਨੇਸ਼ਨਸ deeply disturbed by strike on Iran school that killed 160 children, 160 ਬੱਚੇ। ਸੋ ਇਹ ਵੀ ਵਾਇਲੇਸ਼ਨ ਹੈ ਜਨੀਵਾ ਕਨਵੈਨਸ਼ਨ ਦੀ ਔਰ ਦੂਸਰੇ ਦੀ। ਔਰ ਇਹ ਸਾਰੇ ਦੇ ਚੱਲਦੇ ਆ ਰਸ਼ੀਆ ਨੇ ਖੁੱਲ੍ਹ ਕੇ ਜਿਹੜੀ ਹੈ ਹੁਣ ਲਾਈਨ ਲਈ ਹੈ, ਇਮੈਜਿਨਰੀ ਇਨਵੈਂਟਡ ਥ੍ਰੈਟ। Russia says US attacked Iran on false pretext, condemns call for Iranians to seize power। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਝੂਠਾ ਇਲਜ਼ਾਮ ਲਾ ਕੇ ਈਰਾਨ ਦੇ ਉੱਤੇ ਹਮਲਾ ਕੀਤਾ ਗਿਆ ਕਿ ਈਰਾਨ ਨੇ ਹਮਲਾ ਕਰ ਦੇਣਾ ਸੀ ਔਰ ਉਹ ਨਿਊਕਲੀਅਰ ਹਥਿਆਰ ਡਿਵੈਲਪ ਕਰ ਰਿਹਾ। ਔਰ ਈਰਾਨ ਜਿਹੜਾ ਫਿਰ ਇਜ਼ਰਾਈਲ ਜਿਹੜਾ ਉਹਨੇ ਇਹ ਅੱਗੋਂ ਧਮਕੀ ਦਿੱਤੀ, ਇਜ਼ਰਾਈਲ ਸੇਜ਼ ਹੂਐਵਰ ਇਜ਼ ਚੋਜ਼ਨ ਐਜ਼ ਇਰਾਨਜ਼ ਨੈਕਸਟ ਸੁਪਰੀਮ ਲੀਡਰ ਵਿਲ ਬੀ ਟਾਰਗੇਟ ਫॉर ਐਲੀਮੀਨੇਸ਼ਨ, ਕਿ ਜਿਹੜਾ ਵੀ ਈਰਾਨ ਵਾਲੇ ਚੁਣਨਗੇ ਆਪਣੇ ਲੀਡਰ ਦੇ ਤੌਰ 'ਤੇ ਉਸ ਨੂੰ ਅਸੀਂ ਉਡਾ ਦੇਵਾਂਗੇ। ਹੁਣ UN ਸਿਕਿਉਰਿਟੀ ਕੌਂਸਲ ਦੀ ਪ੍ਰੈਜ਼ੀਡੈਂਸੀ ਇਸ ਮਾਰਚ ਮਹੀਨੇ ਲਈ ਅਮਰੀਕਾ ਨੂੰ ਮਿਲੀ ਹੈ, ਔਰ ਅੱਜ UN ਸਿਕਿਉਰਿਟੀ ਕੌਂਸਲ ਦੇ ਮੈਂਬਰਾਂ ਦੀ ਮੀਟਿੰਗ ਵੀ ਸੀ, ਲੇਕਿਨ ਈਵਨ ਏਜੰਡੇ ਨੂੰ ਲੈ ਕੇ ਹੀ ਰਸ਼ੀਆ ਔਰ ਚਾਈਨਾ ਇੱਕ ਪਾਸੇ ਸੀ, ਉਹਨਾਂ ਨੇ ਵੀਟੋ ਕੀਤਾ। ਰਸ਼ੀਆ ਚਾਈਨਾ ਆਬਜੈਕਟ ਟੂ US UN ਸਿਕਿਉਰਿਟੀ ਕੌਂਸਲ ਪ੍ਰੈਜ਼ੀਡੈਂਸੀਜ਼ ਪ੍ਰੋਗਰਾਮ ਆਫ ਵਰਕ ਓਵਰ ਈਰਾਨ। ਸੋ ਅੱਜ ਦੀ ਮੀਟਿੰਗ ਵੀ ਜਿਹੜੀ ਹੈ ਉਹ ਬਿਨਾਂ ਕਿਸੇ ਡਿਸੀਜਨ ਤੋਂ ਖ਼ਤਮ ਹੋਈ। ਔਰ ਈਵਨ ਜਿਵੇਂ ਅਮਰੀਕਾ ਨੇ ਕੱਲ੍ਹ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਪ੍ਰਾਈਮ ਮਿਨਿਸਟਰ ਸਟਾਰਮਰ ਨੂੰ ਕਿਹਾ ਸੀ ਵੀ ਅਸੀਂ ਕੋਈ ਚਰਚਲ ਨਾਲ ਡੀਲ ਨਹੀਂ ਕਰ ਰਹੇ। ਸਪੇਨ ਤਾਂ ਖੁੱਲ੍ਹ ਕੇ ਅਗੇਂਸਟ ਆ ਗਿਆ ਵੀ ਅਸੀਂ ਇਸ ਜੰਗ ਦੇ ਹੱਕ 'ਚ ਨਹੀਂ ਹੈ। ਅੱਜ UK ਦੇ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ ਕਿ ਵੀ ਨਾਟ ਪ੍ਰੀਪੇਅਰ ਟੂ ਜੁਆਇਨ ਵਾਰ ਵਿਦਾਊਟ ਲਾਫੁਲ ਬੇਸਿਸ, ਕਿ ਇਹ ਜਿਹੜਾ ਹਮਲਾ ਜਾਂ ਦੂਸਰਾ ਇਹ ਕੋਈ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਨਹੀਂ ਕੀਤਾ ਗਿਆ ਜਾਂ ਇਹ ਵਾਇਲੇਸ਼ਨ ਹੈ ਸੋਵਰਨਿਟੀ ਦੀ ਔਰ ਅਸੀਂ ਇਹਨੂੰ ਜੁਆਇਨ ਨਹੀਂ ਕਰਾਂਗੇ। ਹੁਣ ਚਾਈਨਾ ਨੇ ਵੀ, ਚਾਈਨਾ ਦੀ ਪੂਰੀ ਮਦਦ ਮਿਜ਼ਾਈਲਾਂ ਔਰ ਜਿਵੇਂ ਅਸੀਂ ਕਿਹਾ ਵੀ ਈਵਨ ਉਹਨਾਂ ਦੇ ਪਾਇਲਟ ਵੀ ਕੁਝ ਸਪੌਟ ਕੀਤੇ ਗਏ ਨੇ ਉੱਥੇ। ਪਰ ਚਾਈਨਾ ਨੇ ਅੱਜ ਖੁੱਲ੍ਹ ਕੇ ਕਿਹਾ, ਚਾਈਨਾ ਸੇਜ਼ ਇਟ ਸੀਕਸ ਕਮਿਊਨੀਕੇਸ਼ਨ ਵਿਦ US ਬਟ ਵਾਊਜ਼ ਟੂ ਹੋਲਡ ਇਟਸ ਰੈੱਡ ਲਾਈਨਸ। ਉਹਨਾਂ ਨੇ ਕਿਹਾ ਵੀ ਅਸੀਂ ਲਾਲ ਲੀਕਾਂ ਖਿੱਚੀਆਂ ਹੋਈਆਂ ਨੇ, ਅਸੀਂ ਚਾਹੁੰਦੇ ਹਾਂ ਗੱਲਬਾਤ ਦੇ ਨਾਲ ਸੀਜ਼ ਫਾਇਰ ਜਾਂ ਦੂਸਰੇ ਦਾ ਹੋਏ, ਪਰ ਜਿਵੇਂ ਜੋ ਰਵੱਈਆ ਉਸ ਦੇ ਨਾਲ ਅਸੀਂ ਸਹਿਮਤ ਨਹੀਂ ਹਾਂ। ਹੁਣ ਗੱਲ ਜਿਹੜੀ ਸਭ ਤੋਂ ਫਿਕਰ ਵਾਲੀ ਹੈ ਔਰ ਇਹ ਪਹਿਲੀ ਵਾਰ ਡਿਸਕਸ਼ਨ ਦਾ ਹਿੱਸਾ ਬਣੀ ਹੈ ਕਿ ਕੀ ਜਿਸ ਲੈਵਲ ਅਜੇ ਸ਼ਾਇਦ 1-2 ਦਿਨਾਂ ਦੇ ਵਿੱਚ ਈਰਾਨ ਹਾਈਪਰਸੋਨਿਕ ਮਿਜ਼ਾਈਲਾਂ ਦਾ ਹੱਲਾ ਇਜ਼ਰਾਈਲ 'ਤੇ ਕਰੇ। ਇਸ ਵੇਲੇ ਉੱਥੇ ਵੀ ਅਫੜਾ ਤਫੜੀ ਮਚੀ ਹੈ, ਕੈਜੂਅਲਟੀਜ਼ ਦੀ ਖਬਰ ਤਾਂ ਉੱਥੋਂ ਨਿਕਲ ਨਹੀਂ ਰਹੀ, ਲੇਕਿਨ ਜਿਵੇਂ ਅਸੀਂ ਕਿਹਾ ਵੀ ਨੈਤਨਯਾਹੂ ਜਿਹੜੀ ਖਬਰਾਂ ਨੇ ਵੀ ਉਹ ਤਾਂ ਖੁਦ ਜਰਮਨ ਦੌੜਿਆ ਹੋਇਆ ਹੈ। ਛੋਟਾ ਜਿਹਾ ਮੁਲਕ ਹੈ, ਕਿੰਨਾ 7-8 ਹਜ਼ਾਰ ਸਕੁਅਰ ਮਾਈਲ ਟੈਰੀਟਰੀ ਹੈ ਸਾਰੀ, ਲੇਕਿਨ ਜਿੰਨਾ ਨੁਕਸਾਨ ਹੋ ਰਿਹਾ ਜੇ ਹਾਈਪਰਸੋਨਿਕ ਉਹ ਤਾਂ ਬਹੁਤ ਫਾਸਟ ਜਾਂਦੀਆਂ ਨੇ। ਤੇ ਫਿਰ ਇਹ ਆ ਰਿਹਾ ਕਿ ਵੀ ਜੇ ਉਸ ਹੱਦ ਤੱਕ ਗਈ ਵੀ ਇਜ਼ਰਾਈਲ ਨੂੰ ਨਜ਼ਰ ਆਇਆ ਕਿ ਵੀ ਮੁਕੰਮਲ ਤਬਾਹੀ ਹੈ ਤੇ ਉਹਦੇ ਕੋਲ ਫਾਈਨਲ ਜਿਹੜਾ ਉਹ ਆਪਸ਼ਨ ਜਿਹੜੀ ਹੈ ਟੈਕਟੀਕਲ ਨਿਊਕਲੀਅਰ ਮਿਜ਼ਾਈਲਸ। ਹੁਣ ਟੈਕਟੀਕਲ ਦਾ ਇਹ ਹੈ ਕਿ ਹੁਣ ਬਹੁਤ ਵਾਰ ਜਦੋਂ ਅਸੀਂ ਐਟਮ ਜਾਂ ਨਿਊਕਲੀਅਰ ਬੰਬ ਦਾ ਦੇਖਦੇ ਹਾਂ ਤਾਂ ਸਾਡੇ ਸਾਹਮਣੇ ਹੀਰੋਸ਼ੀਮਾ ਨਾਗਾਸਾਕੀ ਹੁੰਦਾ ਹੈ, ਜਿਹੜੇ ਰਸਟਿਕ ਕਿਸਮ ਦੇ ਬੰਬ ਸੀ ਜਹਾਜ਼ਾਂ 'ਤੇ ਲੱਦੇ ਜਾ ਕੇ ਡ੍ਰੌਪ ਕਰਤੇ। ਹੁਣ ਉਹਦੇ ਨਿਊਕਲੀਅਰ ਵਾਰਹੈਡ ਹੁੰਦੇ ਨੇ ਮਿਜ਼ਾਈਲ ਦੇ ਅੱਗੇ ਲੱਗੇ ਹੋਏ, ਉਹ ਲਿਮਿਟਿਡ ਡੈਮੇਜ ਕਰਦਾ, ਪਰ ਨਿਊਕਲੀਅਰ ਤਾਂ ਨਿਊਕਲੀਅਰ ਹੀ ਹੈ, ਉਹ ਸਾਰੇ 'ਚ ਵੇਵਸ ਜਿਹੜੀਆਂ ਨੇ ਜਾਂ ਉਹਦੀਆਂ ਰੇਡੀਏਸ਼ਨਸ ਉਹ ਫਾਇਰ ਔਰ ਦੂਸਰਾ ਉਹ ਤਬਾਹੀ ਹੁੰਦੀ ਹੈ। ਸੋ ਉਹਨਾਂ ਦਾ ਇਹ ਕਹਿਣਾ ਵੀ ਇਜ਼ਰਾਈਲ ਜਿਹੜਾ ਹੈ ਇੱਥੋਂ ਤੱਕ ਵੀ ਜਾ ਸਕਦਾ ਹੈ, ਕਿਉਂਕਿ ਇਸ ਵੇਲੇ ਇਕੱਲਾ ਇਹ ਨਹੀਂ ਹੈ ਵੀ ਇਜ਼ਰਾਈਲ ਦੇ 2000 ਟਿਕਾਣਿਆਂ 'ਤੇ ਹਮਲੇ ਜਾਂ ਉਹਨਾਂ ਨੂੰ ਤੁਸੀਂ ਫਲੈਟ ਕਰ ਰਹੇ ਹੋ, ਪਰ ਜੇ ਇਸ ਲੈਵਲ ਦਾ ਕੋਈ ਆਇਆ ਤਾਂ ਫਿਰ ਈਰਾਨ ਦੇ ਕੋਲ ਵੀ ਜਿਹੜੀ ਜੋ ਚੱਲ ਰਿਹਾ ਜਿਸ ਕਿਸਮ ਦਾ
ਉਹਦੇ ਕੋਲ ਜੋ ਵੀ ਹੋਇਆ ਉਹ ਆਪਣੇ ਬਚਾਅ ਦੇ ਲਈ ਉਹਨਾਂ ਨੇ ਕਿਹਾ ਵੀ ਈਰਾਨ ਹੈਜ਼ ਨਥਿੰਗ ਟੂ ਲੂਜ਼ ਆਲਰੇਡੀ। ਉਹਨਾਂ ਨੂੰ ਤਾਂ ਇਹਨਾਂ ਨੇ ਪਾਰਕਿੰਗ ਲੋਟ ਬਣਾਉਣਾ ਹੀ ਹੈ ਤੇ ਦੇ ਕੈਨ ਗੋ ਟੂ ਐਨੀ ਐਕਸਟੈਂਟ, ਔਰ ਉਹਨਾਂ ਕੋਲ ਅਨਐਂਡਿੰਗ ਜਿਹੜਾ ਅਜੇ ਤਾਂ ਉਹਨਾਂ ਨੇ ਜਿਹੜੇ ਐਕਸਪਰਟ ਨੇ ਉਹਨਾਂ ਦਾ ਕਹਿਣਾ ਹੈ ਵੀ ਉਹਨਾਂ ਨੇ ਹਾਈਪਰਸੋਨਿਕ ਮਿਜ਼ਾਈਲਾਂ ਨਹੀਂ ਕੱਢੀਆਂ, ਅਜੇ ਤਾਂ ਕਰੂਜ਼ ਮਿਜ਼ਾਈਲਾਂ ਨਹੀਂ ਇਜ਼ਰਾਈਲ ਦੀ ਤੋਬਾ ਕਰਵਾਈ ਹੋਈ ਹੈ। ਈਰਾਨ ਤਾਂ ਚੀਕ ਚਿਹਾੜਾ ਪਿਆ ਹੀ ਹੋਇਆ ਤੇ ਇਹ ਸਭ ਤੋਂ ਖਤਰਨਾਕ ਹੋਏਗਾ। ਔਰ ਇਸ ਸਾਰੇ ਦੇ ਚਲਦਿਆਂ ਹੀ ਫਰਾਂਸ ਟੂ ਬੂਸਟ ਨਿਊਕਲੀਅਰ ਆਰਸਨਲ ਕੁਡ ਡਿਪਲੋਏ ਐਟੋਮਿਕ ਵੈਪਨਸ ਟੂ ਯੂਰਪੀਅਨ ਐਲਾਈਜ਼। ਹੁਣ ਇਹ ਲੜਾਈ ਦਾ ਜਿਹੜਾ ਰੁਖ ਹੈ ਨਿਊਕਲੀਅਰ ਵੱਲ ਜਾ ਰਿਹਾ, ਔਰ ਆਲਰੇਡੀ ਫਰਾਂਸ ਨੇ ਮੈਕਰੋਨ ਆਰਡਰਸ ਫਰਾਂਸ ਨਿਊਕਲੀਅਰ ਪਾਵਰਡ 에ਅਰਕ੍ਰਾਫਟ ਕੈਰੀਅਰ ਟੂ ਮੈਡੀਟੇਰੇਨੀਅਨ। ਹੁਣ ਫਰਾਂਸ ਇੱਕ ਦਾ ਜਿਹੜਾ ਨਿਊਕਲੀਅਰ ਲੇਸਟ ਉਹਨਾਂ ਦਾ 에ਅਰਕ੍ਰਾਫਟ ਕੈਰੀਅਰ ਹੈ ਉਹ ਮੈਡੀਟੇਰੇਨੀਅਨ ਦੇ ਵਿੱਚ ਪਹੁੰਚ ਗਿਆ। ਔਰ ਇਸ ਸਾਰੇ ਦੇ ਚਲਦੇ ਆ ਜਿਵੇਂ ਅਸੀਂ ਕਿਹਾ ਕਿ ਭਾਈ ਸ਼ੁਰੂਆਤ ਤਾਂ ਹੋ ਗਈ ਜੰਗ ਦੀ, ਇਜ਼ਰਾਈਲ ਨੇ ਕੀਤੀ ਕਿ ਕਿਹਨੇ ਕੀਤੀ, ਲੇਕਿਨ ਇਸ ਦਾ ਐਂਡ ਕਿਵੇਂ ਹੋਏਗਾ, ਕੀ ਰੁਖ ਲਏਗੀ, ਇਕਨੋਮਿਕਲੀ ਆਲਰੇਡੀ ਉਸ ਨੇ ਹਰਟ ਕਰਨਾ ਸ਼ੁਰੂ ਕੀਤਾ ਹੈ। ਇਹ ਸਾਰਾ ਜਿਹੜਾ ਹੈ ਇਹ ਬਹੁਤ ਅਨਸਰਟਨ ਹੈ, ਪਰ ਅਗੇਨ ਹੋਪਿੰਗ ਅਗੇਂਸਟ ਹੋਪ। ਬਿਲਕੁਲ ਇਹ ਸਾਡੀ ਹਿਊਮਨ ਨੇਚਰ ਦੀ ਫੋਲੀ ਵੀ ਹੈ, ਪਰ ਆਸ ਤਾਂ ਇਹੀ ਹੈ ਕਿ ਭਾਈ ਇਸ ਦਾ ਐਂਡ ਹੋਏ, ਸੀਜ਼ ਫਾਇਰ ਹੋਏ, ਔਰ ਇਹ ਜਿਹੜਾ ਕਿਸੇ ਵੀ, ਕਿਉਂਕਿ ਅਲਟੀਮੇਟਲੀ ਜੇ ਨਿਊਕਲੀਅਰ ਚੈਂਡ ਹੁੰਦਾ ਫਿਰ ਨਜ਼ਰ ਹੀ ਆ ਰਿਹਾ ਵੀ ਗੱਲ ਉਹਦਾ ਕੀ ਬਣੇਗਾ ਸਾਰੇ ਦਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਪੰਥਕ ਚੈਨਲ ਹੈ, ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਦੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਈਰਾਨ ਦੇ ਖਿਲਾਫ ਜੰਗ ਭਾਰਤ ਦੇ ਪਿਛਵਾੜੇ ਇੰਡੀਅਨ ਓਸ਼ਨ ਤੱਕ ਪਹੁੰਚ ਗਈ ਹੈ। ਭਾਰਤ ਦੇ ਸੱਦੇ ਤੇ ਵਿਸ਼ਾਖਾਪਟਨਮ ਵਿੱਚ 74 ਮੁਲਕਾਂ ਦੀ ਨੇਵੀ ਵੱਲੋਂ ਸਾਂਝੀਆਂ ਮਸ਼ਕਾਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਈਰਾਨ ਵੀ ਸ਼ਾਮਲ ਸੀ। ਵਾਪਸ ਪਰਤ ਰਹੇ ਈਰਾਨ ਦੇ ਜਹਾਜ਼ ਨੂੰ, ਜਿਸ ਵਿੱਚ 140 ਸੇਲਰ ਸਵਾਰ ਸਨ, ਅਮਰੀਕਨ ਪਣਡੁੱਬੀ ਨੇ ਸਮੁੰਦਰ ਵਿੱਚ ਡੁਬੋ ਦਿੱਤਾ ਹੈ। ਸੋ ਜ਼ਾਹਿਰ ਹੈ ਇਸ ਲਈ ਭਾਰਤ ਵੀ ਇਸ ਜੰਗ ਵਿੱਚ
ਘੜੀਸਿਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? देखो, वैसे तो रब ने जिसने एक कायनात बनाई और इस कायनात दे विच खूबसूरत धरती, जिस धरती का 2 हिस्से पानी है, एक हिस्सा खुशकी है, उस दे विच पहाड़ समुंदर ये अपनी खूबसूरती रखते हैं। और एक ज़माने च कहा जाता सी कि भाई समुंदर की कोई थाह नहीं पा सकता, आसमानां नूं कोई छू नहीं सकता, पर ये मनुखी दिमाग ने, मनुखी काਢਾਂ ने धरती नूं तां नापिया ही नापिया, मिणिया ही मिणिया, समुंदर की थाह भी पाई, उसकी डूंघाई भी, और आसमानां च भी चंद्रमा ते मार्स तक जा पहुँचे। पर गल जदों असीं एक बड़ी पुरानी रबाई मेरियां यादां च आ रही सी अज कि धरती तो वध गई आसमान की कीमत, कुफर तो घट गई ईमान की कीमत, हर चीज़ दुनिया की महंगी दिनों दिन, जाती है घटती इंसान की कीमत। हुणे 40 साल पहला मैं पढ़ी और ज्यों ज्यों वक्त बीत रहा असीं देख रहे हैं कि भी इस धरती के उत्ते जिथे अज तो 60-70 साल पहला 2 बिलियन लोग सी, अज 8 बिलियन ने। किसी नूं कोई कमी नहीं है, सब चीज़। लेकिन असी पानी भी वंडे ने, धरतियाँ भी वंडियां, कौन लीगल है कौन इलीगल है, कौन स्टोलन लैंड्स ने, किने किनियां धरतियां चोरी कीतियां, कौन कित्थे आया। रब ने तो जदों असी बाणी पढ़ते हैं कि तिस विच धरती थाप रखी धर्मसाल, तिस विच जी जुगत के रंग, तिनके नाम अनेक अनंत है। कि भी ये धरती जिहड़ी एक धर्मसाल, जिथे कि राइटियस लोग कबीर धरती साध की, तस्कर वैसे गाहे, चोरां लई, लालचियां लई, लोभियां लई, अब हौमे दे मारे लोकां लई थोड़ी। ये तां साध समूह प्रसन्न फिरै जग, छत्र सभै अवलोक चपैंगे, ये आधार। क्योंकि जदों असीं इस किस्म के कन्फ्लिक्ट देख रहे हैं, तबाहियां देख रहे हैं, इंसानी जिंदगियां दा ज़िया देख रहे हैं, तो फिर उस दे लई धरती दे उत्ते भी असीं वो सारा तांडव नाच कर रहे हैं, पानियां दे विच भी कर रहे हैं। हुण ਇਹਦੇ 'ਚ कोई शक नहीं है कि एक ज़माने च कई सदियां पहला 6-7-8 सदियां पहला ਜਿਹੜੇ ਜ਼ਰ ਬੇੜਿਆਂ ਦੇ ਵਿੱਚ ਦੁਨੀਆ ਲੱਭਣ ਦੇ ਲਈ ਤੁਰੇ, ਕੋਈ ਵਾਸਕੋ ਡੀ ਗਾਮਾ ਉੱਥੇ ਪਹੁੰਚ ਗਿਆ, ਕੋਲੰਬਸ ਨੇ ਅਮਰੀਕਾ ਲੱਭ ਲਿਆ, ਔਰ ਵਕਤ ਪਾ ਕੇ ਉਦੋਂ ਤਾਂ ਸਰਵਾਈਵਲ ਲਈ ਸਮੁੰਦਰਾਂ 'ਚ ਰਾਹ ਕਿੱਥੋਂ ਦੇਖਣਾ ਕੀ ਹੈ। ਫਿਰ ਸਾਰੇ ਪਾਣੀ ਵੀ ਵੰਡੇ ਗਏ, ਬੜੇ ਜਿਹੜੇ ਨੇ ਉਹ ਸੋਫਿਸਟੀਕੇਟ ਜਹਾਜ਼, ਔਰ ਜਿਸ ਕਿਸਮ ਦਾ ਜਦੋਂ ਉਸ ਦਾ ਟਾਈਟੈਨਿਕ ਦਾ ਜ਼ਿਕਰ ਹੁੰਦਾ ਹੈ ਵੀ ਕਿੰਨਾ ਵੱਡਾ ਜਿਹੜਾ ਟਾਈਟੈਨਿਕ ਸਾਰੇ ਦਾ ਸਾਰਾ ਹੀ ਡੁੱਬ ਗਿਆ। ਲੇਕਿਨ ਅੱਜ ਜਦੋਂ ਅਸੀਂ ਈਰਾਨ ਦੇ ਉੱਤੇ ਜਿਹੜਾ ਇਜ਼ਰਾਈਲੀ ਧਾਵੇ ਦੀ ਗੱਲ ਕਰ ਰਹੇ ਹਾਂ, ਔਰ ਜਿਹੜੀ ਖਬਰ ਜਿਸ ਨੂੰ ਅਮਰੀਕਨ ਜਿਹੜੇ ਸੈਕਟਰੀ ਆਫ ਡਿਫੈਂਸ ਨੇ ਬਰੀਫ ਕੀਤਾ, US submarine sinks Iranian Navy vessel near Sri Lanka, war edges closer to Indian waters। ਕਿ ਭਾਰਤੀ ਪਾਣੀਆਂ ਦੇ ਨੇੜੇ, ਹਾਲਾਂਕਿ ਇਹ ਵਾਕਿਆ ਇੰਟਰਨੈਸ਼ਨਲ ਪਾਣੀਆਂ ਦੇ ਵਿੱਚ ਹੋਇਆ, ਕਿਉਂਕਿ ਇਹ ਵੀ ਇਹਨਾਂ ਨੇ ਕੈਲਕੂਲੇਟ ਕੀਤਾ ਹੋਇਆ ਵੀ ਜਿਸ ਮੁਲਕ ਦੇ ਨੇੜੇ ਜਿਹਦੇ ਨਾਲ ਸਮੁੰਦਰ ਲੱਗਦਾ ਹੈ ਉਹਦੇ ਕਿੰਨੇ ਮੀਲ ਜਿਹੜੇ ਨੇ ਉਹਦੇ ਤੇ ਉਹਦੀ ਜੂਰਿਸਡਿਕਸ਼ਨ ਹੈ, ਤੇ ਕਿਹੜੇ ਜਿਹੜੇ ਨੇ ਇੰਟਰਨੈਸ਼ਨਲ ਪਾਣੀ ਨੇ। ਹੁਣ ਇਹ ਜਿਹਦਾ ਜ਼ਿਕਰ, ਔਰ ਇਸੇ ਤਰ੍ਹਾਂ ਇਸ ਨੂੰ ਰਿਪੋਰਟ ਮੀਡੀਆ ਨੇ ਸੰਕ ਬਾਈ ਏ ਟਾਰਪੀਡੋ, ਕੁਆਇਟ ਡੈਥ, US Secretary of War confirms hit on Iranian vessel in Indian Ocean। ਕਿ ਜੀ ਅਸੀਂ ਚੁੱਪ ਦੀ ਨੀਂਦੇ ਸਵਾ ਦਿੱਤਾ। ਇਸ ਨੂੰ ਵਾਟਰੀ ਗ੍ਰੇਵ ਵੀ ਕਹਿੰਦੇ ਨੇ। ਹੁਣ ਪਾਣੀ ਦੇ ਵਿੱਚ ਤਾਂ ਕੋਈ ਕਬਰ ਨਹੀਂ ਬਣਦੀ, ਜਦੋਂ ਤੁਸੀਂ ਡੋਬ ਵੀ ਦਿੰਦੇ ਹੋ ਕਿਸੇ ਨੂੰ, ਉਹ ਵਾਟਰੀ ਗ੍ਰੇਵ ਹੈ। ਹੁਣ ਕਹਿੰਦੇ ਜੀ ਉਹਨਾਂ ਨੂੰ ਵਾਟਰੀ ਗ੍ਰੇਵ ਮਿਲੀ, ਕੁਆਇਟ ਡੈਥ ਹੋਈ। ਹੁਣ ਕਹਾਣੀ ਕੀ ਹੈ ਕਿ ਭਾਈ ਭਾਰਤ ਨੇ ਵਿਸ਼ਾਖਾਪਟਨਮ ਦੇ ਵਿੱਚ ਮਿਲਨ ਦੇ ਨਾਂ ਥੱਲੇ, ਕਿ ਜੀ ਮਿਲਨ ਦਾ ਉਹਨਾਂ ਨੇ ਥੀਮ ਜਿਹੜਾ ਦਿੱਤਾ ਹੈ ਯੂਨਾਈਟਿਡ ਥਰੂ ਓਸ਼ਨਸ, ਸਮੁੰਦਰ, ਪੈਸੀਫਿਕ, ਐਟਲਾਂਟਿਕ, ਇੰਡੀਅਨ ਓਸ਼ਨ, ਫਲਾਣੇ ਟਿਮਕੇ, ਔਰ 74 ਮੁਲਕਾਂ ਦੀ ਨੇਵੀ ਨੂੰ ਉਹਨਾਂ ਦੇ ਜਹਾਜ਼ਾਂ ਨੂੰ ਸੱਦਾ ਦਿੱਤਾ ਕਿ ਭਾਈ ਸਾਂਝੀ ਐਕਸਰਸਾਈਜ਼ ਕਰੀਏ ਮਿਲਨ ਦੀ, ਜੁਆਇੰਟ ਥਰੂ ਓਸ਼ਨ। ਔਰ ਇਹ 16 ਫਰਵਰੀ ਤੋਂ ਸ਼ੁਰੂ ਹੋਈ ਜਿਹੜੀ ਇਹ ਮਿਲਨ ਐਕਸਰਸਾਈਜ਼ ਸੀ, ਜਿਹਦੇ 'ਚ ਈਰਾਨ ਦਾ ਜਹਾਜ਼ ਵੀ ਸ਼ਾਮਲ ਸੀ,
ਜਾਪਾਨ, ਸਾਊਥ ਕੋਰੀਆ, ਰਸ਼ੀਆ, ਆਸਟ੍ਰੇਲੀਆ, ਅਮਰੀਕਨ ਸ਼ਾਮਲ ਨਹੀਂ ਹੋਏ। ਹੁਣ ਇਹ ਮਿਲਨ ਤਾਂ ਹੋ ਗਿਆ, 2 ਹਫ਼ਤੇ ਉਹਨਾਂ ਨੇ ਕੀਤਾ, ਔਰ ਉਸ ਤੋਂ ਬਾਅਦ ਜਿਹੜਾ ਈਰਾਨ ਦਾ ਸ਼ਿਪ ਸੀ ਉਹ ਉੱਥੋਂ ਵਿਦਾ ਹੋਇਆ, ਔਰ ਉਹ ਜਦੋਂ ਇੰਟਰਨੈਸ਼ਨਲ ਵਾਟਰ ਦੇ ਵਿੱਚ ਪਹੁੰਚਿਆ ਤੇ ਅਮਰੀਕਾ ਦੀ ਸਬਮਰੀਨ ਪਣਡੁੱਬੀ ਨੂੰ ਕਹਿੰਦੇ ਨੇ, ਜਿਹੜੀ ਜ਼ਮੀਨ ਦੇ ਜਿਹੜੀ ਪਾਣੀ ਦੇ ਡੀਪ ਚੱਲਦੀ ਹੈ, ਪਾਣੀ ਦੇ ਵਿੱਚ ਹੁੰਦੀ ਹੈ, ਵੈਲ ਇਕਵਿਪਡ ਨਿਊਕਲੀਅਰ ਸਬਮਰੀਨਸ ਵੀ ਨੇ, ਪਣਡੁੱਬੀਆਂ ਉਹਨਾਂ ਦੇ ਲਈ ਪੰਜਾਬੀ ਲਫ਼ਜ਼ ਹੈ। ਉਹ ਜਿਹੜਾ ਅਮਰੀਕਾ ਦੀ ਇੱਕ ਸਬਮਰੀਨ ਨੇ, ਉਸ ਦੇ ਉੱਤੇ ਹੁਣ ਬਹੁਤ ਵਾਰੀ ਅਸੀਂ ਇਹ ਲਫ਼ਜ਼ ਪੰਜਾਬੀ 'ਚ ਵੀ ਇਸਤੇਮਾਲ ਕਰਦੇ ਹਾਂ, ਆਇਆ ਇੱਥੋਂ ਹੀ ਹੈ, ਸ਼ਿਪ 'ਚੋਂ ਹੀ। ਅਸੀਂ ਕਹਿੰਦੇ ਜੀ ਫਲਾਣਾ ਕੰਮ ਤਾਂ ਬਿਲਕੁਲ ਠੀਕ ਹੋ ਰਿਹਾ ਸੀ, ਸਾਡੇ ਸ਼ਰੀਕਾਂ ਨੇ ਤਾਰਪੀਡੋ ਕਰਤਾ। ਹੁਣ ਜਿਹੜਾ ਤਾਰਪੀਡੋ ਹੈ ਐਕਚੁਅਲੀ ਇਸ ਹਮਲੇ ਨੂੰ ਹੀ ਕਹਿੰਦੇ ਨੇ। ਜਦੋਂ ਇਹ ਤਾਰਪੀਡੋ ਫਾਇਰ ਹੁੰਦਾ ਹੈ ਉਹ ਡੁੱਬਿਆ, ਔਰ ਨਤੀਜੇ ਦੇ ਤੌਰ ਤੇ ਕਿਉਂਕਿ ਜਿਹੜਾ ਇੰਟਰਨੈਸ਼ਨਲ ਵਾਟਰ ਸੀ ਤੇ ਉਹ ਡੁੱਬਦੇ ਜਿਹੜਾ ਉਹਨਾਂ ਦੀ ਸ਼ਿਪ ਦਾ ਸੀ, ਉਹਦੇ 'ਚ ਜਿਹੜੇ ਸ਼ਾਇਦ 180 ਕਿ ਕਿੰਨੇ ਲੋਕਾਂ ਦੀ ਪ੍ਰੈਜ਼ੈਂਸ ਦਾ ਜ਼ਿਕਰ ਹੈ, ਹੁਣ ਮੇਰੇ ਸਾਹਮਣੇ ਐਗਜ਼ੈਕਟ ਫਿਗਰ ਨਹੀਂ ਹੈ। ਅੱਛਾ। ਉਹਨਾਂ ਨੇ SOS ਕਾਲ ਦਿੱਤੀ। ਹੁਣ SOS ਲਫ਼ਜ਼ ਵੀ ਉੱਥੋਂ ਹੀ ਆਇਆ ਕਿ ਜਦੋਂ ਡੁੱਬੇ, ਸੇਵ ਆਵਰ ਸੋਲਸ। ਤੇ ਸ੍ਰੀਲੰਕਾ ਦੇ ਪਾਣੀਆਂ ਦੇ ਨੇੜੇ ਸੀ, ਉਹਨਾਂ ਨੇ ਐਫਰਟ ਔਰ ਦੂਸਰਾ ਕੀਤਾ, ਔਰ ਜਿਹੜੀ ਮੀਡੀਆ ਰਿਪੋਰਟਿੰਗ ਹੈ ਉਹਦੇ ਮੁਤਾਬਕ ਇਹ ਹੈ ਕਿ ਭਾਈ ਕੁਛ ਜਿਹੜੇ ਨੇ ਉਹਨਾਂ ਨੇ 25 ਜਾਂ 30 ਉਹ ਬਚਾਏ ਵੀ ਨੇ, ਸੀਰੀਅਸਲੀ ਜ਼ਖਮੀ ਨੇ, ਔਰ ਬਾਕੀ ਜਿਹੜੇ ਨੇ ਡੈਡ ਬਾਡੀਜ਼ ਵੀ ਕੁਛ ਰਿਕਵਰ ਕੀਤੀਆਂ। ਔਰ ਇਹ ਜਿਹੜੀ ਹੈ ਇਸ ਨੂੰ ਜਿਵੇਂ ਇਸ ਦੇ ਉੱਤੇ ਹੁਣ ਜਿਹੜਾ ਕਮੈਂਟ ਹੈ, ਔਰ ਇਹਦੇ ਤੇ ਇੰਡੀਆ ਦੇ ਈਰਾਨ ਦੇ ਨੇਵੀ ਕਮਾਂਡਰ ਏਅਰ ਐਡਮਿਰਲ ਸ਼ਾਹਰਾਮ ਇਰਾਨੀ ਨੇ ਇੰਡੀਆ ਦੇ ਚੀਫ ਆਫ ਨੇਵਲ ਸਟਾਫ ਨੂੰ ਵੀ ਕਾਲ ਕੀਤਾ ਕਿ ਭਾਈ ਇਹ ਤੁਹਾਡੀ ਜ਼ਿੰਮੇਵਾਰੀ ਸੀ, ਗੁੱਡਵਿਲ ਡਿਪਲੋਮੈਟਿਕ ਐਫਰਟ ਸੀ, ਗੁੱਡਵਿਲ ਜੈਸਚਰ ਸੀ, ਔਰ ਮਹਿਮਾਨ ਦੇ ਉੱਤੇ ਤੁਹਾਡੇ ਮਹਿਮਾਨ ਸੀ, ਤੁਸੀਂ ਉਹਨਾਂ ਨੂੰ ਜਾਂ ਪ੍ਰੋਟੈਕਸ਼ਨ ਦਿੰਦੇ ਜਾਂ ਨਾ ਜਾਣ ਦਿੰਦੇ ਜਾਂ ਦੂਜੇ ਨੂੰ। ਸੋ ਇਸ ਦੇ ਉੱਤੇ ਜਿਹੜਾ ਕਾਫੀ ਤਨਕੀਦ ਵੀ ਹੋ ਰਹੀ ਹੈ ਕਿ ਭਾਈ ਇਹ ਸਾਰਾ ਕੀ ਵਾਪਰਿਆ। ਲੇਕਿਨ ਇਸ ਦੇ ਉੱਤੇ ਬ੍ਰਹਮ ਚੈਲਾਨੀ ਜਿਹੜਾ ਕਿਸੇ ਜ਼ਮਾਨੇ ਦੇ ਵਿੱਚ ਐਸੋਸੀਏਟਡ ਪ੍ਰੈਸ ਦਾ ਰਿਪੋਰਟਰ ਹੁੰਦਾ ਸੀ, ਜਦੋਂ ਜੂਨ 84 ਦਾ ਹਮਲਾ ਹੋਇਆ, ਘੱਲੂਘਾਰਾ 84, ਅੱਛਾ, ਬਾਅਦ ਦੇ ਵਿੱਚ ਬਹੁਤ ਹਿੰਦੂ ਤੋਂ ਵੀ ਬਣਿਆ ਹੋਇਆ, ਇਹਨੇ ਥਿੰਕ ਟੈਂਕ ਬਣਾਇਆ ਹੋਇਆ ਔਰ ਕਰਦਾ। ਉਹਨੇ ਟਵੀਟ ਕਰਕੇ ਇਹ ਕਿਹਾ ਕਿ ਇਹ ਟਾਰਪੀਡੋ ਇਨ ਇੰਡੀਆਜ਼ ਬੈਕਯਾਰਡ, ਵਾਈ ਦਾ US ਸਟ੍ਰਾਈਕ ਲੁਕਸ ਲਾਈਕ ਐਨ ਅਨਫ੍ਰੈਂਡਲੀ ਐਕਟ, ਕਿ ਅਮਰੀਕਾ ਨੇ ਇਸ ਹਮਲੇ ਦੇ ਨਾਲ ਭਾਰਤ ਨੂੰ ਘੜੀਸ ਕੇ ਸ਼ੱਕੀ ਹਾਲਾਤ ਖੜਾ ਕਰ ਦਿੱਤਾ ਹੈ, ਅਨਫ੍ਰੈਂਡਲੀ ਐਕਟ ਹੈ। ਉਹਨਾਂ ਨੇ ਕਿਹਾ ਕਿ ਦਾ US ਟਾਰਪੀਡੋਇੰਗ ਆਫ ਇਰਾਨੀਅਨ ਫ੍ਰਿਗੇਟ ਆਇਰਿਸ ਡੈਨੋ, ਇਹ ਉਹਦਾ ਨਾਂ ਸੀ ਉਸ ਫ੍ਰਿਗੇਟ ਦਾ, in India's maritime backyard is more than a battlefield event. It is strategic embarrassment for New Delhi. Navi Delhi ਦੇ ਲਈ ਇਹ ਬੜੀ ਵੱਡੀ embarrassment ਹੈ। The ship had just participated in India's flagship Milan 2026 naval exercise, where along with other foreign warships, it sailed as a diplomatic guest of the Indian Navy. ਕਿ ਇਹ ਇਰਾਨੀਅਨ ਜਿਹੜਾ ਫ੍ਰਿਗੇਟ ਸੀ ਇਹ ਡਿਪਲੋਮੈਟਿਕ ਗੈਸਟ ਸੀ ਭਾਰਤ ਦੀ ਨੇਵੀ ਦਾ। ਬਾਈ ਸਿੰਕਿੰਗ ਏ ਵੈਸਲ ਰਿਟਰਨਿੰਗ ਫਰੋਮ ਐਨ ਇੰਡੀਅਨ ਹੋਸਟਡ ਮਲਟੀਲੈਟਰਲ ਐਕਸਰਸਾਈਜ਼, ਵਾਸ਼ਿੰਗਟਨ effectively turned India's maritime neighborhood into a war zone, raising uncomfortable questions about India's authority in its own backyard. ਇਹਦਾ ਮਤਲਬ ਹੈ ਕਿ ਵੀ ਇੰਡੀਆ ਦੀ ਆਪਣੇ ਪਿਛਵਾੜੇ ਦੇ ਵਿੱਚ ਵੀ ਜਿਹੜੀ ਹੈ ਕੋਈ ਅਥਾਰਟੀ ਨਹੀਂ ਹੈ, ਅਨਫ੍ਰੈਂਡਲੀ ਐਕਟ ਕਿ ਵੀ ਉਹਨਾਂ ਦੇ ਪਾਣੀ ਆ ਜਿਹੜਾ ਤੁਹਾਡਾ ਗੈਸਟ ਹੈ ਉਸ ਨੂੰ ਜਿਹੜਾ ਉਹਨਾਂ ਨੇ ਡੋਬ ਦਿੱਤਾ। ਇਨ ਡਿਪਲੋਮੈਟਿਕ ਟਰਮਸ ਦਾ ਸਟ੍ਰਾਈਕ ਵਾਇਓਲੇਟਡ ਦਾ ਅਨਰਿਟਨ ਕੋਡ ਆਫ ਨੇਵਲ ਹੌਸਪਿਟੈਲਿਟੀ। ਇਹ ਕਾਨੂੰਨ 'ਚ ਨਹੀਂ ਲਿਖਿਆ ਹੋਇਆ, ਅਨਰਿਟਨ ਹੈ ਨੇਵੀ ਦੀ ਹੌਸਪਿਟੈਲਿਟੀ ਦੇ ਐਂਗਲ ਤੋਂ। ਅਟੈਕਿੰਗ ਏ ਸ਼ਿਪ ਇਮੀਡੀਏਟਲੀ ਆਫਟਰ ਇਟ ਲੀਵਸ ਏ ਹੋਸਟ ਵਾਟਰ is widely seen as a slight to that host. The message to participating navies is stark. Attending India's exercise may not guarantee safety once they sail away. कि मैसेज दिता है अमरीका ने उसनू सिंक करके कि भारत की मेहमान नवाजी दे विच आके तुसी ये ना समझना कि भी तुसी सेफ हो, असी तुहानू डोब सकते हैं। अच्छा, implications go deeper. Prime Minister Modi's Mahasagar vision, positioning India as the Indian Ocean's preferred security partner, rests on the idea
that New Delhi can convene cooperation and maintain stability in the region. ਕਿ ਭਾਈ ਸੌਫਟ ਪਾਵਰ ਦੇ ਤੌਰ ਤੇ ਦੇਖਿਆ ਜਾਂਦਾ ਹੈ ਕਿ ਵੀ ਇਹ ਜਿਹੜਾ ਇੱਕ ਸਿਕਿਉਰਿਟੀ ਗਾਰਡ ਹੈ ਕਾਮਯਾਬ. The US strike shattered that image by demonstrating that a distant power can employ lethal force in India's maritime backyard without coordination. ਵੀ ਬਿਨਾਂ ਕੋਆਰਡੀਨੇਸ਼ਨ ਤੋਂ ਜਿਹੜਾ ਹੈ ਉਹ ਅਮਰੀਕਾ ਇਸ ਕਿਸਮ ਦਾ ਐਕਟ ਕਰ ਸਕਦਾ. Worse, the attack occurred near Sri Lanka, just south of India's maritime boundary, precisely the space India hopes to keep insulated from Middle Eastern wars. ਕਿ ਜਿਹੜਾ ਇੰਡੀਆ ਚਾਹੁੰਦਾ ਵੀ ਇਸ ਮਿਡਲ ਈਸਟ ਦੀ ਵਾਰ ਇੱਥੋਂ ਤੱਕ ਨਾ ਆਏ, ਉਹ ਤਾਂ ਆ ਗਈ, ਤਾਂ ਡੁੱਬਿਆ ਹੀ ਉੱਥੇ ਸ੍ਰੀਲੰਕਾ ਦੇ ਨੇੜੇ. Instead, the Indian Ocean suddenly looks like an extension of that conflict. ਕਿ ਇਹ ਜਿਹੜੀ ਜੰਗ ਹੈ ਪਰਸ਼ੀਆ ਚੋਂ ਨਿਕਲ ਕੇ ਈਰਾਨ ਦੇ ਉਸ ਚੋਂ ਅਰੇਬਿਕ ਸੀ ਚੋਂ ਨਿਕਲ ਕੇ ਇੰਡੀਅਨ ਓਸ਼ਨ ਤੱਕ ਆ ਗਈ. The result is a jamming paradox. Washington may see the torpedoing as legitimate wartime action against an enemy vessel, but from New Delhi's vantage point, it was an unfriendly act, one that undermined India's diplomacy, its convening power, and claim to regional maritime leadership. कि भाई भारत की लीडरशिप भी गई, दूजी भी गई. In one torpedo strike, American hard power has punctured India's carefully cultivated soft power. ਕਿ ਇੰਡੀਆ ਨੇ ਬੜੇ ਧਿਆਨ ਨਾਲ ਆਪਣੇ ਆਪ ਨੂੰ ਐਜ਼ ਏ ਸੌਫਟ ਪਾਵਰ ਬਣਾਇਆ ਸੀ. ਹਾਰਡ ਪਾਵਰ ਅਮਰੀਕਾ ਦੇ ਨੇ ਉਹਨਾਂ ਨੂੰ ਦਰਵਾਜ਼ਾ ਦਿਖਾ ਦਿੱਤਾ ਹੈ. ਮੈਂ ਇਹਦੇ 'ਚ ਕੋਈ ਗੱਲ ਕਹਿ ਰਿਹਾ ਵੀ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਇਸ ਸਾਰੇ ਦੇ ਵਿੱਚ, ਕਿਉਂਕਿ ਜਿਸ ਅੰਦਾਜ਼ 'ਚ ਜਾ ਕੇ ਮੋਦੀ ਨੇਤਨਯਾਹੂ ਦੇ ਉਹ ਗਿਆ ਉੱਥੇ, ਜਿਵੇਂ ਉਹਨੇ ਚੁੱਪੀ ਰੱਖੀ ਹੋਈ ਹੈ, ਜਿਵੇਂ ਇਹ ਬਿਲਕੁਲ ਮੋਦੀ ਪਾਰਟੀ ਹੈ, ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਟਿਪ ਆਫ ਹੀ ਜਿਹੜਾ ਹੈ ਉਹ ਮੋਦੀ ਗਵਰਨਮੈਂਟ ਨੇ ਦਿੱਤਾ ਹੋਏ ਕਿ ਭਾਈ ਆ ਗਿਆ ਇਹ ਸਾਡੇ ਪਾਣੀਆਂ 'ਚ ਹੀ ਹੈ, ਕਰ ਲਓ ਆਪਣਾ ਕੰਮ. ਇਹ ਤਾਂ ਬ੍ਰਹਮਚਰਾਨੀ ਦਾ ਹੋਰ ਉਹ ਜਿਹੜਾ ਉਸ ਦਾ ਬਣ ਰਿਹਾ ਗੁੱਡਾ ਕਿ ਜੀ ਸੌਫਟ ਪਾਵਰ ਤੇ ਫਲਾਣਾ ਢਿਮਕਾ. ਇਹ ਬਿਲਕੁਲ ਜਿਹੜਾ ਇੰਡੀਆ ਇਹ ਸਾਰੇ 'ਚ ਇੱਕ ਧਿਰ ਵੀ ਹੋ ਸਕਦਾ ਹੈ ਇਸ ਸਾਰੇ ਦੇ ਵਿੱਚ. ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ. ਸੋ ਹੱਥਾਂ ਲੈਣੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ. ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ. ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ. ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ. ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ. ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ. ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ. ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ. ਟੀਵੀ 84, ਸੱਚ ਦੀ ਆਵਾਜ਼. ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ. ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ. ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ. ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ. ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ. ਧੰਨਵਾਦ. ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ. ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ. ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ. ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ. ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ. ਤੁਸੀਂ ਸਾਨੂੰ ਸਾਡੇ ਫੋਨ ਨੰਬਰ 713686
9277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਅਲਟੀ ਸਰਵਿਸਿਜ਼। ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਸਾਨੂੰ ਇੱਕ ਲਿਖਤ ਵਸੂਲ ਹੋਈ ਹੈ ਵੀਰ ਹਰਪ੍ਰੀਤ ਸਿੰਘ ਜੁਰਾਂ ਦੀ, ਔਰ ਉਹਨਾਂ ਨੇ ਇਸ ਦਾ ਜਿਸ ਦਾ ਵਿਸ਼ਾ ਵੀ ਹੈ ਲਿਖਦਾ ਕਿ ਮੌਜੂਦਾ ਇਰਾਨ ਜੰਗ ਦੇ ਦੌਰਾਨ ਸਿੱਖ ਕੌਮ ਦਾ ਕੀ ਸਟੈਂਡ ਹੋਣਾ ਚਾਹੀਦਾ ਹੈ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਿਸੇ ਵੀ ਵਿਸ਼ੇ ਦੇ ਉੱਤੇ ਅੱਡ-ਅੱਡ ਰਾਵਾਂ ਹੋਣੀਆਂ ਇਹ ਜ਼ਿੰਦਾ ਕੌਮਾਂ ਦੀ ਨਿਸ਼ਾਨੀ ਹੁੰਦੀ ਹੈ। ਔਰ ਹਮੇਸ਼ਾ ਹੀ ਸਿੱਖ ਮਜ਼ਹਬ ਦੇ ਵਿੱਚ ਜਾਂ ਸਾਡੀ ਰਵਾਇਤ ਦੇ ਵਿੱਚ ਵਿਚਾਰ ਨੂੰ, ਡਿਸਕਸ਼ਨ ਨੂੰ ਜਿਹੜਾ ਹੈ ਉਹ ਐਨਕਰੇਜ ਕੀਤਾ ਗਿਆ ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਇਹ ਜਿਹੜੀ ਵੀਕਐਂਡ ਦੇ ਉੱਤੇ ਈਰਾਨ ਦੇ ਖਿਲਾਫ ਇਜ਼ਰਾਈਲ ਨੇ ਅਮਰੀਕਾ ਦੇ ਨਾਲ ਘੜੀਸ ਕੇ ਅਮਰੀਕਾ ਨੂੰ ਇਸ ਜੰਗ ਦਾ ਹਿੱਸਾ ਬਣਾਇਆ, ਇਸ ਨੂੰ ਲੈ ਕੇ ਵੀ ਇੱਕ ਹੈਲਥੀ ਡਿਬੇਟ ਵੀ ਹੈ। ਇੱਕ ਧਿਰ ਜਿਹੜੀ ਹੈ ਉਹ ਇਸ ਗੱਲ ਦੀ ਐਡਵੋਕੇਸੀ ਕਰਦੀ ਹੈ ਕਿ ਭਾਈ ਕਿਉਂਕਿ ਸਾਡਾ ਆਪਣੇ ਮੁਲਕ ਦਾ ਦਾਰਮਦਾਰ ਖਾਲਿਸਤਾਨ ਬਣਾਉਣ ਦਾ ਉਸ 'ਚ ਅਮਰੀਕਾ ਦਾ ਮੇਜਰ ਰੋਲ ਹੋਣਾ ਹੈ, ਇਸ ਲਈ ਸਾਨੂੰ ਅੱਖਾਂ ਬੰਦ ਕਰਕੇ ਅਮਰੀਕਾ ਦੀ ਹਮਾਇਤ ਕਰਨੀ ਚਾਹੀਦੀ ਹੈ। ਇੱਕ ਜਿਹੜਾ ਹੈ ਉਹ ਇਹ ਸੋਚਦੇ ਨੇ ਕਿ ਭਾਈ ਠੀਕ ਹੈ, ਜਿੱਥੋਂ ਤੱਕ ਪੋਲੀਟੀਕਲ ਈਰਾਨ ਦੀ ਜਾਂ ਦੂਸਰੀ ਫਿਲਾਸਫੀ ਹੈ ਉਹਨਾਂ ਦੀ ਜਿਹੜੀ ਕਲਰਜੀ ਹੈ ਉਹਦੇ ਨਾਲ ਭਾਵੇਂ ਅਸੀਂ ਸਹਿਮਤ ਨਾ ਵੀ ਹੋਈਏ, ਲੇਕਿਨ ਜਦੋਂ ਕਿਤੇ ਵੀ ਤੰਗੋਜ਼ ਹੋ ਰਹੀ, ਖਾਸ ਤੌਰ 'ਤੇ ਇਜ਼ਰਾਈਲ ਦਾ ਜਿਹੜਾ ਗ੍ਰੇਟਰ ਇਜ਼ਰਾਈਲ ਬਣਾਉਣ ਦੀ ਲਾਈਨ ਦੇ ਥੱਲੇ ਜਿਸ ਕਿਸਮ ਦਾ ਸਾਰਾ ਜਿਹੜਾ ਇੰਟਰਨੈਸ਼ਨਲ ਲਾਅ ਜਾਂ ਇੰਟਰਨੈਸ਼ਨਲ ਆਰਡਰ ਉਸ ਨੂੰ ਤਹਿਸ ਨਹਿਸ ਕੀਤਾ ਜਾ ਰਿਹਾ, ਇਹ ਠੀਕ ਨਹੀਂ ਹੈ। ਔਰ ਅਲਟੀਮੇਟਲੀ ਕਿਉਂਕਿ ਇਜ਼ਰਾਈਲ ਨੇ ਔਰ ਭਾਰਤ ਦੀਆਂ ਸਾਂਝਾਂ ਕੱਲੀਆਂ ਹੁਣ ਮੋਸਾਦ ਔਰ ਰਾਹ ਤੱਕ ਮਹਿਦੂਦ ਨਹੀਂ ਨੇ, ਹੁਣ ਖੁੱਲ੍ਹ ਕੇ ਈਵਨ ਇਸ ਟਕਰਾਅ ਵੇਲੇ ਵੀ ਇੰਡੀਆ ਜਿਹੜਾ ਉਹ ਇਜ਼ਰਾਈਲ ਦੇ ਨਾਲ ਨਜ਼ਰ ਆ ਰਿਹਾ। ਸੋ ਜ਼ਾਹਰ ਹੈ ਵੀ ਕਿਤੇ ਨਾ ਕਿਤੇ ਸਾਡੀਆਂ ਵੈਲਿਊਜ਼ ਦਾ ਸਮਝੌਤਾ ਹੋਇਆ ਵੀ ਸਾਨੂੰ ਜਿਹੜਾ ਉਹ ਆਪਣੀ ਨਿਊਟਰੈਲਿਟੀ ਜਾਂ ਇੰਡੀਪੈਂਡੈਂਸ ਕਾਇਮ ਰੱਖਣੀ ਚਾਹੀਦੀ ਹੈ। ਠੀਕ ਨੂੰ ਠੀਕ, ਗਲਤ ਨੂੰ ਗਲਤ ਕਹਿਣਾ ਚਾਹੀਦਾ, ਭਾਵੇਂ ਅਸੀਂ ਜਿਸ ਵੀ ਮੁਲਕ 'ਚ ਜਿਨ੍ਹਾਂ ਦੇ ਸ਼ਹਿਰੀ ਹੈ, ਸਾਡੀ ਲਾਇਲਟੀ ਉਹਨਾਂ ਦੇ ਨਾਲ ਹੈ। ਇੱਕ ਉਹ ਵੀ ਕਲਾਸ ਹੈ ਜਿਹਨਾਂ ਨੇ ਸਾਡੇ ਤੋਂ ਵੀ ਸਵਾਲ ਕੀਤਾ, ਦੇਖੋ ਜੀ ਤੁਸੀਂ ਅਮਰੀਕਾ 'ਚ ਰਹਿੰਦੇ ਹੋ, ਅਮਰੀਕਾ ਦੀ ਜਿਹੜੀ ਹੈ ਉਹ ਸ਼ਹਿਰੀਅਤ ਤੁਸੀਂ ਲਈ ਹੋਈ ਹੈ ਅਤੇ ਤੁਸੀਂ ਕ੍ਰਿਟਿਸਾਈਜ਼ ਕਰਦੇ ਹੋ ਫਲਾਣੀ ਗੱਲ ਨੂੰ, ਟਿਮਕੇ ਨੂੰ। ਸ਼ਾਇਦ ਇਸ ਕਿਸਮ ਦੇ ਵੀਰ ਅਮਰੀਕਨ ਨਹੀਂ ਨੇ, ਬਹੁਤੇ ਸਾਰੇ ਸ਼ਾਇਦ ਹੋਰ ਖਿੱਤਿਆਂ 'ਚੋਂ ਨੇ, ਭਾਰਤ 'ਚੋਂ ਹੋਣਗੇ। ਉਹਨਾਂ ਨੂੰ ਇਹ ਲੱਗਦਾ ਹੈ ਵੀ ਸਟੇਟ ਔਰ ਸਟੇਟ ਪੋਲਿਸੀ ਹੀ ਉਹਦੀ, ਕਿਉਂਕਿ ਉਹ ਮੋਦੀ ਦੇ ਉਸ ਮਾਹੌਲ 'ਚ ਗਿੱਝੇ ਹੋਏ ਨੇ ਕਿ ਜੀ ਜਿਹੜਾ ਮੋਦੀ ਦੇ ਖਿਲਾਫ ਬੋਲੇ ਬੀਜੇਪੀ ਦੇ ਐਂਟੀ ਨੈਸ਼ਨਲ ਹੈ। ਸੋ ਉਹਨਾਂ ਨੂੰ ਇਸ ਮੁਲਕ ਦੀ ਬਿਊਟੀ ਦਾ ਅਹਿਸਾਸ ਨਹੀਂ ਹੈ ਕਿ ਭਾਈ ਜੇ ਇਸ ਮੁਲਕ ਦੇ ਵਿੱਚ ਇਹਨੇ ਤਰੱਕੀ ਕੀਤੀ 200, 300, 250 ਸਾਲ ਦੇ ਵਿੱਚ ਓਨਲੀ ਸੁਪਰ ਪਾਵਰ ਬਣਿਆ, ਤਾਂ ਉਹਦੀ ਸਭ ਤੋਂ ਵੱਡੀ ਬਿਊਟੀ ਆਜ਼ਾਦੀ ਦੇ ਨਾਲ ਈਵਨ ਆਪਣੀ ਲੀਡਰਸ਼ਿਪ ਨੂੰ ਵੀ, ਜਿੱਥੇ ਉਹਨਾਂ ਨੂੰ ਸ਼ਹਿਰੀਆਂ ਨੂੰ ਲੱਗਦਾ ਹੈ ਕਿ ਵੀ ਇਹ ਲਾਈਨ ਠੀਕ ਨਹੀਂ ਹੈ, ਉਸ ਦਾ ਵਿਰੋਧ ਕਰਨਾ। ਔਰ ਇਹੀ ਕਾਰਨ ਹੈ ਕਿ ਜੰਗ ਦੇ ਸ਼ੁਰੂ ਹੋਣ 'ਚ ਜਿਹੜਾ ਔਰ 80 ਤੋਂ ਜ਼ਿਆਦਾ ਜਿਹੜੇ ਪ੍ਰੋਟੈਸਟ ਅਮਰੀਕਾ ਭਰ 'ਚ ਹੋਏ, ਉਹਦੇ 'ਚ ਕੋਈ ਸਾਡੇ ਲੋਕ ਤਾਂ ਆਪਣਾ ਕੰਮ ਨਹੀਂ ਛੱਡ ਕੇ ਰਾਜੀ, ਉਹ ਤਾਂ ਨਹੀਂ ਜਾ ਕੇ ਉੱਥੇ ਗਏ ਕਿ ਉਹ ਜੰਗ ਦਾ ਵਿਰੋਧ, ਉਹ ਅਮਰੀਕਨ ਨੇ, ਗੋਰੇ ਹੋਣ, ਕਾਲੇ ਹੋਣ, ਦੂਜੇ ਹੋਣ। ਸੋ ਇਹ ਬਿਊਟੀ ਹੈ ਕਿ ਭਾਈ ਜਿੱਥੇ ਤੁਸੀਂ ਜਿਹੜਾ ਤੁਹਾਨੂੰ ਸਟੈਪ ਲੱਗਦਾ ਹੈ ਕਿ ਵੀ ਇਹ ਸਾਡੀ ਜੰਗ ਨਹੀਂ ਹੈ, ਇਹ ਇਜ਼ਰਾਈਲ ਦੀ ਜੰਗ ਹੈ। ਔਰ ਇਹ ਵੱਡੇ ਜਿਹੜੇ ਟਰੰਪ ਦੇ ਸਪੋਰਟ ਬੇਸ, ਮੇਕ ਅਮਰੀਕਾ ਗ੍ਰੇਟ ਅਗੇਨ, ਉਹਨਾਂ ਦੀ ਲਾਈਨ ਹੈ। ਸੋ ਇਸ ਲਈ ਅਸੀਂ ਦੋਨੋਂ ਸਾਈਡਸ ਦੀ ਹੀ ਜਿਹੜੀ ਹੈ ਉਹ ਉਹਨਾਂ ਦੇ ਵਿਊ ਪੁਆਇੰਟ ਨੂੰ ਡਿਸਕਸ ਕੀਤਾ ਪਿਛਲੇ ਦਿਨਾਂ ਦੇ ਪ੍ਰੋਗਰਾਮ 'ਚ, ਔਰ ਹੁਣ ਵੀ ਅਸੀਂ ਐਨਕਰੇਜ ਕਰਦੇ ਹਾਂ। ਵੈਸੇ ਤਾਂ ਸਾਡਾ ਕੋਈ ਆਪਣਾ ਨੇਸ਼ਨ ਨਹੀਂ ਹੈ, ਅਸੀਂ ਕਿਹੜੀ ਫੌਜ ਭੇਜਣੀ ਹੈ ਇੱਕ ਦੇ ਹੱਕ 'ਚ ਜਾਂ ਦੂਜੇ ਦੇ ਹੱਕ 'ਚ। ਗੱਲ ਤਾਂ ਉਹ ਜਿਹੜਾ ਉਹ ਅਸੀਂ ਵਰਬਲ ਐਕਸਰਸਾਈਜ਼ ਹੀ ਕਰ ਰਹੇ ਹਾਂ, ਪਰ ਕੁੱਲ ਮਿਲਾ ਕੇ ਸਾਡੀ ਟ੍ਰੇਨਿੰਗ ਵੀ ਹੋ ਰਹੀ ਹੈ ਇੱਕ ਲਿਹਾਜ਼ ਦੇ ਨਾਲ। ਮੈਨੂੰ ਇਹ ਚੰਗਾ ਲੱਗਦਾ ਵੀ ਆਪਣੇ ਬਹੁਤ ਸਾਰੇ ਜਿਹੜੇ ਵੀਰ ਭੈਣਾਂ ਨੇ ਉਹ ਇੰਟਰਨੈਸ਼ਨਲ ਪੋਲਿਟਿਕਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ, ਉਹਦੇ 'ਚ ਜਿਹੜਾ ਹੈ ਉਹ ਸਾਈਡ ਵੀ ਲੈਂਦੇ ਨੇ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਧੱਕਾ ਹੋ ਰਿਹਾ, ਉਹ ਵੀ ਨੇ ਜਿਹੜੇ ਸਮਝਦੇ ਨੇ ਵੀ ਸਾਡਾ ਨਿਊਟਰਲ ਰਹਿਣਾ ਹੀ ਸਾਡਾ ਠੀਕ ਹੈ, ਉਹ ਵੀ ਨੇ ਜਿਹੜੇ ਸਮਝਦੇ ਨੇ ਵੀ ਸਾਨੂੰ ਖੁੱਲ੍ਹ ਕੇ ਅਮਰੀਕਾ ਦੇ ਨਾਲ ਹੋਣਾ ਚਾਹੀਦਾ। ਸੋ ਸਾਡੇ
ਇਹ ਕੱਲ ਵੀ ਅਸੀਂ ਇਸ ਦੇ ਉੱਤੇ ਜਿਹੜਾ ਇੱਕ ਸੈਗਮੈਂਟ ਕੀਤਾ ਸੀ। ਅੱਛਾ, ਸਾਡੇ ਵੀਰ ਹਰਪ੍ਰੀਤ ਸਿੰਘ ਹੋਰਾਂ ਦੀ ਇੱਕ ਲਿਖਤ ਸਾਨੂੰ ਵਸੂਲ ਹੋਈ ਹੈ। ਮੈਂ ਸੱਚ ਹੀ ਉਹਨੂੰ ਦੁਹਰਾਵਾਂਗਾ ਜਿੱਥੇ ਮੈਨੂੰ ਲੱਗਿਆ ਵੀ ਕਾਮੈਂਟ ਕਿਉਂਕਿ ਆਪਣੇ ਆਪ 'ਚ ਬੜੀ ਮੁਕੰਮਲ ਲਿਖਤ ਹੈ। ਉਹਨਾਂ ਨੇ ਪਿਆਰ ਨਾਲ ਬੜਾ ਸੰਬੋਧਨ ਕੀਤਾ। ਉਹਨਾਂ ਨੇ ਕਿਹਾ ਜੀ, ਆਈ ਲਿਸਨ ਟੂ ਯੋਰ ਐਨਾਲਿਸਿਸ on the Israel-Iran conflict on yesterday's program. I thought it was excellent and I completely agreed with your key points. ਕਿ ਕੱਲ ਤੁਹਾਡਾ ਪ੍ਰੋਗਰਾਮ ਸੁਣਿਆ, ਇਹ ਬਹੁਤ ਵਧੀਆ ਸੀ ਔਰ ਤੁਸੀਂ ਜਿਹੜੇ ਕੀ ਪੁਆਇੰਟ ਚੁੱਕੇ ਨੇ ਮੈਂ ਉਹਨਾਂ ਦੇ ਨਾਲ ਸਹਿਮਤ ਹਾਂ। ਫਸਟ, that Sikhs should stay out of this conflict because it is not our battle to fight. ਕਿ ਸਾਨੂੰ ਇਸ ਤੋਂ ਲਾਂਭੇ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਸਾਡੀ ਜੰਗ ਨਹੀਂ ਹੈ। ਸੈਕੰਡ, that in the longer term this situation appears to be about isolating and strategically surrounding Pakistan. I had been sharing the same view with friends over the weekend, so it was reassuring to hear your perspective align with that thinking. ਉਹਨਾਂ ਨੇ ਕਿਹਾ ਵੀ ਮੈਂ ਵੀਕਐਂਡ ਦੇ ਉੱਤੇ ਵੀ ਦੋਸਤਾਂ ਦੇ ਨਾਲ ਗੁਫ਼ਤਗੂ ਕਰਦਿਆਂ ਕਿਹਾ ਸੀ ਵੀ ਅਸਲੀ ਨਿਸ਼ਾਨਾ ਅਲਟੀਮੇਟਲੀ ਪਾਕਿਸਤਾਨ ਹੈ ਕਿਉਂਕਿ 57 ਇਸਲਾਮਿਕ ਮੁਲਕਾਂ 'ਚੋਂ ਪਾਕਿਸਤਾਨ ਇੱਕੋ ਇੱਕ ਹੈ ਜਿਹਦੇ ਕੋਲ ਨਿਊਕਲੀਅਰ ਪਾਵਰ ਹੈ। ਸੋ ਇਹ ਠੀਕ ਹੈ ਵੀ ਈਰਾਨ ਵੀ ਇੱਕ ਵੱਡੀ ਕੂਵਤ ਨੰਬਰ ਉਹਨਾਂ ਦਾ ਆਇਲ ਰਿਸੋਰਸ, ਆਇਲ 'ਤੇ ਕਾਬੂ ਕਰਨਾ ਵੀ ਜਿਵੇਂ ਵੱਡੀਆਂ ਤਾਕਤਾਂ ਦਾ, ਪਰ ਇਜ਼ਰਾਈਲ ਦੇ ਲਈ ਉਹਨੂੰ ਥ੍ਰੈਟ ਵੀ ਬਾਕੀ ਤਾਂ ਉਹਨਾਂ ਨੇ ਫਲੈਟ ਕਰਤੇ ਨੇ ਜਾਂ ਇਬਰਾਹਿਮ ਅਕੋਰਡ ਦੇ ਥੱਲੇ ਆਪਣੇ ਨਾਲ ਲਾ ਲਏ ਨੇ। ਸੋ ਅਲਟੀਮੇਟਲੀ ਜਿਵੇਂ ਇੰਡੀਆ ਔਰ ਇਜ਼ਰਾਈਲ ਦਾ ਅਲਾਇੰਸ ਵੀ ਹੋਇਆ ਔਰ ਜਿਸ ਤੇਜ਼ੀ ਨਾਲ ਅੱਗੇ ਵਧਿਆ ਉਹ ਪਾਕਿਸਤਾਨ ਨੂੰ ਕਾਊਂਟਰ ਕਰਨ ਲਈ ਉਹਨਾਂ ਨੇ ਕਿਹਾ ਵੀ ਤੁਹਾਡਾ ਇਹ ਬਿਲਕੁਲ ਅਸੀਂ ਕਿਹਾ ਸੀ ਵੀ ਕਹੀਂ ਪੇ ਨਿਗਾहें ਕਹੀਂ ਪੇ ਨਿਸ਼ਾਨਾ ਵੀ ਅਲਟੀਮੇਟਲੀ ਪਾਕਿਸਤਾਨ ਤੇ ਉਹਦਾ ਨਿਊਕਲੀਅਰ ਪ੍ਰੋਗਰਾਮ ਔਰ ਈਰਾਨ ਤੋਂ ਬਾਅਦ ਜੇ ਇਹ ਉਹਨਾਂ ਦਾ ਏਜੰਡਾ ਇਜ਼ਰਾਈਲ ਦਾ ਸਫਲ ਹੁੰਦਾ ਹੈ ਦੈਨ ਤੁਰਕੀ ਵਿਲ ਬੀ ਦਾ ਵਨ, ਦੈਨ ਪਾਕਿਸਤਾਨ ਜਿਹੜਾ ਉਹਨੂੰ ਘੇਰਨ ਦੀ। ਔਰ ਆਲਰੇਡੀ ਇਹ ਜਿਹੜਾ ਤਾਲਿਬਾਨ ਦੇ ਨਾਲ ਇਜ਼ਰਾਈਲ ਇੰਡੀਆ ਦੀ ਅਲਾਇੰਸ ਹੈ ਇਹ ਸਾਰਾ, ਸੋ ਇਸ ਵੱਲ ਉਹਨਾਂ ਨੇ ਰੈਫਰ ਕੀਤਾ। ਦੇਰ ਇਜ਼ ਵਨ ਪੁਆਇੰਟ I wanted to ask you about. From a Sikh perspective, I have been of the view that a strong and independent Iran, as it was under Ayatollah Khamenei, may have been strategically preferable. While Iran did not support the Sikh cause, it maintained an independent foreign policy and was not aligned in the same way as some Gulf states. It had cooperation with India on projects like Chabahar port, but it was not operating as a proxy state. ਕਿ ਵੀ ਉਹ ਠੀਕ ਹੈ ਚਾਬਹਾਰ ਪੋਰਟ ਇੰਡੀਆ ਦੇ ਨਾਲ ਮਿਲ ਕੇ ਪੈਸੇ ਇੰਡੀਆ ਦੇ ਲੱਗ ਰਹੇ ਸੀ ਕਿਉਂਕਿ ਚਾਬਹਾਰ ਰਾਹੀਂ ਸਿੱਧਾ ਟ੍ਰੇਡ ਅਫਗਾਨਿਸਤਾਨ ਪਾਕਿਸਤਾਨ ਨੂੰ ਬਾਈਪਾਸ ਕਰਨਾ ਔਰ ਈਰਾਨ ਨੂੰ ਵੀ ਸੂਟ ਕਰਦਾ ਸੀ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਤੋਂ ਬਹੁਤ ਸਾਰਾ ਕਰੂਡ ਆਇਲ ਬਾਏ ਕਰਦਾ ਰਿਹਾ ਇੰਡੀਆ। ਜਦੋਂ ਸੈਂਕਸ਼ਨ ਸਨ ਉਦੋਂ ਵੀ ਵੇਵਰ ਲੈ ਲਿਆ ਸੀ ਬਾਈਡਨ ਦੇ ਜ਼ਮਾਨੇ 'ਚ, ਹੁਣ ਵੇਵਰ ਖਤਮ ਹੋ ਗਿਆ, ਹੁਣ ਬੰਦ ਕਰ ਦਿੱਤਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਦਰ ਦੈਨ ਦੈਟ ਈਰਾਨ ਦਾ ਕੋਈ ਇੰਟਰਫੀਅਰਿੰਗ ਲਾਈਨ ਨਹੀਂ ਸੀ ਸਿੱਖ ਇਸ਼ੂ ਦੇ ਉੱਤੇ। ਜਿਵੇਂ ਮੈਂ ਜ਼ਿਕਰ ਕੀਤਾ ਸੀ ਕਿ ਵੀ ਪਰਸ਼ੀਅਨ ਦੀ ਚੇਅਰ ਹੈਗੀ ਹੈ ਜ਼ਬਾਨ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ, ਦੂਸਰਾ ਵੀ ਹੋਏਗਾ ਇੰਡੀਵਿਜੂਅਲੀ ਕੋਈ ਇਸ ਕਿਸਮ ਦਾ। ਔਰ ਮੈਂ ਸਗੋਂ ਇਹਨਾਂ ਦੀ ਲਿਖਤ ਪੜ੍ਹਨ ਤੋਂ ਬਾਅਦ ਮੈਂ ਇਹ ਵੀ ਦੇਖ ਰਿਹਾ ਸੀ ਵੀ ਇਹ ਮੈਂ ਜਾਣਨਾ ਚਾਹਾਂਗਾ ਕਿਉਂਕਿ ਇਸ ਦੇ ਉੱਤੇ ਕੋਈ ਮੇਰੇ ਸਾਹਮਣੇ ਨਹੀਂ ਹੈ ਕਿ ਸਰਕਾਰੇ ਖਾਲਸਾ ਜੀ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਦੇ ਵਿੱਚ ਜਿਹੜਾ ਮੌਜੂਦਾ ਈਰਾਨ ਜਾਂ ਦੂਸਰਾ ਉਹਨਾਂ ਦਾ ਕੀ ਸਟੇਟਸ ਸੀ ਜਾਂ ਸਿੱਖ ਰਾਜ ਨਾਲ। ਕਿਉਂਕਿ ਜਿਵੇਂ ਬਸੰਤ ਦਾ ਤਿਉਹਾਰ ਲਾਹੌਰ ਦੇ ਵਿੱਚ ਮਨਾਇਆ ਜਾਂਦਾ ਸੀ, ਉਹਦੇ 'ਚ ਅਫਗਾਨਿਸਤਾਨ ਦੇ ਕਿੰਗ ਨਾਲ ਵੀ ਚੰਗੇ ਰਿਲੇਸ਼ਨ ਸੀ, ਨੇਪਾਲ ਦਾ ਕਿੰਗ ਵੀ ਆਉਂਦਾ ਸੀ, ਈਸਟ ਇੰਡੀਆ ਕੰਪਨੀ ਵੀ ਸੀ ਔਰ ਈਵਨ ਹੋਰ ਵੀ ਇੱਕ ਦੋ ਦਾ ਜ਼ਿਕਰ ਹੈ। ਪਰ ਈਰਾਨ ਦਾ ਜ਼ਿਕਰ ਜਿਹੜਾ ਉਸ ਹਾਲਾਂ ਉਦੋਂ ਇਹ ਈਰਾਨ ਮੁਲਕ ਤੋਂ ਬਾਅਦ ਦੇ ਵਿੱਚ ਲਫ਼ਜ਼ ਦਿੱਤਾ ਗਿਆ, ਪਰ ਕੁਛ ਇਸ ਕਿਸਮ ਦੀ ਟਕਰਾਅ ਦੀ ਲਾਈਨ ਨਹੀਂ ਰਹੀ ਕਿ ਭਾਈ ਕੋਈ ਉਹਨਾਂ ਦੇ ਰਾਦਰ ਜਿਵੇਂ ਅਸੀਂ ਸਿਵਲਾਈਜੇਸ਼ਨਲ ਇਨਫਲੂਐਂਸ ਦੀ ਗੱਲ ਕਰਦੇ ਹਾਂ ਉਹ ਫਾਰਸੀ ਜ਼ਬਾਨ ਰਾਹੀਂ ਸਾਡੇ ਕਲਚਰ ਔਰ ਦੂਸਰੇ 'ਚ ਹੈ। ਔਰ ਮੈਂ ਇਹ ਵੀ ਦੇਖ ਰਿਹਾ ਸੀ ਕਿ ਈਵਨ ਜਿਹੜਾ ਚਾਈਨਾ ਈਰਾਨ ਅਲਾਇੰਸ ਆ ਅੱਜ ਜਾਂ ਚਾਈਨਾ ਦੇ ਉੱਤੇ ਇਹ ਵੀ ਉਹਨਾਂ ਦਾ ਹਿਸਟੋਰੀਕਲੀ ਬਹੁਤ ਪੁਰਾਣਾ ਸਦੀਆਂ ਪੁਰਾਣਾ ਜਾਂਦਾ ਹੈ ਕਿਉਂਕਿ ਜਦੋਂ ਪਰਸ਼ੀਅਨ ਐਮਪਾਇਰ ਸੀ 6ਵੀਂ 7ਵੀਂ ਸਦੀ ਦੇ ਵਿੱਚ ਸੁੰਗ ਡਾਇਨੈਸਟੀ ਚਾਈਨਾ ਦੇ ਵਿੱਚ ਸੀ। ਸੋ ਇਹਨਾਂ ਦਾ ਵਪਾਰ ਜਿਹੜਾ ਚਾਈਨਾ ਤੋਂ ਥਰੂ ਅਪ ਟੂ ਸੈਂਟਰਲ ਏਸ਼ੀਆ ਔਰ ਦੂਸਰੇ ਤੱਕ ਜਿਹਨੂੰ ਸਿਲਕ ਰਾਊਟ ਕਹਿੰਦੇ ਸੀ ਉਹ ਹੁੰਦਾ ਸੀ। ਸੋ ਈਵਨ ਜਿਹੜੇ ਚਾਈਨਾ ਨਾਲ ਸੰਬੰਧ ਨੇ
ਔਰ ਜਿਹੜਾ ਪਰਸ਼ੀਅਨਸ ਅਦਰ ਦੈਨ, ਜਿਵੇਂ ਮੈਂ ਕੱਲ ਜ਼ਿਕਰ ਕੀਤਾ ਸੀ ਕਿ ਇੱਕੋ ਇੱਕ ਹਮਲਾਵਰ ਲਟੇਰਾ ਨਾਦਰ ਸ਼ਾਹ ਉੱਥੋਂ ਆਇਆ, ਬਾਕੀ ਉਹਨਾਂ ਦੀ ਕੋਈ ਹਿਸਟਰੀ ਨਹੀਂ ਹੈ ਕਿ ਵੀ ਉਹਨਾਂ ਨੇ ਜਿਹੜਾ ਇੱਥੇ ਆ ਕੇ ਕੋਈ ਜ਼ੁਲਮ ਕੀਤੇ ਹੋਣ ਜਾਂ ਅਦਰਵਾਈਜ਼ ਕੋਈ ਐਨੈਕਸ ਕੀਤਾ ਹੋਏ। ਸੋ ਇਟ ਵਿਲ ਬੀ ਆਫ ਇੰਟਰਸਟ ਕਿ ਸਿੱਖ ਰਾਜ ਦੇ ਵੇਲੇ ਉਹਨਾਂ ਦੇ ਨਾਲ, ਕਿਉਂਕਿ ਲਗਭਗ ਮਿਸਲਾਂ ਦਾ ਪੀਰੀਅਡ 40 ਸਾਲ ਦਾ ਬਣਦਾ ਹੈ ਔਰ ਫਿਰ 50 ਸਾਲ ਦਾ ਜਿਹੜਾ 1799 ਤੋਂ 1849 ਤੱਕ ਸਰਕਾਰੇ ਖਾਲਸਾ ਜੀ ਉਹਦਾ ਬਣਦਾ, ਔਰ ਅਸੀਂ ਇਹ ਜਿਹੜਾ ਟਾਸਕ ਵੀ ਦਿੰਦੇ ਹਾਂ ਹੋਮਵਰਕ ਆਪਣੇ ਵਿਊਅਰਸ ਨੂੰ ਕਿ ਇਸ ਨੂੰ ਦੇਖਣ ਕਿ ਉਸ ਪੀਰੀਅਡ ਦੇ ਵਿੱਚ ਕੀ ਵਪਾਰਕ ਸੰਬੰਧ, ਕਿਉਂਕਿ ਜਿਵੇਂ ਨੀਲ ਹੈ, ਸਾਲਟ ਹੈ, ਕਿਉੜਾ ਸਾਲਟ ਮਾਈਨਸ ਨੇ ਜਿਹੜੀਆਂ ਹੁਣ ਪਾਕਿਸਤਾਨ 'ਚ ਨੇ, ਇਹ ਇਹਨਾਂ ਦੀ ਤਜ਼ਾਰਤ ਵੀ ਹੁੰਦੀ ਸੀ ਕਿ ਵੀ ਕੀ ਸਾਡੇ ਸੰਬੰਧ ਸੀ ਈਰਾਨ ਦੇ ਹਵਾਲੇ ਨਾਲ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਪ੍ਰੋਕਸੀ ਸਟੇਟ ਨਹੀਂ ਹੈ, ਇਹ ਬਿਲਕੁਲ ਤੁਸੀਂ ਠੀਕ ਕਿਹਾ ਕਿ ਵੀ ਇਹ ਜਿਹੜੀਆਂ ਮਿਡਲ ਈਸਟ ਦੀਆਂ ਜਾਂ ਇਹ ਸੁੰਨੀ ਮੁਲਕ ਨੇ, ਇਹ ਤਾਂ ਸਾਰੇ ਜਿਹੜੇ ਨੇ ਇਹ ਵਿਸ਼ੇ ਹੋਏ ਨੇ। ਈਰਾਨ ਨੇ ਆਪਣੀ ਫੋਰਨ ਪਾਲਿਸੀ ਦੀ ਇੰਡੀਪੈਂਡੈਂਸ ਰੱਖੀ, ਹਾਂ ਆਇਤੁੱਲਾ ਖਮੀਨੀ ਤੋਂ ਬਾਅਦ। ਉਸ ਤੋਂ ਪਹਿਲਾਂ ਜਿਹੜਾ ਸ਼ਾਹ ਆਫ ਈਰਾਨ ਹੈ ਉਹ ਤਾਂ ਇਹਨਾਂ ਦੀ ਪ੍ਰੋਕਸੀ ਸੀ। Although Iran consistently supported the Kashmiri cause and not ours, and despite periodic tensions with Pakistan, it didn't seem intent on Pakistan's complete destruction in the way both Israel and India would prefer. ਨਾ ਪਾਕਿਸਤਾਨ ਨਾਲ ਵੀ ਚੰਗੇ ਰਿਲੇਸ਼ਨਸ ਰਹੇ ਨੇ। ਰਾਦਰ ਜਿਨ੍ਹਾਂ ਜ਼ਮਾਨਿਆਂ 'ਚ ਜ਼ਿਆਉਲ ਹੱਕ ਜਿਹੜਾ ਉਹ ਪ੍ਰੈਜ਼ੀਡੈਂਟ ਸੀ ਔਰ ਆਲਰੇਡੀ ਸੋਵੀਅਤ ਯੂਨੀਅਨ 'ਚ ਜਿਹੜਾ ਅਫਗਾਨਿਸਤਾਨ 'ਚ ਆ ਕੇ ਬੈਠਾ ਸੀ, ਉਦੋਂ ਖਮੀਨੀ ਪਾਕਿਸਤਾਨ ਦੇ ਦੌਰੇ 'ਤੇ ਆਇਆ ਔਰ ਉਹਨੇ ਤਾਰੀਫ ਕੀਤੀ। ਹਾਲਾਂ ਅਮਰੀਕਾ ਨੇ ਕਿਹਾ ਸੀ ਜ਼ਿਆਉਲ ਹੱਕ ਨੂੰ ਕਿ ਨਾ ਸੱਦੋ, ਕਿਉਂਕਿ ਆਇਤੁੱਲਾ ਖਮੀਨੀ 1979 'ਚ ਈਰਾਨ 'ਚ ਜਦੋਂ ਸੋਵੀਅਤ ਯੂਨੀਅਨ ਅਫਗਾਨ, ਜ਼ਿਆਉਲ ਹੱਕ ਨੇ ਕਿਹਾ ਵੀ ਨਹੀਂ, ਔਰ ਖਮੀਨੀ ਨੇ ਵੀ ਉਹਦੀ ਤਾਰੀਫ ਕੀਤੀ ਸੀ। ਸੋ ਇਹ ਬਿਲਕੁਲ ਤੁਸੀਂ ਠੀਕ ਕਿਹਾ ਵੀ ਉਹਨਾਂ ਦੀ ਕੋਈ, ਇਫ ਆਫਟਰ ਦਾ ਕਨਫਲਿਕਟ a proxy regime aligned with the US or Israel comes to power in Iran, or if Iran becomes unstable like Iraq, that could serve the interests of Israel and India strategically. ਦੇਖੋ ਇੰਡੀਆ ਇਜ਼ਰਾਈਲ ਦਾ ਨੇੜੇ ਆਣਾ ਇਹ ਬੜਾ ਖਤਰਨਾਕ ਕੰਮ ਹੈ। ਇਹ ਡੀਸਟੈਬਲਾਈਜ਼ ਵੀ ਕਰੇਗਾ, ਪਾਕਿਸਤਾਨ ਵੱਲ ਤਾਂ ਹੈ ਹੀ ਹੈ ਅਲਟੀਮੇਟਲੀ, ਈਰਾਨ 'ਚ ਵੀ ਜੇ ਹੁਣ ਇਹ ਅਨਸਰਟਨਟੀ ਹੈ ਕੀ ਹੋਏਗਾ ਜੇ ਈਰਾਨ ਨੇ ਇਹ ਪ੍ਰੈਸ਼ਰ ਝੱਲ ਲਿਆ। ਜਿਹੜਾ ਇਜ਼ਰਾਈਲ ਦਾ ਯਤਨ ਹੈ ਕਿ ਭਈ ਕੁਰਦਾਂ ਨੂੰ ਖੜੇ ਕਰ ਦਿਓ, ਬਲੋਚਾਂ ਨੂੰ ਖੜੇ ਕਰ ਦਿਓ, ਉਹਨਾਂ ਨੂੰ ਜਿਹੜੇ ਨੇ ਅਲਜੀਰੀ ਜਿਹੜਾ ਉਹਨਾਂ ਨੂੰ ਖੜੇ ਕਰ ਦਿਓ, ਫਿਰ ਤਾਂ ਫਰੈਗਮੈਂਟੇਸ਼ਨ। ਪਰ ਈਰਾਨ ਦੇ ਵਿੱਚ ਜਿਸ ਕਿਸਮ ਦਾ ਰਿਸਪੌਂਸ ਪਹਿਲੇ ਦਿਨਾਂ 'ਚ ਲੋਕਾਂ ਦਾ, ਮੈਨੂੰ ਨਹੀਂ ਲੱਗਦਾ ਕਿ ਵੀ ਇਹ ਹੋਏਗਾ। ਸਿਰਫ ਇਹੀ ਫੀਅਰ ਹੈ ਕਿ ਜੇ ਇੰਟਰਵੈਂਸ਼ਨ ਕੋਈ ਨਾ ਹੋਈ, ਐਸਕੇਲੇਸ਼ਨ ਹੁੰਦੀ ਚਲੀ ਗਈ ਤਾਂ ਇਟ ਮੇ ਨਾਟ ਐਂਡ ਅਪ ਇਨ ਦਾ ਨਿਊਕਲੀਅਰ ਵਾਰ ਜਿਹੜੀ ਇਜ਼ਰਾਈਲ ਕਰ ਸਕਦਾ ਹੈ। ਪਰ ਮੈਨੂੰ ਨਹੀਂ ਲੱਗਦਾ ਕਿ ਵੀ ਜਿਸ ਲੈਵਲ ਦਾ ਈਰਾਨ ਦਾ ਉਹਨਾਂ ਦਾ ਸਿਵਲਾਈਜੇਸ਼ਨਲ ਸਟਰਕਚਰ ਦੇ ਲਿਹਾਜ਼ ਨਾਲ ਜਿਵੇਂ ਉਹ ਇੰਟੈਕਟ ਨੇ ਕਿ ਵੀ ਉਹਨਾਂ ਦੀ ਇਹ ਫਰੈਗਮੈਂਟੇਸ਼ਨ ਇਜ਼ਰਾਈਲ ਵਾਲੇ ਕਰ ਸਕਣਗੇ। ਔਰ ਇਨ ਸੱਚ ਏ ਸਿਨੇਰੀਓ ਪਾਕਿਸਤਾਨ ਵੁੱਡ ਬੀ ਫੋਰਸਡ ਟੂ ਰਿਮੇਨ ਅੰਡਰ ਪ੍ਰੈਸ਼ਰ ਔਨ ਬੋਥ ਇਟਸ ਵੈਸਟਰਨ ਐਂਡ ਈਸਟਰਨ ਬਾਰਡਰਸ ਵਿਚ ਕੁਡ ਵੀਕਨ ਇਟ ਫਰਦਰ। ਇੰਡੀਆ ਤਾਂ ਚਾਹੁੰਦਾ ਕਿਉਂਕਿ ਜਦੋਂ ਹੁਣ ਬਲੋਚ ਜਾਂ ਕੁਰਦ ਜਾਂ ਇਹਨਾਂ ਨੂੰ ਐਕਟਿਵ ਕਰਨ ਦੀ ਲਾਈਨ ਹੈ, ਜੇ ਬਲੋਚ ਈਰਾਨ 'ਚ ਐਕਟਿਵ ਹੁੰਦੇ ਨੇ, ਇੱਕ ਚੰਕ ਉਹਨਾਂ ਨੂੰ ਮਿਲ ਜਾਂਦਾ ਤੇ ਆਲਰੇਡੀ ਪਾਕਿਸਤਾਨ ਦੇ ਵਿੱਚ ਹੁਣ ਕੁਲਭੂਸ਼ਣ ਯਾਦਵ ਇੰਡੀਅਨ ਰਾਹ ਦਾ ਈਰਾਨ ਦੇ ਉਸ ਖਿੱਤੇ ਰਾਹੀਂ ਐਂਟਰ ਕੀਤਾ, ਉਹ ਬਹੁਤ ਖਤਰਨਾਕ ਹੋਏਗਾ ਪਾਕਿਸਤਾਨ ਲਈ ਵੀ। ਔਰ ਉਸ ਦੇ ਨਾਲ ਨਾਲ ਫਿਰ ਜੇ ਇਹ ਇਸ ਕਿਸਮ ਦੀ ਗੱਲ ਚੱਲਦੀ ਹੈ ਤੇ ਇਹ ਬਾਕੀਆਂ ਦੇ ਲਈ ਵੀ, ਕਿਉਂਕਿ ਜੇ ਕੁਰਦ ਫੈਕਟਰ ਲਿਆਂਦਾ ਜਾਂਦਾ ਹੈ ਤੇ ਤੁਰਕੀ ਜੰਪ ਕਰ ਜਾਏਗਾ ਉਹ ਅਟੈਕ, ਔਰ ਸਾਰਾ ਖਿੱਤਾ ਜਿਹੜਾ ਉਹ ਅਨਸਟੇਬਲ ਹੋਏਗਾ which could weaken it further. I worry that long-term instability in the region may not ultimately serve Sikh interest either. ਇਹ ਬਿਲਕੁਲ ਠੀਕ ਹੈ, ਕਿਤੇ ਵੀ ਜਿਹੜੀ ਅਨਸਟੇਬਿਲਿਟੀ ਹੈ ਉਹ ਅਲਟੀਮੇਟਲੀ ਪਾਵਰਟੀ ਨੂੰ ਜਨਮ ਦਿੰਦੀ ਹੈ, ਪਲਾਇਨ ਹੁੰਦਾ ਵੱਡੇ ਲੈਵਲ ਦੇ ਉੱਤੇ। ਹੁਣ ਆਲਰੇਡੀ ਈਰਾਨ ਦੇ ਵਿੱਚ ਜੇ 2000 ਸਟ੍ਰਾਈਕਸ 5 ਦਿਨਾਂ 'ਚ ਕੀਤੀਆਂ ਨੇ, ਆਲਰੇਡੀ ਤੁਰਕੀ ਵੱਲ ਰੁਖ ਜਿਹੜਾ ਇੱਕ ਵੱਡੀ ਗਿਣਤੀ ਨੇ ਕੀਤਾ ਹੋਇਆ। I would really value your thoughts on whether this assessment has merit or if I am overlooking something. ਨਹੀਂ, ਤੁਹਾਡੀ ਗੱਲਬਾਤ ਦੇ ਵਿੱਚ ਵਜ਼ਨ ਹੈ ਔਰ ਜੋ ਤੁਸੀਂ ਕਹਿ ਰਹੇ ਹੋ ਇਹ ਸੱਚਮੁੱਚ ਗੰਭੀਰ ਸੋਚ ਦਾ ਵਿਸ਼ਾ ਹੈ। ਜੀ। The second issue concerns certain Khalistani platforms openly defending President Trump's action. I find this deeply troubling. Supporting the country you live in is understandable,
blindly defending a political leader's every move is not. There is a difference between civic loyalty and personality worship. बिल्कुल मैं सहमत हाँ, और मैं ऑलरेडी ਇਹਨੂੰ ਐਕਸਪਲੇਨ ਕਰ ਚੁੱਕਾ ਹਾਂ ਕਿ ਇਹ ਅਮਰੀਕਾ ਦੀ ਬਿਊਟੀ ਹੈ ਕਿ ਵੀ ਜਿੱਥੇ ਸਾਡੇ ਇੰਟਰਸਟ ਜੁੜੇ ਹੋਏ ਨੇ ਉੱਥੇ ਜੇ ਸਾਨੂੰ ਲੱਗਦਾ ਹੈ ਕਿ ਵੀ ਇਹ ਸਾਡੀ ਜੰਗ ਨਹੀਂ ਹੈ ਔਰ ਇਹ ਇਜ਼ਰਾਈਲ ਦਾ ਏਜੰਡਾ ਸਰਵ ਹੁੰਦਾ ਹੈ, ਗ੍ਰੇਟਰ ਇਜ਼ਰਾਈਲ ਦਾ ਵੀ, ਈਰਾਨ ਨੂੰ ਐਜ਼ ਏ ਚੈਲੰਜ ਖਤਮ ਹੋਣ ਦਾ ਵੀ, ਅਮਰੀਕਾ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਜਿਹੜਾ ਕੋਰ ਗਰੁੱਪ ਨੇ ਟਰੰਪ ਦੇ ਉਹ ਕਹਿ ਰਹੇ ਨੇ, ਪਰ ਇੱਕ ਸਾਡਾ ਗਰੁੱਪ ਜਿਹੜਾ ਸੋਚ ਹੈ ਜਿਹੜੇ ਕਿ ਬਲਾਈਂਡਲੀ, ਹਾਲਾਂ ਉਹ ਵੈਲਵਿਸ਼ਰ ਨੇ ਪੰਥ ਦੇ, ਉਹਨਾਂ ਨੂੰ ਲੱਗਦਾ ਕਿ ਭਾਈ ਸ਼ਾਇਦ ਪ੍ਰੈਜ਼ੀਡੈਂਟ ਟਰੰਪ ਨੂੰ ਅੱਖਾਂ ਬੰਦ ਕਰਕੇ ਜੇ ਅਸੀਂ ਸਪੋਰਟ ਕਰਦੇ ਹਾਂ ਤੇ ਉਹ ਸਾਡਾ ਕੁਝ ਬਣ ਜਾਏ। ਚਲੋ ਜੇ ਉਹ ਵੀ ਆਪਣਾ ਰੱਖਦੇ ਨੇ ਕੋਈ ਗੱਲ ਨਹੀਂ ਹੈ, ਇਹ ਇੱਕ ਜਿਵੇਂ ਮੈਂ ਕਿਹਾ ਕਿ ਡਿਫਰੈਂਸ ਆਫ ਓਪੀਨੀਅਨ ਹੁੰਦੇ ਨੇ। ਔਨ ਵਨ ਪ੍ਰੋਗਰਾਮ ਇਟ ਵਾਸ ਕਰੰਟਲੀ ਸਟੇਟਡ that Sikhs should not involve themselves in this war. In the same breath, it was suggested that since we have chosen to live in America, we must uphold loyalty to its leadership. That logic is flawed. Loyalty to a nation does not mean silence or justification when its policies are questionable. Agreed. ਅਸੀਂ ਸਮਝਦੇ ਹਾਂ ਕਿ ਵੀ opinion civilized manner ਦੇ ਨਾਲ ਸਾਡਾ ਐਕਸਪ੍ਰੈਸ ਕਰਨਾ ਬਣਦਾ, ਔਰ ਗੁਰੂ ਨਾਨਕ ਦੇ ਸਿੱਖ ਹੋਣ ਦੇ ਨਾਤੇ ਅਸੀਂ ਸੱਚ ਦਾ ਪੱਲਾ ਨਹੀਂ ਛੱਡ ਸਕਦੇ, ਬਟ ਇਸ ਦੇ ਨਾਲ ਨਾਲ ਆਪਣੇ ਹਿੱਤਾਂ ਨੂੰ ਵੀ ਅਸੀਂ ਧਿਆਨ 'ਚ ਰੱਖਦੇ ਹਾਂ। ਕਈ ਵਾਰ ਇਹ ਵੀ ਜ਼ਰੂਰੀ ਨਹੀਂ ਹੁੰਦਾ ਵੀ ਹਰ ਸਿਚੁਏਸ਼ਨ 'ਤੇ ਤੁਸੀਂ ਬੋਲਣਾ ਹੈ, ਕਈ ਵਾਰ ਇਹ ਵੀ ਹੁੰਦਾ ਹੈ ਕਿ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਲੇਕਿਨ ਜਿਵੇਂ ਇਹਨਾਂ ਨੇ ਲਫ਼ਜ਼ ਚੀਅਰ ਲੀਡਰ ਯੂਜ਼ ਕੀਤਾ ਵੀ ਕਿਸੇ ਇੱਕ ਧਿਰ ਦੇ ਚੀਅਰ ਲੀਡਰ ਬਣ ਕੇ ਖਲੋਣਾ, ਇਹ ਪੋਲੀਟੀਕਲੀ ਸਿਆਣਪ ਨਹੀਂ ਹੈ। ਸਮ ਵੌਇਸਿਸ are beginning to sound less like independent thinkers and more like courtiers who cannot criticize the throne। ਕਿ ਕੁਛ ਧਿਰਾਂ ਜਿਹੜੀਆਂ ਨੇ ਉਹ ਦਰਬਾਰੀਆਂ ਵਾਂਗ ਬਿਹੇਵ ਕਰ ਰਹੀਆਂ ਨੇ, ਅੱਖਾਂ ਬੰਦ ਕਰਕੇ ਸਪੋਰਟ ਦੀ ਗੱਲ ਕਰਦੀਆਂ ਨੇ, ਇੰਡੀਪੈਂਡੈਂਟ ਥਿੰਕਰ ਨਹੀਂ। ਦਿਸ ਆਲਸੋ ਹੈਪਨਡ on that Khalistani show where a caller called and was fully advocating America's policies about Iran। ਉਹਨਾਂ ਨੇ ਕਿਹਾ ਕੋਈ ਸ਼ੋਅ ਦਾ ਉਹਨਾਂ ਨੇ ਹਵਾਲਾ ਦਿੱਤਾ ਕਿ ਜਿੱਥੇ ਇੱਕ ਨੇ ਕਾਲ ਕਰਕੇ ਕਿਹਾ ਕਿ ਵੀ ਸਾਨੂੰ ਅੱਖਾਂ ਬੰਦ ਕਰਕੇ ਜੋ ਅਮਰੀਕਾ ਦੀ ਨੀਤੀ ਹੈ ਈਰਾਨ ਬਾਰੇ ਉਹਦੀ ਹਮਾਇਤ ਕਰਨੀ ਚਾਹੀਦੀ ਹੈ। That mindset is dangerous. It weakens credibility and reduces Sikh political thought to reactive alignment rather than principled positioning. Agreed. ਇਹ ਸਾਨੂੰ ਜਿਹੜਾ ਹੈ ਉਹ ਅੱਖਾਂ ਬੰਦ ਕਰਕੇ ਅਸੀਂ ਕਿਸੇ ਦੀ ਵੀ ਵਿਰੋਧਤਾ ਜਾਂ ਹਮਾਇਤ ਦੇ ਵਿੱਚ ਨਹੀਂ ਹੋਈਏ, ਆਪਣਾ ਇੰਟਰਸਟ ਸਾਡੇ ਲਈ ਸਰਵੋਪਰੀ ਹੈ। ਪਰ ਅਮਰੀਕਨ ਸਿਸਟਮ ਵੀ ਇਹਨੂੰ ਐਪਰੀਸ਼ੀਏਟ ਕਰਦਾ। ਇਹਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਦਾ ਇੱਕ ਬਿਆਨ ਦੇਖ ਕੇ ਉਹਨਾਂ ਨੇ ਅਮਰੀਕਨ ਜੇ ਉਹਨਾਂ ਦੀ ਡੀਪ ਸਟੇਟ ਨੇ ਪਲਾਨ ਕੀਤਾ ਹੋਇਆ ਵੀ ਉਹਨਾਂ ਨੇ ਖਾਲਿਸਤਾਨ ਦੀ ਹਮਾਇਤ ਕਰਨੀ ਹੈ ਤੇ ਉਹਨਾਂ ਨੂੰ ਲੱਗੇ ਜੀ ਕਿ ਫਲਾਣਾ ਸਿੰਘ ਉਹਨੇ ਇਹ ਕਹਿ ਦਿੱਤਾ ਇਸ ਲਈ ਹੁਣ ਇਵੇਂ ਵੀ ਨਹੀਂ ਹੁੰਦਾ। ਇਹ ਇੰਨਾ ਵੀ ਘਬਰਾਉਣ ਦੇ, ਇਹੀ ਅਮਰੀਕਾ ਦੀ ਬਿਊਟੀ ਹੈ। ਇੱਥੇ ਤੁਸੀਂ ਯੂ ਐਗਰੀ ਟੂ ਡਿਸਐਗਰੀ ਕਰ ਸਕਦੇ ਹੋ। Ironically, many American liberals and even some Republicans openly criticize what they see as an Israel first approach when it contradicts broader national interest. ਬਿਲਕੁਲ ਅਸੀਂ ਵੀ ਇਸ ਲਾਈਨ ਦੇ ਉੱਤੇ ਹੀ ਸੋਚਦੇ ਹਾਂ ਕਿ ਵੀ ਪ੍ਰੈਜ਼ੀਡੈਂਟ ਟਰੰਪ ਜਿਸ ਦੀ ਨੇ ਇੱਕ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਥੱਲੇ ਐਂਡ ਪ੍ਰੈਜ਼ੀਡੈਂਟ ਫॉर ਪੀਸ, ਨੋ ਮੋਰ ਵਾਰਸ, ਔਰ ਉਹਨਾਂ ਨੂੰ ਸਮੇਟਣ ਦੀ ਗੱਲ ਕੀਤੀ। ਅਸੀਂ ਤਾਰੀਫ ਕਰਦੇ ਹਾਂ ਕਿ ਤਾਲਿਬਾਨ ਦੇ ਨਾਲ 20 ਸਾਲ ਦਾ ਟਕਰਾਅ ਖਤਮ ਕੀਤਾ, ਪਰ ਇਹਦੇ 'ਚ ਮੈਨੂੰ ਵੀ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਨੂੰ ਇਸ ਵਾਰ ਦੇ ਵਿੱਚ ਇਜ਼ਰਾਈਲ ਨੇ ਡਰੈਗ ਕੀਤਾ। ਔਰ ਇਹੀ ਟਕਰ ਕਾਰਲਸਨ ਹੋਏ, ਦੂਸਰੇ ਜਿਹੜੇ ਨੇ ਪੈਟਰੀਓਟਿਕ ਅਮਰੀਕਨ ਜਿਹੜੇ ਬਿਲਕੁਲ ਬਾਈਬਲ ਬੈਲਟ ਦੇ ਨੇ, ਉਹਨਾਂ ਦੀ ਤੁਸੀਂ ਆਵਾਜ਼ ਸੁਣੋਗੇ ਤੇ ਉਹਨਾਂ ਨੂੰ ਵੀ ਇਹ ਲੱਗਦਾ ਕਿ ਵੀ ਇਹ ਇੰਨਾ ਕਿ ਇਹਨਾਂ ਦਾ ਇਨਫਲੂਐਂਸ ਹੈ ਇੱਥੇ ਕਿ ਵੀ ਇਹ ਡਰੈਗ ਹੋਏ ਨੇ, ਇਹ ਲੰਬਾ ਵਕਤ ਸਾਡੇ ਹਿੱਤ 'ਚ ਨਹੀਂ ਨੇ। ਦੇ ਆਰ ਵਿਲਿੰਗ ਟੂ ਕੁਐਸਚਨ ਪਾਵਰ, that is political maturity. Unquestioning support is not strength, it is insecurity. हाँ, ये बिल्कुल तुसी ठीक है। Sikhs should not become cheerleaders for foreign wars or for individual politicians कि भी ਅਸੀਂ ਹਰ ਇੱਕ ਦੇ ਜਾ ਕੇ ਭੰਗੜਾ ਹੀ ਨਾ ਪਾਉਣ ਲੱਗ ਜਾਈਏ ਕਿ ਭਾਈ ਜਿਹੜਾ ਉਹ ਅਸੀਂ ਤੇਰੇ। Our position should be simple. We do not take sides in conflicts that are not ours. ਕਿ ਅਸੀਂ ਕੋਈ ਰੁਖ ਨਹੀਂ ਲੈਂਦੇ ਕਿਸੇ ਉਸ ਤਕਰਾਰ 'ਚ ਜਿਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ। ਵੀ ਅਸੈਸ ਸਿਚੁਏਸ਼ਨਸ ਬੇਸਡ ਔਨ ਲੌਂਗ ਟਰਮ ਸਿੱਖ ਇੰਟਰਸਟ, ਨਾਟ ਇਮੋਸ਼ਨਲ ਰਿਐਕਸ਼ਨਸ ਔਰ ਪਾਰਟੀਸਨ ਲਾਇਲਟੀਜ਼। ਕਿ ਕਿਸੇ ਇੱਕ ਦੇ ਨਾਲ ਲਾਇਲਟੀ ਜਾਂ
ਭਾਵੁਕਤਾ ਦੇ ਨਾਲ ਅਸੀਂ ਫੈਸਲੇ ਨਹੀਂ ਕਰਦੇ। ਲੌਂਗ ਟਰਮ ਸਾਡੇ ਇੰਟਰਸਟ ਕੀ ਨੇ ਔਰ ਜ਼ਾਹਰ ਹੈ ਕਿ ਕਰੰਟ ਸਿਚੁਏਸ਼ਨ ਦੇ ਉੱਤੇ ਸਾਡਾ ਕੀ ਐਟ ਸਟੇਕ ਹੈ। You have already emphasized neutrality and I respected that. I believe it needs to be reinforced. Some people clearly need to hear it again. Thank you for taking the balanced stand. So बहुत शुक्रिया। ਅਸੀਂ ਐਪਰੀਸ਼ੀਏਟ ਕਰਦੇ ਹਾਂ ਤੁਸੀਂ ਸਾਨੂੰ ਲਿਖਿਆ ਔਰ ਅਸੀਂ ਐਨਕਰੇਜ ਕਰਦੇ ਹਾਂ ਈਵਨ ਇਸ ਮੁੱਦੇ ਤੇ, ਕਿਉਂਕਿ ਅਜੇ ਔਨਗੋਇੰਗ ਵਾਰ ਹੈ, ਕਿੰਨੇ ਹਫ਼ਤੇ ਚੱਲੇਗੀ ਕੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹਦੇ 'ਚ ਕਿਸੇ ਦਾ ਕ੍ਰਿਟਿਸਿਜ਼ਮ ਨਹੀਂ ਹੈ, ਕਿਸੇ ਨੂੰ ਨੀਵਾਂ ਦਿਖਾਉਣਾ ਨਹੀਂ ਹੈ। ਇਹ ਜਾਨਦਾਰ ਕੌਮਾਂ ਦੇ ਵਿੱਚ ਡਿਫਰੈਂਸ ਆਫ ਓਪੀਨੀਅਨ ਹੋਣਾ ਉਹਦੀ ਖੂਬਸੂਰਤੀ ਹੈ। ਔਰ ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਸਿੰਘ ਜੀ ਲਿਖਤ ਦੇ ਲਈ। ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਨੇ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਸਟੇਟ ਡਿਪਾਰਟਮੈਂਟ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੂੰ ਅਫਗਾਨ ਰਜੀਮ ਦੇ ਖਿਲਾਫ ਸਵੈ ਰੱਖਿਆ ਕਰਨ ਲਈ ਜਿਹੜੀ ਕਾਰਵਾਈ ਕਰਨ ਦਾ ਪੂਰਾ ਹੱਕ ਹੈ। ਸੋ ਇਹ ਇੱਕ ਵੱਡੀ ਡਿਵੈਲਪਮੈਂਟ ਹੈ ਔਰ ਕਿਉਂਕਿ ਭਾਰਤ ਵੱਲੋਂ ਅਫਗਾਨ ਤਾਲਿਬਾਨ ਰਜੀਮ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ ਔਰ ਜਿਸ ਵੱਲੋਂ ਪਾਕਿਸਤਾਨ ਵਿੱਚ ਲਗਾਤਾਰ ਜਿਹੜੀ ਹੈ ਦਹਿਸ਼ਤਗਰਦ ਹਮਲੇ ਕੀਤੇ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਇਸ ਨੁਕਤੇ ਦੇ ਉੱਤੇ ਗੱਲਬਾਤ ਕੀਤੀ ਸੀ ਕਿ ਮੋਦੀ ਦੀ ਇਜ਼ਰਾਈਲ ਫੇਰੀ ਲਾਸਟ ਮਿਨਟ, ਉਸ ਤੋਂ ਫੌਰਨ ਬਾਅਦ ਜਿਹੜਾ ਉਹ ਇਜ਼ਰਾਈਲ ਹਮਲਾ ਕਰ ਦਿੰਦਾ ਈਰਾਨ ਦੇ ਉੱਤੇ, ਅਮਰੀਕਾ ਉਹਨੂੰ ਜੁਆਇਨ ਕਰਦਾ। ਫਿਰ ਉਸ ਤੋਂ ਪਹਿਲਾਂ ਅਫਗਾਨ ਰਜੀਮ ਪ੍ਰਤੀ ਜਿਸ ਕਿਸਮ ਦਾ ਰਵੱਈਆ ਭਾਰਤ ਦਾ ਯੂਨਾਈਟਿਡ ਨੇਸ਼ਨਸ ਔਰ ਦੂਸਰੇ 'ਚ ਵੀ ਉਹਨਾਂ ਨੂੰ ਕੰਸੈਸ਼ਨ ਦੇਣ ਦਾ, ਉਹਨਾਂ ਦੇ ਐਂਬੈਸਡਰ ਨੂੰ ਦਿੱਲੀ ਦੇ ਵਿੱਚ ਰੈਕਗਨਾਈਜ਼ ਕਰਨ ਦੀ ਲਾਈਨ, ਔਰ ਜਦੋਂ ਜਿਹੜੇ ਦਹਿਸ਼ਤਗਰਦ ਹਮਲੇ ਜਿਹੜੇ ਤਹਿਰੀਕੇ ਤਾਲਿਬਾਨ ਵੱਲੋਂ ਅਫਗਾਨਿਸਤਾਨ ਦੀ ਟੈਰੀਟਰੀ ਇਸਤੇਮਾਲ ਕਰਕੇ ਪਾਕਿਸਤਾਨ ਦੇ ਵਿੱਚ ਕੀਤੇ ਜਾ ਰਹੇ ਨੇ, ਜਦੋਂ ਪਾਕਿਸਤਾਨ ਨੇ ਜਵਾਬੀ ਕਾਰਵਾਈ ਕੀਤੀ ਤੇ ਭਾਰਤ ਦੀ ਫੋਰਨ ਮਿਨਿਸਟਰੀ ਨੇ, ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਫੌਰਨ ਪਾਕਿਸਤਾਨ ਨੂੰ ਕੰਡੈਮ ਕੀਤਾ ਕਿ ਜੀ ਇਹ ਕਿਸੇ ਮੁਲਕ ਦੀ ਸੋਵਰਨਿਟੀ ਔਰ ਦੂਸਰੇ ਦੀ ਵਾਇਓਲੇਸ਼ਨ ਹੈ, ਕੰਡੈਮ ਕਰਦੇ ਹੈ, ਇਹ ਪਾਕਿਸਤਾਨ ਦੀ ਇੰਟਰਨਲ ਪ੍ਰੋਬਲਮ ਹੈ ਜਿਹੜੀ ਅਫਗਾਨਿਸਤਾਨ ਦੇ ਗੱਲ ਮੜੀ ਜਾ ਰਹੀ ਹੈ। ਸੋ ਜ਼ਾਹਰ ਹੈ ਕਿ ਵੀ ਅਸੀਂ ਇਹ ਸੋਚਦੇ ਹਾਂ ਕਿ ਵੀ ਇਹ ਜਿਹੜਾ ਇਹਦੀ ਇਜ਼ਰਾਈਲ ਫੇਰੀ ਸੀ ਮੋਦੀ ਦੀ,
ਇਹ ਕੋਆਰਡੀਨੇਟ ਕੀਤਾ ਗਿਆ ਸੀ ਕਿ ਜਿਉਂ ਹੀ ਇਜ਼ਰਾਈਲ ਹਮਲਾ ਕਰੇਗਾ ਈਰਾਨ ਦੇ ਉੱਤੇ, ਉੱਥੋਂ ਅਫਗਾਨਿਸਤਾਨ ਵਿਚਲੇ ਜਿਹੜੇ ਤਾਲਿਬਾਨ ਨੂੰ ਇਸਤੇਮਾਲ ਕਰਕੇ ਪਾਕਿਸਤਾਨ ਦੇ ਖਿਲਾਫ ਜਿਹੜਾ ਹੈ ਉਹ ਵੱਡੀ ਕਾਰਵਾਈ ਕੀਤੀ ਜਾਏਗੀ। ਔਰ ਜਵਾਬ 'ਚ ਜ਼ਾਹਰ ਹੈ ਵੀ ਪਾਕਿਸਤਾਨ ਜਿਹੜਾ ਹੈ ਉਹ ਅਫਗਾਨਿਸਤਾਨ 'ਤੇ ਹਮਲੇ ਕਰੇਗਾ, ਜਿਹੜਾ ਹਵਾਈ ਹਮਲੇ, ਔਰ ਪਾਕਿਸਤਾਨ ਨੂੰ ਇਵੇਂ ਕਹੋ ਵੀ ਕਾਰਨਰ ਕਰ ਲਿਆ ਜਾਏਗਾ, ਉਲਝਾ ਦਿੱਤਾ ਜਾਏਗਾ ਤਾਂ ਕਿ ਉਹ ਇਸ ਈਰਾਨ ਦੇ ਮੁੱਦੇ 'ਤੇ, ਜਿਵੇਂ ਪਿਛਲੀ 22 ਜੂਨ ਵਾਲੀ 2025 ਦੀ 12 ਰੋਜ਼ਾ ਜੰਗ ਸੀ ਜਿਹਦੇ 'ਚ ਪਾਕਿਸਤਾਨ ਨੇ ਇੱਕ ਵੱਡਾ ਰੋਲ ਉਸ ਨੂੰ ਰੋਕਣ ਦੇ ਵਿੱਚ ਅਦਾ ਕੀਤਾ ਸੀ ਅਲੋਂਗ ਵਿਦ ਤੁਰਕੀ ਔਰ ਸਾਊਦੀ ਅਰੇਬੀਆ, ਵੀ ਉਸ ਰੋਲ ਤੋਂ ਵੀ ਔਰ ਤੁਸੀਂ ਆਪਣੇ ਘਰ 'ਚ ਜਿਹੜੇ ਹੈ ਕਿਸੇ ਹੋਰ ਸਮੱਸਿਆ ਦੇ ਵਿੱਚ ਫਾਚੋ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਜਿਹੜਾ ਅਕਸਰ ਫੌਜੀ ਕਿਆਦਤ ਲਈ ਇਸਤੇਮਾਲ ਹੁੰਦਾ ਹੈ, ਪਲੱਸ ਸਿਵਿਲੀਅਨ ਰਜੀਮ, ਕਿਉਂਕਿ ਇਸ ਵੇਲੇ ਪਾਕਿਸਤਾਨ ਦੇ ਵਿੱਚ ਜਿਹੜੀ ਰੂਲਿੰਗ ਔਰ ਫੌਜੀ ਅੰਡਰਸਟੈਂਡਿੰਗ ਹੈ ਉਹਨੂੰ ਹਾਈਬ੍ਰਿਡ ਰਜੀਮ ਵੀ ਕਹਿੰਦੇ ਨੇ। ਉਹਨਾਂ ਨੇ ਇਹ ਫੈਸਲਾ ਕਰ ਲਿਆ ਹੋਇਆ ਕਿ ਵੀ ਇਹ ਜਿਹੜਾ ਜਦੋਂ ਤੱਕ ਸੱਪ ਦੀ ਸਿਰੀ ਨਾ ਫਿਓ ਉਹ ਬਾਕੀ ਉਸ ਦੀ ਹਰਕਤ ਬਰਾਬਰ ਜਾਰੀ ਰਹਿੰਦੀ ਹੈ ਕਿ ਵੀ ਇੱਕ ਵਾਰੀ ਇਹਨਾਂ ਦਾ ਸਿਰ ਭੰਨਣਾ। ਔਰ ਉਹਨਾਂ ਨੇ ਤਾਬੜਤੋੜ ਜਿਹੜੇ ਹਮਲੇ ਉਹ ਜਾਰੀ ਰੱਖੇ ਇਸ ਪੀਰੀਅਡ 'ਚ, ਹੁਣ ਵੀ ਜਾਰੀ ਨੇ। ਔਰ ਈਵਨ ਇੱਕ ਖਬਰ ਜਿਹੜੀ ਹੈ ਉਹਨਾਂ ਦੀ ਮੇਨ ਨਿਊਜ਼ ਏਜੰਸੀ ਦੀ ਹੈ PTI, ਕਿਉਂਕਿ ਸਭ ਤੋਂ ਜ਼ਿਆਦਾ ਖਬਰਾਂ ਹੁਣ ਬਲੋਚਾਂ ਨਾਲ ਰਿਲੇਟਡ, ਅਫਗਾਨ ਤਾਲਿਬਾਨ ਨਾਲ ਤੁਹਾਨੂੰ ਜਿਹੜਾ ਜੇ ਕਿਤੇ ਲੱਭਣੀਆਂ ਹੋਣ ਤਾਂ ਇੰਡੀਅਨ ਮੀਡੀਆ ਹੈ। ਪਾਕਿਸਤਾਨ ਆਰਮੀ ਕਿਲਸ ਅਫਗਾਨ ਤਾਲਿਬਾਨ ਕਮਾਂਡਰ ਨੀਅਰ ਤੌਰਖਮ ਬਾਰਡਰ, ਔਰ ਉਸ ਕਮਾਂਡਰ ਦਾ ਨਾਂ ਵੀ ਦਿੱਤਾ ਹੈ ਤਹਿਰੀਕੇ ਤਾਲਿਬਾਨ ਅਫਗਾਨਿਸਤਾਨ ਦਾ ਵੱਡਾ ਕਮਾਂਡਰ ਸੀ, ਕੋਹਰਮਨ ਉਹਦਾ ਨਾਂ ਸੀ, ਔਰ ਉਹ ਤੇ ਉਹਦੇ ਸਾਥੀਆਂ ਨੂੰ ਜਿਹੜਾ ਆਪਰੇਸ਼ਨ ਪਾਕਿਸਤਾਨੀ ਫੌਜ ਨੇ ਕੀਤਾ ਹੈ ਉਹ ਐਲੀਮੀਨੇਟ ਹੋਏ। ਔਰ ਤੋਰਖਮ ਮੇਜਰ ਬਾਰਡਰ ਹੈ ਖੈਬਰ ਪਖਤੂਨਖਵਾ ਪ੍ਰੋਵਿੰਸ ਦਾ, ਅਫਗਾਨਿਸਤਾਨ ਦੇ ਨੰਗਰਹਾਰ ਦੇ ਨਾਲ ਲੱਗਦਾ। ਔਰ ਇਸ ਦੇ ਵਿੱਚ ਜਿਹੜੀ ਹੈ ਉਹਰਮਨ ਵਾਜ਼ ਏ ਰੈਜ਼ੀਡੈਂਟ ਆਫ ਅਫਗਾਨ ਸਾਈਡ ਆਫ ਤੋਰਖਮ। ਸੋ ਇੱਕ ਵੱਡੀ ਸਕਸੈਸ ਹੈ। ਪਰ ਜਿਹੜੀ ਖਬਰ ਅੱਜ ਪ੍ਰੋਮੀਨੈਂਟਲੀ ਰਾਇਟਰ ਨਿਊਜ਼ ਏਜੰਸੀ ਨੇ ਦਿੱਤੀ, ਔਰ ਉਸ 'ਤੇ ਜਦੋਂ ਇਹ ਰਾਇਟਰ ਜਾਂ AP ਦਿੰਦੇ ਨੇ, ਬਾਕੀ ਸਾਰੇ ਉਹਦੇ ਤੋਂ ਚੁੱਕਦੇ ਨੇ, ਉਹਦਾ ਹੈਡਿੰਗ ਹੀ ਇਹ ਹੈ, US says it supports Pakistan's right to defend itself against Afghan Taliban। ਹੁਣ ਇਹ ਬਹੁਤ ਵੱਡੀ ਗੱਲ ਹੈ। ਹਾਲਾਂ ਜਦੋਂ ਇਹ ਇੱਕ ਪਾਸੇ ਈਰਾਨ ਵਾਲਾ ਤੇ ਹਮਲਾ ਸ਼ੁਰੂ ਹੀ ਹੋਇਆ ਸੀ, ਉਦੋਂ ਹੀ ਪਾਕਿਸਤਾਨ ਨੇ ਇੱਕੋ ਵੇਲੇ ਰਾਤ ਨੂੰ ਅਟੈਕ ਕਰਕੇ 150 ਦੇ ਕਰੀਬ ਜਿਹੜੇ ਦਹਿਸ਼ਤਗਰਦ ਨੇ ਮਾਰੇ ਸੀ। ਔਰ ਟਰੰਪ ਨੂੰ ਵੀ ਤੁਰੇ ਜਾਂਦੇ ਨੂੰ ਜਹਾਜ਼ ਵੱਲ ਜਾ ਰਿਹਾ ਸੀ, ਇਹ ਪੁੱਛਿਆ ਗਿਆ ਸੀ ਤੇ ਟਰੰਪ ਦਾ ਰਿਐਕਸ਼ਨ ਸੀ ਆਈ ਵੁੱਡ ਕਿ ਵੀ ਕੀ ਤੁਸੀਂ ਜੰਗਬੰਦੀ ਕਰਵਾਓਗੇ ਕਿ ਵੀ ਇਹ ਜਿਹੜਾ ਪਾਕਿਸਤਾਨ ਔਰ ਅਫਗਾਨਿਸਤਾਨ ਦੇ ਵਿੱਚ ਵੈਦਰ would you intervene to stop the fighting between Pakistan and Afghanistan? ਤਾਂ ਉਹਨਾਂ ਨੇ ਕਿਹਾ ਸੀ ਕਿ he gets along with Pakistan very well and that the country is doing terrifically well। ਸੋ ਇਹਦਾ ਮਤਲਬ ਇਹ ਸੀ ਕਿ ਐਂਡੋਰਸਮੈਂਟ ਹੀ ਹੈ। ਉਹਨਾਂ ਨੇ ਕਿਹਾ ਜੀ I would but I get along with Pakistan very well, very well। You have a great prime minister, you have a great general there, you have a great leader too of the people that I really respect a lot and I think Pakistan is doing terrifically well। ਸੋ ਇੰਡੀਕੇਸ਼ਨ ਤਾਂ ਇਹੀ ਸੀ ਕਿ ਵੀ ਜੋ ਹੋ ਰਿਹਾ ਹੈ ਉਸ ਨੂੰ ਦੀ ਸੈਂਕਸ਼ਨ ਹੀ ਹੈ। ਪਰ ਜਿਹੜੀ ਇਹ ਖਬਰ ਅੱਜ ਰਾਇਟਰ ਨੇ ਦਿੱਤੀ ਹੈ, ਉਹਨਾਂ ਨੇ ਜਿਹੜਾ US ਸਟੇਟ ਡਿਪਾਰਟਮੈਂਟ ਹੈ ਉਹਨਾਂ ਦੀ ਰਿਟਨ ਈਮੇਲ ਜਿਹੜੀ, ਹੋ ਸਕਦਾ ਰਾਇਟਰ ਨੇ ਇਹ ਪੁੱਛਿਆ ਹੋਇਆ ਉਹਨਾਂ ਤੋਂ ਕਿ ਭਾਈ ਤੁਹਾਡੀ ਕੀ ਲਾਈਨ ਹੈ, ਔਰ ਉਹਦੇ 'ਚ ਉਹਨਾਂ ਨੇ ਜਿਹੜੀ ਰਿਪੋਰਟ ਕੀਤਾ ਹੈ ਕਿ ਵੀ ਜਿਹੜਾ ਅਫਗਾਨਿਸਤਾਨ ਦੇ ਤਾਲਿਬਾਨ ਰੂਲਰ ਔਰ ਪਾਕਿਸਤਾਨ ਦੇ ਵਿਚਾਲੇ ਜੋ ਕਸ਼ੀਦਗੀ ਚੱਲ ਰਹੀ ਹੈ ਉਸ ਬਾਰੇ ਜਿਹੜਾ ਪਾਕਿਸਤਾਨ ਨੇ ਅਫਗਾਨਿਸਤਾਨ 'ਚ ਮੇਜਰ ਸ਼ਹਿਰਾਂ ਦੇ ਉੱਤੇ ਬੰਬਾਰੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਟੇਟ ਡਿਪਾਰਟਮੈਂਟ ਸਪੋਕਸਮੈਨ ਨੇ ਈਮੇਲ ਸਟੇਟਮੈਂਟ ਦੇ ਵਿੱਚ ਕਿਹਾ The United States supports Pakistan's right to defend itself against attacks from Taliban, a specially designated global terrorist group। State Department spokesman said in an email statement। ਹੁਣ ਔਨ ਰਾਈਟਿੰਗ ਹੋ ਗਈ। ਟਰੰਪ ਦਾ ਤਾਂ ਹੁੰਦਾ ਨਾ ਜੀ ਤੁਰੇ ਜਾਂਦੇ ਅੱਜ ਕੀ ਕਿਹਾ ਕੱਲ ਕੀ, ਲੇਕਿਨ ਇਹ ਸਟੇਟ ਡਿਪਾਰਟਮੈਂਟ ਦੀ ਆਫੀਸ਼ੀਅਲ ਪਾਲਿਸੀ ਹੈ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਹੁਣ ਜਿਹੜਾ ਤਹਿਰੀਕੇ ਤਾਲਿਬਾਨ ਹੈ ਉਹ ਆਲਰੇਡੀ ਅਮਰੀਕਾ ਨੇ ਉਹਨੂੰ ਦਹਿਸ਼ਤਗਰਦ ਗਰੁੱਪ ਐਲਾਨਿਆ ਹੋਇਆ,
ਔਰ ਸਟੇਟ ਡਿਪਾਰਟਮੈਂਟ ਕਹਿ ਰਿਹਾ ਕਿ ਭਾਈ ਪਾਕਿਸਤਾਨ ਦਾ ਜਿਹੜਾ ਇਹ ਹੱਕ ਹੈ ਆਪਣੇ ਆਪ ਨੂੰ ਡਿਫੈਂਡ ਕਰਨ ਦਾ, ਉਸ ਗਰੁੱਪ ਦੇ ਖਿਲਾਫ ਜਿਹੜਾ ਕਿ ਅਫਗਾਨਿਸਤਾਨ 'ਚੋਂ ਐਕਟ ਕਰ ਰਿਹਾ। ਔਰ ਇਹ ਜਿਹੜਾ ਉਸ ਦੇ ਉੱਤੇ ਇਸ ਵਾਇਲੈਂਸ ਦੀ ਗੱਲ ਕਰਦੇ ਹਾਂ, ਸਟੇਟ ਡਿਪਾਰਟਮੈਂਟ ਸਪੋਕਸਪਰਸਨ ਸੈਡ Washington was aware of the escalation in tensions and outbreak of fighting between Pakistan and Afghan Taliban, adding that US was saddened by the loss of life कि भी असी पूरी तरह जागरूक हैं भी की हो रहा है और जो जानी नुकसान हो रहा है उसका सानू दुख है। Both sides reported heavy losses in the fighting, which Pakistan's defense minister said amounted to an open war। ये उन्होंने कोट है। फिर कंक्लूड किया है उन्हें अपनी ईमेल स्टेट डिपार्टमेंट ने, द तालिबान हैव कंसिस्टेंटली फेल्ड to uphold their counter-terrorism commitments, the State Department said, adding that terrorist groups use Afghanistan as a launching pad for their heinous attack। कि तालिबान ने ਜਿਹੜੇ ਵਾਅਦੇ ਕੀਤੇ ਸੀ ਕਿ ਭਾਈ ਅਸੀਂ ਕਾਊਂਟਰ ਨਹੀਂ ਹੋਣ ਦੇਵਾਂਗੇ ਦਹਿਸ਼ਤਗਰਦੀ, ਉਸ ਦੀ ਵਾਅਦਾ ਖਿਲਾਫੀ ਕੀਤੀ ਹੈ ਤਾਲਿਬਾਨ ਰਜੀਮ ਨੇ, ਸਟੇਟ ਡਿਪਾਰਟਮੈਂਟ ਕਹਿ ਰਿਹਾ। ਔਰ ਜਿਹੜੇ ਦਹਿਸ਼ਤਗਰਦ ਗਰੁੱਪ ਨੇ तहरीके तालिबान वर्गे, they are using Afghanistan as a launching pad for their heinous attacks। कि ये जड़े बहुत माड़े अटैक ने हीनस कंडेमनेबल उन्होंने तालिबान अफगानिस्तान की तरफ कर रहे। सो मतलब ये है भी पाकिस्तान की फुली जी है पिठ ठोकी है स्टेट डिपार्टमेंट ने। और दूसरे पासे जड़े आसिम मुनीर फौजी चीफ भी ने और फील्ड मार्शल भी ने, उन्होंने क्लीयरली कहा पीस ओनली इफ तालिबान रिनाउंस सपोर्ट फॉर टैरिज्म। हुण ये भी आया भी तालिबान रजीम जिहड़ा है उन्हां दा गुप्त मैसेज भी कोई भेजिया है खुफिया कि जी असीं गलबात चाहुंदे हैं, असीं अमन चाहुंदे हैं, असीं तोबा करदे हैं। उन्होंने कहा भी नहीं, जबानी कलामी नहीं। आर्मी चीफ आसिम मुनीर हैज सेड लास्टिंग पीस बिटवीन पाकिस्तान एंड अफगानिस्तान वाज कंटिंजेंट अपॉन द तालिबान रजीम रिनाउंसिंग सपोर्ट फॉर टैरिज्म एंड टैरिस्ट ऑर्गेनाइजेशन। हुण क्योंकि अमरीका की भी हमायत है, आप भी उन्होंने कोल एयर पावर है और पाकिस्तान प्रोफैशनल आर्मी है, उन्होंने जिहड़ा इन्हां दे दिमाग साफ करता है कि भाई ये तुसीं उत्थे बैठे कोई दहशतगर्द भेजता, कोई खुदकुश हमलावर भेजता है। हुण और ये स्टेटमेंट इंटर सर्विस पब्लिक रिलेशन वालों जिहड़ा मुनीर मेड द रिमार्क्स ड्यूरिंग हिज विजिट टू वाना इन साउथ वजीरिस्तान Khyber Pakhtunkhwa, where he reviewed the prevailing security situation and operational preparedness along the western border with Afghanistan, और he reiterated that peace could only prevail between both sides if the Afghan Taliban renounce their support for terrorism and terrorist organizations। लंबी चौड़ी स्टेटमेंट है पर उसका जस्ट यही है कि भाई हुण तुसीं आने वाली थां ते आ गए हो, लेकिन जदों तक तुसीं हुण नत्थ नहीं पाउंदे इन्हां नूं जिहड़े अपनी गोच तुसीं बिठाए होए ने, असीं जिहड़ा है वो कोई भी तुहानूं राहत नहीं देंगे। और होपफुली जिहड़ा पाकिस्तान दा ये बॉर्डर है जिहड़ा एक बारी, क्योंकि इंडिया की शरारत यही है कि भी इधर भी गड़बड़ जारी रखो, पाकिस्तान की फौज उधर उलझी रहे, फिर तुसीं किसी वेले जिहनूं कहंदे ने जी ऑपरेशन संदूर असीं सस्पेंड किया होया है, मुकाया नहीं होया, फिर उन्होंने शुरू कर लो। सो इको वेले स्टेट डिपार्टमेंट की पूरी सपोर्ट अमरीकन फॉरेन पॉलिसी की और विदन उन्हां दियां निकल रही चीखां ये दसदियां ने कि दुनिया मनदी जोरां नूं कोई पुछे ना कमजोरां नूं, कि बई तालिबान समझते सी कि भी असी ये करके तो फिर पाकिस्तान ने भी दस दिता है कि भाई लातों के भूत बातों से नहीं मानते। जी राज साहब थोड़ा बहुत बहुत धन्यवाद। सो अथलैन ब्रेक व्यूअर्स तुसीं किते नहीं जाना, मिलते हैं आफ्टर दिस शॉर्ट ब्रेक। ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ।
ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ DC ਵਿਖੇ। ਧੰਨਵਾਦ। ਤੁਸੀਂ ਵੇਖ ਰਹੇ ਹੋ TV84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV84, ਸੱਚ ਦੀ ਆਵਾਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਅਖੀਰਲੇ ਸੈਗਮੈਂਟ ਵਿੱਚ ਕਿ ਜਿਸ ਤਰ੍ਹਾਂ ਕਿ ਕੈਨੇਡਾ ਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਭਾਰਤ ਅਤੇ ਆਸਟ੍ਰੇਲੀਆ ਸਮੇਤ ਕੁਝ ਦੇਸ਼ਾਂ ਦਾ ਦੌਰਾ ਕਰਕੇ ਕੈਨੇਡਾ ਵਾਪਸ ਪਰਤ ਆਇਆ ਹੈ ਔਰ ਮੋਦੀ ਦੇ ਰੱਜ ਕੇ ਗੁਣ ਗਾ ਰਿਹਾ ਹੈ, ਜਦੋਂ ਕਿ ਈਰਾਨ ਨਾਲ ਜੰਗ ਸੰਬੰਧੀ ਉਸ ਦੇ ਭੰਬਲ ਭੂਸੇ ਵਾਲੇ ਬਿਆਨ ਨੇ। ਔਰ ਵਿਊਅਰਸ ਨੂੰ ਜਾਪਦਾ ਹੈ ਕਿ ਸਿਆਸਤ ਇਸ ਬੈਂਕਰ ਦੇ ਵੱਸ ਦੀ ਗੱਲ ਨਹੀਂ ਹੈ, ਸੋ ਚੰਗਾ ਹੋਵੇਗਾ ਕਿ ਉਹ ਅਸਤੀਫਾ ਦੇ ਕੇ ਲਾਂਬੇ ਹੋਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਜੋ ਜਿਹੜੇ ਦੋਨਾਂ ਚੈਨਲਸ ਦੇ ਉੱਪਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਇਹ ਵੀ ਦੱਸ ਦਈਏ ਕਿ ਇਸ ਵੇਲੇ ਸਾਡੇ ਦੋਵੇਂ ਹੀ ਚੈਨਲ TV84 ਤੇ TV84 USA ਦੋਨੋਂ ਐਕਟਿਵ ਨੇ, ਬੀਮ ਕਰਦੇ ਨੇ। ਹਾਲਾਂਕਿ TV84 USA ਵਿਦ ਇਨ ਇੰਡੀਆ ਵੀ ਚੱਲਦਾ ਹੈ, ਇਸ ਲਈ ਜਿਹੜੇ ਸਾਡੇ ਵੀਰ ਭੈਣਾਂ ਉੱਥੋਂ ਇਹ ਕੁਝ ਸ਼ੇਅਰ ਕਰਨਾ ਚਾਹੁੰਦੇ ਨੇ ਉਸ ਲਿੰਕ ਨੂੰ ਉੱਥੋਂ ਵਾਲਿਆਂ 'ਚ ਭੇਜ ਸਕਦੇ ਨੇ, ਕਿਉਂਕਿ TV84 ਮੇਨ ਚੈਨਲ ਨੂੰ ਤਾਂ ਉਹਨਾਂ ਨੇ ਬਲੌਕ ਕੀਤਾ ਹੋਇਆ। ਤੇ ਅਸੀਂ ਤੁਹਾਡੀ ਸਹੂਲਤ ਦੇ ਲਈ, ਕਿਉਂਕਿ ਜਿਸ ਇੱਕ ਹਫ਼ਤੇ ਲਈ ਜਿਹੜੀ ਸਾਡੇ ਤੇ YouTube ਨੇ ਪਾਬੰਦੀ ਲਾਈ ਸੀ, ਉਸ ਪੀਰੀਅਡ 'ਚ ਅਸੀਂ TV84 USA ਫਲੋਟ ਕੀਤਾ ਤੇ ਅਸੀਂ ਤੁਹਾਡੇ ਮੈਸੇਜ ਐਂਟਰਟੇਨ ਕਰਦੇ ਹਾਂ ਜੀ। ਔਰ ਅਸੀਂ ਚਾਹਾਂਗੇ ਕਿ ਵੀ ਇਹਨਾਂ ਦੋਨਾਂ ਦੇ ਲਿੰਕ ਤੁਸੀਂ ਇਸਤੇਮਾਲ ਕਰ ਸਕਦੇ ਹੋ ਵਿਦ ਇਨ ਇੰਡੀਆ। ਜੇ ਤੁਸੀਂ ਕਿਸੇ ਨੂੰ ਵੀ ਭੇਜਣਾ ਹੈ ਤਾਂ TV84 USA ਦਾ ਲਿੰਕ ਉੱਥੇ ਵੀ ਭੇਜ ਸਕਦੇ ਓਪਨ ਹੋਏਗਾ ਜੀ। ਦੇਖੋ, ਕਈਆਂ ਨੂੰ ਵਕਤੀ ਤੌਰ ਦੇ ਉੱਤੇ ਚਾਂਸ ਮਿਲਦਾ ਹੈ, ਉਹ ਉਹਨਾਂ ਦੇ ਇਹ ਕਹਿਣਾ ਹੋਏ ਵੀ ਜਿਹੜੇ ਪੁਰਾਣੇ ਕਈ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਜੀ ਜਿਹਦੇ ਕਰਮਾਂ 'ਚ ਰਾਜ ਭਾਗ ਲਿਖਿਆ ਉਹਨੂੰ ਮਿਲਣਾ ਹੀ ਮਿਲਣਾ ਹੁੰਦਾ। ਔਰ ਕੁਛ ਜਿਹੜੇ ਨੇ ਜਿਨ੍ਹਾਂ ਲਈ ਟਰਮ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਵੀ ਬਣਦੇ ਨੇ। ਮਨਮੋਹਨ ਸਿੰਘ ਨੂੰ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਹੀ ਕਿਹਾ ਜਾਂਦਾ ਸੀ ਕਿ ਭਾਈ ਹਾਲਾਤ ਇਹ ਸੀ, ਸਿੱਖਾਂ ਦੇ ਨਾਲ ਇੰਨੀਆਂ ਕੁ ਜ਼ਿਆਦਤੀਆਂ ਕਾਂਗਰਸ ਨੇ ਘੱਲੂਘਾਰਿਆਂ ਵਾਲੀਆਂ ਕੀਤੀਆਂ ਹੋਈਆਂ ਸੀ ਤੇ ਉਹਨਾਂ ਨੂੰ ਜਿਹੜਾ ਕੋਈ ਚਿਹਰਾ ਵੀ ਚਾਹੀਦਾ ਸੀ ਔਰ ਦੂਸਰਾ ਉਸ ਦੀ ਐਕਸਪਰਟੀਜ਼ ਨੂੰ ਵੀ ਉਹ ਇਸਤੇਮਾਲ ਕਰਨਾ ਚਾਹੁੰਦੇ ਸੀ। ਹਾਲਾਂਕਿ ਉਹ ਕਦੇ ਪੰਚਾਇਤ ਦਾ ਮੈਂਬਰ ਵੀ ਨਹੀਂ ਸੀ ਮਨਮੋਹਨ ਸਿੰਘ ਬਣਿਆ, ਬਾਅਦ 'ਚ ਉਹਨੂੰ ਰਾਜ ਸਭਾ ਰਾਹੀਂ ਲੈ ਕੇ ਗਏ ਅਸਾਮ 'ਚੋਂ ਤੇ 10 ਸਾਲ ਜਿਹੜੀ ਇਹ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਾ ਹੈ। ਇਸ ਲਈ ਮਨਮੋਹਨ ਸਿੰਘ ਨੂੰ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਕਹਿੰਦੇ ਨੇ। ਮਾਰਕ ਕਾਰਨੀ ਬੈਂਕਰ, ਹਾਲਾਂਕਿ ਮਨਮੋਹਨ ਸਿੰਘ ਵੀ ਬੈਂਕਰ ਸੀ, ਰਿਜ਼ਰਵ ਬੈਂਕ 'ਚੋਂ ਗਿਆ ਔਰ ਇੱਥੋਂ ਵਰਲਡ ਬੈਂਕ ਦੇ ਨਾਲ ਵੀ ਦੂਜੇ। ਲੇਕਿਨ ਮਨਮੋਹਨ ਸਿੰਘ ਨੇ ਆਪਣੇ ਪੱਤੇ ਜਿਹੜੇ ਨੇ 10 ਸਾਲ ਦੇ ਪੀਰੀਅਡ 'ਚ ਇਨ ਸਪਾਈਟ ਆਫ ਕਿ ਸਿੱਖਾਂ ਦਾ ਕੁਝ ਨਹੀਂ ਬਣਾਇਆ। ਪੰਜਾਬ 'ਚ ਵੀ ਕੋਈ ਐਸਾ ਨਹੀਂ ਹੈ ਕਿ ਕੋਈ ਐਸਾ ਪ੍ਰੋਜੈਕਟ ਪੰਜਾਬ ਨੂੰ ਦਿੱਤਾ। ਮੇਰੇ ਖਿਆਲ ਮੰਗਣ ਵੀ ਨਹੀਂ ਗਿਆ ਕੋਈ, ਜੋ ਅਕਾਲੀਆਂ ਦਾ ਹਾਲ ਬਾਦਲ ਕਹਿੰਦਾ ਸੀ। ਮਨਮੋਹਨ ਸਿੰਘ ਨੇ ਕਿਸੇ ਪ੍ਰਾਈਵੇਟ ਗੁਫ਼ਤਗੂ 'ਚ ਕਿਹਾ ਸੀ ਕਿ ਵੀ ਬਾਦਲ 4-5 ਵਾਰ ਮੈਨੂੰ ਮਿਲਿਆ ਪਰ ਨਿੱਜੀ ਕੰਮਾਂ ਲਈ ਆਇਆ, ਉਹਨੇ ਕਦੇ ਪੰਜਾਬ ਲਈ ਨਹੀਂ ਮੈਨੂੰ ਕਿਹਾ। ਸੋ ਔਰ ਇਹ ਗੱਲ ਗਲਤ ਨਹੀਂ ਹੋਏਗੀ। ਪਰ ਦੂਸਰੇ ਪਾਸੇ ਇਹ ਹੈ ਕਿ ਅਮਰੀਕਾ ਦੇ ਨਾਲ ਸੰਬੰਧ ਸੁਧਾਰੇ, ਇੰਡੋ US ਨਿਊਕਲੀਅਰ ਡੀਲ ਕੀਤੀ, ਇੰਡੀਆ ਦੀ ਇਕੋਨਮੀ ਡਿਵੈਲਪਮੈਂਟ, ਮਨਰੇਗਾ ਵਰਗੀਆਂ ਸਕੀਮਾਂ। ਸੋ ਹੁਣ ਜਦੋਂ ਆਲਮੋਸਟ ਦੁਨੀਆ ਤੋਂ ਮਨਮੋਹਨ ਸਿੰਘ ਜਾ ਚੁੱਕਾ ਔਰ ਮੋਦੀ ਦੇ ਜਿਹੜੇ 12 ਸਾਲ ਦਾ ਪੀਰੀਅਡ ਆ ਗਿਆ ਤਾਂ ਹੁਣ ਉਸ ਦੌਰ ਨੂੰ ਉਹ ਯਾਦ ਕਰ ਰਹੇ ਨੇ ਕਿ ਭਾਈ ਉਸ ਵੇਲੇ ਕੀ ਸੀ। ਇਹਦੇ ਬਾਵਜੂਦ ਕਿ ਅਮਰੀਕਾ ਵੱਲ ਟਿਲਟ ਸੀ, ਲੇਕਿਨ ਆਪਣਾ ਜਿਹੜੀ ਹੈ ਫੋਰਨ ਪਾਲਿਸੀ ਦੇ ਨਾਲ ਕੋਈ ਐਗਰੀਮੈਂਟ ਨਹੀਂ ਕੀਤਾ। ਹੁਣ ਅੱਜ ਦੇਖੋ ਕਿਵੇਂ ਲੰਮੇ ਪਏ ਨੇ ਜਾ ਕੇ ਇਜ਼ਰਾਈਲ ਦੇ ਸਾਹਮਣੇ। ਬਿਲਕੁਲ ਨੇਤਨਯਾਹੂ ਇੱਕ ਵਾਰ ਕ੍ਰਿਮੀਨਲ ਔਰ ਮਾਸ ਮਰਡਰ, ਮੋਦੀ ਕਿਵੇਂ ਇੱਕ ਦੂਜੇ ਨਾਲ ਬਗਲਗੀਰ ਨੇ। ਪਰ ਉਹਨਾਂ ਦਾ ਤਾਂ ਸਿਸਟਮ ਵੀ ਕਰਪਟ ਔਰ ਦੂਸਰਾ ਵੀ ਇਹ ਸਮਝ ਆ ਸਕਦਾ ਹੈ। ਪਰ ਮੈਂ ਸਮਝਦਾ ਹਾਂ ਵੀ ਜਦੋਂ ਕੈਨੇਡਾ ਦੀ ਹਿਸਟਰੀ ਖਾਸ ਤੌਰ 'ਤੇ ਜਿਨ੍ਹਾਂ ਨੇ ਚਾਰਟਰ ਆਫ ਰਾਈਟਸ ਦੇ ਰਾਹੀਂ ਕੈਨੇਡਾ ਨੂੰ ਇੱਕ ਹਿਊਮਨ ਰਾਈਟਸ ਡਿਫੈਂਡਰ,
ਇੱਕ ਫਰੀडम ਦਾ ਰੀਅਲ ਮੁਜੱਸਮਾ ਮੋਰ ਦੈਨ ਅਮਰੀਕਾ ਜਿਹੜਾ ਬਣਾਇਆ। ਕਿਉਂਕਿ ਕੈਨੇਡਾ ਦੇ ਵਿੱਚ ਜਿਵੇਂ ਰਿਫਿਊਜੀਜ਼ ਨੂੰ ਵੈਲਕਮ ਕੀਤਾ ਜਾਂਦਾ ਸੀ, ਜਿਵੇਂ ਦੋ ਬਿਲਕੁਲ ਅੱਡ ਨੈਸ਼ਨੈਲਿਟੀਜ਼, ਇੱਕ ਜਿਹੜੀਆਂ ਫ੍ਰੈਂਚ ਓਰੀਜਨ ਫ੍ਰੈਂਚ ਸਪੀਕਿੰਗ ਔਰ ਬ੍ਰਿਟਿਸ਼ ਦੇ ਥੱਲੇ ਰਹੇ ਇੰਗਲਿਸ਼ ਸਪੀਕਿੰਗ, ਉਹਨਾਂ ਨੇ ਆਪਣੇ ਸਬੰਧਾਂ ਨੂੰ, ਇਹਦੇ ਬਾਵਜੂਦ ਕਿ ਉਹਨਾਂ ਦਾ ਕਿਊਬੈਕ ਵਾਲਿਆਂ ਦੀ ਅੱਡ ਟੋਨ ਰਹੀ, ਉਹਨਾਂ ਨੂੰ 1980 1995 'ਚ ਰੈਫਰੈਂਡਮ ਦਾ ਹੱਕ ਵੀ ਦਿੱਤਾ। ਔਰ ਕੈਨੇਡਾ ਦੁਨੀਆ ਦੇ ਜਦੋਂ ਹੈਪੀਨੈਸ ਇੰਡੈਕਸ ਗਿਣੇ ਜਾਂਦੇ ਨੇ ਤੇ ਉਦੋਂ ਕੈਨੇਡਾ ਟੌਪ ਦੇ ਉੱਤੇ, ਸੋਸ਼ਲ ਵੈਲਫੇਅਰ ਸਿਸਟਮ ਵੀ ਹੈ ਔਰ ਖੁੱਲਾ ਡੁੱਲਾ ਮੁਲਕ। ਸਾਰੇ ਕੈਨੇਡਾ ਦੀ ਉਨੀ ਕੁ ਆਬਾਦੀ ਹੈ ਜਿੰਨੀ ਕੈਲੀਫੋਰਨੀਆ ਦੀ ਹੈ, ਪਰ ਇਲਾਕਾ ਵਾਈਜ਼ ਵੱਡੇ ਵੱਡੇ ਲੇਕ, ਵਾਟਰ, ਖੁੱਲੀਆਂ ਥਾਵਾਂ, ਬਰਫਾਨੀ ਪਹਾੜ ਔਰ ਪਲੇਨ ਔਰ ਸਟ੍ਰਾਬੇਰੀ ਤੋਂ ਲੈ ਕੇ ਪੀਚਿਸ ਤੱਕ ਜਿਹੜੀ ਸਾਡੇ ਲੋਕਾਂ ਨੇ ਜਿੱਥੇ ਜਾ ਕੇ ਬ੍ਰਿਟਿਸ਼ ਕੋਲੰਬੀਆ 'ਚ ਆਪਣੀ ਥਾਂ ਬਣਾਈ। ਔਰ ਫਿਰ ਸਾਡੇ ਲਈ ਸਪੇਸ, ਬੇਸ਼ੱਕ ਇੱਕ ਨੈਗੇਟਿਵ ਹਿਸਟਰੀ ਵੀ ਕੈਨੇਡਾ ਦੀ ਰਹੀ, ਕਾਮਾਗਾਟਾ ਮਾਰੂ, ਗੁਰੂ ਨਾਨਕ ਜਹਾਜ਼, ਕਿਵੇਂ ਉਹਨਾਂ ਨੂੰ ਵਾਪਸ ਭੇਜਿਆ ਗਿਆ, ਪਰ ਉਹ ਸਾਰਾ ਚੈਪਟਰ ਬਦਲਦੇ ਜਸਟਿਨ ਟਰੂਡੋ ਤੱਕ ਪਹੁੰਚਦੇ ਹਾਂ ਅਸੀਂ ਦੇਖਦੇ ਹਾਂ ਉਹਦੀ ਵੀ ਮਾਫੀ ਮੰਗੀ ਗਈ, ਇੱਕ ਸਪੇਸ ਕ੍ਰੀਏਟ ਹੋਇਆ, ਸਾਡੇ ਧੜਾ-ਧੜ ਮੈਂਬਰ ਪਾਰਲੀਮੈਂਟ ਸਾਰੀਆਂ ਧਿਰਾਂ 'ਚ ਹੀ ਬਣਨ ਲੱਗ ਗਏ, ਲਿਬਰਲ ਪਾਰਟੀ ਆਫ ਚੋਇਸ ਸੀ, ਜ਼ਾਹਰ ਹੈ ਅੱਜ ਵੀ ਜੇ 1.5 ਦਰਜਨ ਦੇ ਤੋਂ ਜ਼ਿਆਦਾ ਮੈਂਬਰ ਪਾਰਲੀਮੈਂਟ ਨੇ ਜ਼ਿਆਦਾ ਲਿਬਰਲ ਪਾਰਟੀ ਦੇ ਨੇ। ਔਰ ਆਪਣੀ ਗੱਲ ਕਹਿਣ ਦੀ ਆਜ਼ਾਦੀ ਦੇ ਥੱਲੇ ਖਾਲਿਸਤਾਨ ਦੀ ਮੂਵਮੈਂਟ ਨੂੰ ਵੀ ਸਭ ਤੋਂ ਜ਼ਿਆਦਾ ਸਪੇਸ ਕੈਨੇਡਾ ਦੇ ਹਵਾਲੇ ਨਾਲ ਮਿਲਿਆ। ਹਾਲਾਂ ਅਮਰੀਕਾ 'ਚ ਵੀ ਉਨੇ ਸਿੱਖ ਰਹਿੰਦੇ ਨੇ ਜਿੰਨੇ ਕੈਨੇਡਾ 'ਚ ਨੇ, ਲੇਕਿਨ 3000 ਮੀਲ ਦੇ ਵਿੱਚ ਸਪਰੈਡ ਆਊਟ ਹੈ। ਕੈਨੇਡਾ ਦੀ ਆਬਾਦੀ ਥੋੜ੍ਹੀ ਔਰ ਉਹਨਾਂ ਸ਼ਹਿਰਾਂ 'ਚ ਸਿੱਖ ਸੀ ਜਿੱਥੇ ਉਹਨਾਂ ਨੇ ਪੋਲੀਟੀਕਲ ਪ੍ਰੋਸੈਸ ਨੂੰ ਵੀ ਪ੍ਰਭਾਵਿਤ ਕੀਤਾ। ਔਰ ਨਤੀਜੇ ਦੇ ਤੌਰ ਤੇ ਇੰਡੀਅਨ ਸਿਸਟਮ ਦੇ ਲਈ ਕੈਨੇਡਾ ਸਿਰਦਰਦ ਬਣਨਾ ਸ਼ੁਰੂ ਹੋਇਆ। 70s ਦੇ ਵਿੱਚ ਹੀ ਅਸੀਂ ਦੇਖਦੇ ਹਾਂ ਏਅਰ ਇੰਡੀਆ ਵਰਗਾ ਹਾਦਸਾ ਕਰਵਾਇਆ, ਪਰ ਕਿਉਂਕਿ ਉਦੋਂ ਅਜੇ ਇਹਨਾਂ ਦੀਆਂ ਸਿਕਿਉਰਿਟੀ ਏਜੰਸੀ ਸੀਸਸ ਵਗੈਰਾ ਅਜੇ ਤਾਂ ਨਵਜੰਮੇ ਬੱਚਿਆਂ ਵਾਂਗ ਸੀ, RCMP, ਸੋ ਉਹਦੇ 'ਚ ਤਾਂ ਸਮਝ ਆ ਗਈ ਕਿ ਬਈ ਇੰਡੀਅਨ ਕਾਮਯਾਬ ਰਹੇ, ਆਪਣਾ ਝੂਠ ਇਹਨਾਂ ਨੂੰ ਵੇਚਦੇ ਰਹੇ। ਲੇਕਿਨ ਓਵਰ ਏ ਪੀਰੀਅਡ ਆਫ ਟਾਈਮ ਕੈਨੇਡਾ ਡਿਵੈਲਪ ਵੀ ਹੋਇਆ। ਕੈਨੇਡਾ 'ਚ ਸਿੱਖਾਂ ਦਾ ਪੋਲੀਟੀਕਲ ਮਸਲ ਵੀ ਔਰ ਜਸਟਿਨ ਟਰੂਡੋ ਦੇ ਵੇਲੇ ਤੱਕ ਪਹੁੰਚਦੇ ਆ। ਜਸਟਿਨ ਟਰੂਡੋ ਨੇ ਮੈਰੀਲੈਂਡ ਯੂਨੀਵਰਸਿਟੀ 'ਚ ਇੱਕ ਪਾਕਿਸਤਾਨੀ ਸਟੂਡੈਂਟ ਦੇ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਸੀ ਕਿ ਆਈ ਹੈਵ ਮੋਰ ਮਿਨਿਸਟਰਸ ਇਨ ਮਾਈ ਕੈਬਨਿਟ ਦੈਨ ਮੋਦੀ ਹੈਜ਼। ਔਰ ਉਹ ਗੱਲ ਨੂੰ ਉਹਨਾਂ ਨੇ ਫਿਰ ਹਰ ਵਾਰ ਕਿਵੇਂ ਜਸਟਿਨ ਟਰੂਡੋ ਨੂੰ ਬੇਇੱਜ਼ਤ ਕੀਤਾ, ਐम्बैरस ਕੀਤਾ, ਉਹ ਸਾਰੀ ਕਹਾਣੀ ਅਸੀਂ ਰਿਪੀਟ ਕਰਦੇ ਹਾਂ। ਪਰ ਇੰਡੀਅਨ ਸਿਸਟਮ ਜਿਹੜਾ ਬਿਲਕੁਲ ਇੱਕ ਪਾਸੇ ਜੇ ਕੈਨੇਡਾ ਆਪਣੀਆਂ ਲਿਬਰਲ ਵੈਲਿਊਜ਼ ਨੂੰ ਅੱਗੇ ਤੋਰ ਰਿਹਾ ਸੀ, ਉੱਥੇ ਮੋਦੀ ਮਰਡਰਰ ਇਜ਼ਰਾਈਲ ਦੇ ਨਾਲ ਔਰ ਉਹਨਾਂ ਦੀ ਮੋਸਾਦ ਦੇ ਥੱਲੇ ਜਿਹੜਾ ਇੰਡੀਅਨ ਰਾਹ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਬਕ ਯਾਦ ਕੀਤਾ ਔਰ ਉਹਦੇ 'ਚ ਸਿੱਖਾਂ ਨੂੰ ਟਾਰਗੇਟ ਬਣਾਇਆ। ਪਰਮਜੀਤ ਸਿੰਘ ਪੰਜਵੜ, ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ ਕੈਨੇਡਾ 'ਚ ਖਾਸ ਤੌਰ ਤੇ। ਔਰ ਨਿੱਜਰ ਦੇ ਮਰਡਰ ਤੋਂ ਠੀਕ 3 ਮਹੀਨੇ ਬਾਅਦ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇਨਕਸ਼ਾਫ ਕੀਤਾ ਕਿ ਕੌਣ ਜ਼ਿੰਮੇਵਾਰ ਹੈ, ਕੀ ਹੈ। ਅਨਫੋਰਚੂਨੇਟਲੀ ਇੱਧਰ ਪ੍ਰੈਜ਼ੀਡੈਂਟ ਟਰੰਪ ਨੇ ਹੌਲੀ ਕੈਨੇਡਾ ਨੂੰ ਜਦੋਂ ਦੁਬਾਰਾ ਚੁਣ ਕੇ ਆਏ ਉਹਨੂੰ ਡੀਗ੍ਰੇਡ ਕਰਨਾ ਹੈ, 51 ਸੂਬਾ ਬਣਾ ਦੇਣਾ ਹੈ, ਗਵਰਨਰ ਜਸਟਿਨ ਟਰੂਡੋ। ਔਰ ਕੁਛ ਕਿਉਂਕਿ ਜਸਟਿਨ ਟਰੂਡੋ ਦੇ ਪੀਰੀਅਡ 'ਚ ਹੀ ਉਹਨਾਂ ਨੇ ਹੈਂਡਲ ਕੀਤਾ, ਕੋਵਿਡ-19 ਕ੍ਰਾਈਸਿਸ ਵੀ ਸੀ ਔਰ ਇਕੋਨਮੀ ਥੱਲੇ ਨੂੰ ਜਾਣ ਲੱਗ ਗਈ। ਔਰ ਉਹ ਹਾਲਾਤ ਬਣ ਗਏ ਕਿ ਜਸਟਿਨ ਟਰੂਡੋ ਨੂੰ ਵਿਦਨ ਲਿਬਰਲ ਪਾਰਟੀ ਵੀ ਅਸਤੀਫੇ ਦੀ ਮੰਗ ਹੋਣ ਲੱਗ ਗਈ। ਔਰ ਐਨ ਇਲੈਕਸ਼ਨਾਂ ਦੇ ਨੇੜੇ ਤੱਕ ਕਿਉਂਕਿ ਉਹਨਾਂ ਕੋਲ ਐਬਸੋਲੂਟ ਮੈਜੋਰਿਟੀ ਵੀ ਨਹੀਂ ਸੀ, ਉਹਨਾਂ ਦੀ ਹਕੂਮਤ ਵੀ ਜਿਹੜੀ ਹੈ ਜਗਮੀਤ ਸਿੰਘ ਜਿਹੜੇ ਕਿ NDP ਪਾਰਟੀ ਦੇ ਲੀਡਰ ਬਣੇ, ਉਹਨਾਂ ਦੇ ਜਿੰਨੇ ਵੀ MP ਸੀ 16-18 ਉਹਨਾਂ ਦੇ ਰਾਹੀਂ ਖੜੀ ਰਹੀ। ਔਰ ਉਹਨਾਂ ਨੇ ਜਿਹੜੇ ਬੋਲਡ ਸਟੈਪ ਲਏ, ਹਾਲਾਂਕਿ ਉਹ ਆਪਣੀ ਪਹਿਲੀ ਟਰਮ ਵੇਲੇ ਵੀ ਇਨਫੋਰਮੇਸ਼ਨ ਇੰਡੀਆ ਦੇ ਇੰਟਰਫੇਰੈਂਸ ਦੀ ਸੀ, ਉਦੋਂ ਭਾਵੇਂ ਚੁੱਪੀ ਰੱਖੀ, ਲੇਕਿਨ ਉਹਨਾਂ ਨੇ ਇੱਕ ਵਾਰ ਦੱਸ ਦਿੱਤਾ ਕਿ ਅਲਟੀਮੇਟਲੀ ਹਿਊਮਨ ਲਾਈਫ ਦੀ ਔਰ ਕੈਨੇਡੀਅਨ ਸਿਟੀਜ਼ਨ ਦੀ ਲਾਈਫ ਦੀ ਵੈਲਿਊ ਕੀ ਹੈ। ਹੁਣ ਮਾਰਕ ਕਾਰਨੀ ਦਾ ਕਿਉਂਕਿ ਇਲੈਕਸ਼ਨਾਂ ਦੇ ਨੇੜੇ ਜਦੋਂ ਰਿਜ਼ਾਈਨ ਹੋਇਆ ਤੇ ਜ਼ਾਹਰ ਹੈ ਕਿ ਉਹਨਾਂ ਨੂੰ ਆ ਬੈਂਕਰ ਲੱਭ ਗਿਆ, ਕਿਉਂਕਿ ਆਲਮੋਸਟ ਜਿਹੜਾ ਕਨਕਲੂਡਡ ਹੀ ਸੀ ਕਿ ਜੀ ਲਿਬਰਲ ਨੇ ਲੂਜ਼ ਕਰਨਾ ਹੀ ਕਰਨਾ। ਕਿੰਨੇ ਪੁਆਇੰਟ ਜਿਹੜੀ ਆ ਉਹਨਾਂ ਦੀ ਕੰਜ਼ਰਵੇਟਿਵ ਪਾਰਟੀ ਪੈਰੇ ਦੇ ਅੱਗੇ ਜਾ ਰਹੇ ਸੀ, ਪਰ ਮਾਰਕ ਕਾਰਨੀ ਨੂੰ ਟਰੰਪ ਨੇ ਜਿਤਾ ਦਿੱਤਾ। ਜਿਉਂ ਟਰੰਪ ਨੇ ਕਹਿਣਾ ਸ਼ੁਰੂ ਕੀਤਾ ਕਿ ਜੀ 51ਵਾਂ ਸੂਬਾ ਐਂਡ ਗਵਰਨਰ, ਤਿਉਂ ਕੈਨੇਡੀਅਨਾਂ ਨੂੰ ਗੁੱਸਾ ਚੜ੍ਹਦਾ ਗਿਆ। ਉਹਨਾਂ ਨੂੰ ਲੱਗਾ ਕਿ ਵੀ ਜੇ ਕੰਜ਼ਰਵੇਟਿਵਸ ਆਏ ਉਹ ਤਾਂ ਪਹਿਲਾਂ ਹੀ ਪ੍ਰੋ ਟਰੰਪ ਨੇ, ਉਹ ਤਾਂ ਵਾਕਿਆ ਹੀ ਨਾ ਬਣਾ ਦੇ
ਜੋ ਇਹ ਕਹਿੰਦਾ ਬਿਲਕੁਲ ਜਿਹਨੂੰ ਇਹ ਕਹਿੰਦੇ ਨੇ ਵੀ ਕਿਸਮਤ 'ਚ ਰਾਜ ਭਾਗ ਲਿਖਿਆ ਹੁੰਦਾ। ਹੁਣ ਲੋਕਾਂ ਨੇ ਦੇਖਿਆ ਵੀ ਇਹ ਬੈਂਕਰ ਹੈ, ਇਕਨੋਮੀ ਕਰਕੇ ਹੀ ਜਸਟਿਨ ਟਰੂਡੋ ਦਾ ਥੱਲਾ ਲੱਗਾ ਸੀ ਵੀ ਉਹਨੂੰ ਕੱਢੇਗਾ ਅੱਗੇ। ਉਹ ਕਿਸੇ ਪਾਸਿਓਂ ਵੀ ਕਾਮਯਾਬ, ਇੱਕ ਤਾਂ ਇਹ ਹੈ ਵੀ ਜਾਂ ਤਾਂ ਤੁਸੀਂ ਇਹ ਮੰਨ ਲਓ ਵੀ ਟਰੰਪ, ਹਾਲਾਂ ਇੱਕ ਮੌਕਾ ਸੀ ਜਸਟਿਨ ਟਰੂਡੋ ਵੀ ਟਰੰਪ ਨੂੰ ਉਵੇਂ ਹੀ ਲਲਕਾਰਦਾ ਰਿਹਾ ਕਿ ਬਈ ਇਹ ਜਾਂ ਤਾਂ ਮੀਕ ਬਣ ਕੇ ਤੁਸੀਂ ਛੋਟਾ ਭਰਾ ਬਣ ਜਾਓ, ਕਿਉਂਕਿ ਕੈਨੇਡਾ ਦਾ ਗੁਜ਼ਾਰਾ ਵੀ ਨਹੀਂ ਹੈ ਅਮਰੀਕਾ ਨਾਲ ਟ੍ਰੇਡ ਤੋਂ ਬਿਨਾਂ, ਜਾਂ ਬਹੁਤ ਸਾਰੀ ਡਿਪੈਂਡੈਂਸ ਵੀ ਹੈ। ਪਰ ਉਹਦੇ 'ਚ ਹੁਣ ਰੱਖਣਾ ਇਹ ਕਿ ਜੀ ਅਸੀਂ ਜਿਹੜਾ ਉਹ ਆਕੜ ਵੀ ਰੱਖਣੀ ਹੈ ਔਰ ਕਰਨਾ ਵੀ ਕੁਛ ਨਹੀਂ। ਸੋ ਟਰੰਪ ਦੇ ਨਾਲ ਵੀ ਕੋਈ ਸੁਰ ਨਾਲ ਸੁਰ ਰਲਾ ਵੀ ਲਈ ਪਹਿਲਾਂ ਆ ਕੇ, ਫਿਰ ਨਹੀਂ ਵੀ ਰਲੀ। ਨਤੀਜੇ ਦੇ ਤੌਰ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ, ਹੁਣ ਉਹ ਵਰਲਡ ਇਕਨੋਮਿਕ ਫੋਰਮ ਡੈਵੋਸ ਸਵਿਟਜ਼ਰਲੈਂਡ 'ਚ ਬਿਆਨਬਾਜ਼ੀ ਕਰਤੀ, ਬਾਕੀਆਂ ਨੇ ਤਾਂ ਵਾਹ ਵਾਹ ਕੀਤੀ, ਅਸੀਂ ਵੀ ਕੀਤੀ ਵਾਹ ਵਾਹ ਕੇ ਜੀ ਬੜਾ ਕੀਤਾ। ਹੁਣ ਈਰਾਨ ਵਾਰ, ਇਜ਼ਰਾਈਲ ਦੀ ਦੂਜੀ, ਇੰਡੀਆ 'ਚ ਬੈਠਾ ਸੀ ਇਹ, ਪ੍ਰੈਸ ਕਾਨਫਰੰਸ ਤੋਂ ਦੌੜ ਗਿਆ ਔਰ ਬਿਆਨ ਦਾਗ ਦਿੱਤਾ ਕਿ ਜੀ ਇਹ ਜਿਹੜਾ ਹੈ ਅਸੀਂ ਸਪੋਰਟ ਕਰਦੇ ਹਾਂ, ਨਹੀਂ ਤਾਂ ਈਰਾਨ ਨੇ ਨਿਊਕਲੀਅਰ ਪਾਵਰ ਬਣ ਜਾਣਾ ਸੀ। ਔਰ ਦੂਜਾ ਚਲੋ ਜੇ ਹੁਣ ਤੁਸੀਂ ਸਟੈਂਡ ਲਿਆ ਹੀ ਹੈ, ਕਾਇਮ ਤੇ ਰਹੋ ਕਿ ਭਾਈ ਜਿਹੜਾ ਝੂਠ ਬੋਲਿਆ ਹੀ ਹੈ। ਤੇ ਹੁਣ ਉਸ ਦੇ ਹੁਣ ਕੀ ਹੈ, ਕੈਨੇਡਾ ਦਾ PM ਕਹਿ ਰਿਹਾ ਕਿ ਭਾਈ ਇਜ਼ਰਾਈਲੀ US strikes on Iran inconsistent with international law, says Canada Prime Minister। ਹੁਣ ਇੰਡੀਆ ਤੋਂ ਮੁੜਦੇ ਆ, ਆਸਟ੍ਰੇਲੀਆ ਤੋਂ ਹੋ ਕੇ ਆਇਆ, ਇਹ ਬਿਆਨ ਉੱਥੇ ਦਿੱਤਾ ਕਿ ਵੀ ਇਹ ਉਹਨਾਂ ਨੇ ਕਿਹਾ ਕਿ ਜੀ ਦਾ ਵਾਰ ਇਨ ਵੈਸਟ ਏਸ਼ੀਆ ਰਿਪਰੈਜ਼ੈਂਟਡ ਅਨਦਰ ਐਗਜ਼ਾਮਪਲ ਆਫ ਫੇਲਿਅਰ ਆਫ ਦਾ ਇੰਟਰਨੈਸ਼ਨਲ ਆਰਡਰ। ਇੰਟਰਨੈਸ਼ਨਲ ਆਰਡਰ ਫੇਲ ਹੋ ਗਿਆ ਔਰ ਇਹ ਇਨਕਨਸਿਸਟੈਂਟ ਨੇ ਵੀ ਪਹਿਲਾਂ ਫਿਰ ਤੁਸੀਂ ਸਪੋਰਟ ਕਿਉਂ ਕੀਤਾ ਨਾ। ਪਹਿਲਾਂ ਕਹਿੰਦਾ PM Carney says Canada supports efforts to prevent Iran from obtaining nuclear weapons with regret, ਕਿ ਜੀ ਅਸੀਂ ਸਪੋਰਟ ਕਰਦੇ ਹਾਂ ਇਹ ਹਮਲੇ ਦੀ ਕਿਉਂਕਿ ਈਰਾਨ ਦੇ ਕੋਲ ਨਿਊਕਲੀਅਰ ਹੈ। ਹੁਣ ਉਹ ਕਹਿ ਰਿਹਾ ਜੀ ਨਾ UN ਨੂੰ ਕੰਸਲਟ ਕੀਤਾ, ਨਾ ਕੈਨੇਡਾ ਨੂੰ ਕੀਤਾ, ਇਹ ਇੰਟਰਨੈਸ਼ਨਲ ਲਾਅ ਜਿਹੜਾ ਇਨਕਨਸਿਸਟੈਂਟ। ਔਰ ਦੂਜਾ ਹੁਣ ਇਹੀ ਕੰਮ ਆਸਟ੍ਰੇਲੀਆ ਦੇ ਵਿੱਚ ਜਿਹੜੀ ਇੱਕ ਉਹਨਾਂ ਦੀ ਕੋਈ ਇੰਸਟੀਚਿਊਟ ਹੈ ਜਿਹਦੇ 'ਚ ਉਹਨੇ ਲੈਕਚਰ ਕੀਤਾ ਔਰ ਉਸ ਦੇ ਵਿੱਚ ਜਿਹੜਾ ਉਹਨੇ ਸਵਾਲ ਉਹਨੂੰ ਪੁੱਛਿਆ ਗਿਆ ਮੋਦੀ ਬਾਰੇ, ਖੁੱਲ੍ਹ ਕੇ ਸਿਫਤਾਂ। ਦੇਖੋ ਜੀ 25 ਸਾਲ ਤੋਂ ਪਹਿਲਾਂ ਗੁਜਰਾਤ ਦਾ ਚੀਫ ਮਿਨਿਸਟਰ ਰਿਹਾ 2001-2 ਤੋਂ 25 ਸਾਲ, ਉਹਨੇ ਕੋਈ ਦਿਨ ਕਦੇ ਆਫ ਲਿਆ ਹੀ ਨਹੀਂ। ਇੰਨੀ ਐਨਰਜੀ ਹੈ ਉਸ ਬੰਦੇ 'ਚ, ਇੰਨਾ ਫਲਾਣਾ, ਇੰਨਾ ਢਮਕਾ। ਮੈਂ ਕਿਹਾ ਵੀ ਜਾਂ ਤਾਂ ਇਹਨੂੰ ਵੀ ਗਊ ਮੂਤਰ ਪਿਆ ਦਿੱਤਾ ਉਹਨਾਂ ਨੇ ਕਿ ਭਾਈ ਚੱਲ ਤੂੰ। ਔਰ ਇਹਦੇ ਬਾਵਜੂਦ ਕਿ ਝੂਠ ਬੋਲਿਆ ਜਾਣ ਲੱਗਿਆ, ਆਪਣੇ ਆਫੀਸ਼ੀਅਲ ਤੋਂ ਬੁਲਾਇਆ ਕਿ ਜੀ ਹੁਣ ਕੈਨੇਡਾ ਇੰਟਰਫੀਅਰ, ਕੈਨੇਡਾ 'ਚ ਇੰਡੀਆ ਕੋਈ ਇੰਟਰਫੀਅਰ ਨਹੀਂ ਕਰ ਰਿਹਾ, ਕੋਈ ਦੂਜਾ ਨਹੀਂ ਹੈ। ਅਗਲੇ ਦਿਨ ਉਹਨਾਂ ਨੇ ਗਲੋਬ ਐਂਡ ਮੇਲ ਨੇ ਸਟੋਰੀ ਕੱਢ, ਜਦੋਂ ਦਿੱਲੀ ਬੈਠਾ ਸੀ ਉਹਨਾਂ ਨੇ ਸੀਸਸ ਨੂੰ ਔਰ ਉਹਨਾਂ ਨੂੰ ਕੋਟ ਕਰਕੇ ਕਿਹਾ ਕਿ ਭਾਈ ਬਰਾਬਰ ਜਾਰੀ ਹੈ। ਔਰ ਇੰਡੀਆ ਦੀ ਇਨਵੋਲਵਮੈਂਟ ਕਿਸ ਲੈਵਲ ਦੀ ਸੀ, ਉਹਨਾਂ ਨੇ ਪਵਨ ਕੁਮਾਰ, ਕਮਲਜੀਤ ਸਿੰਘ ਉਹਨਾਂ ਦੇ ਨਾਮ ਵੀ ਦੇ ਦਿੱਤੇ। ਹੁਣ ਜਦੋਂ ਵਾਪਸ ਆਇਆ ਖਿਸਿਆਨਾ ਜਿਹਾ, ਨਾ ਚੱਜ ਨਾਲ ਪ੍ਰੈਸ ਹੈਂਡਲ ਹੁੰਦੀ ਹੈ ਨਾ ਦੂਜਾ, ਸੋ ਸ਼ਕਲੋਂ ਹੀ ਲੱਗਦਾ ਵੀ ਜਾਂ ਕਾਣਾ ਕੀਤਾ ਹੋਇਆ ਜਾਂ ਝੂਠ ਹੈ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਕੈਨੇਡਾ ਵਰਗੇ ਮੁਲਕ 'ਚ ਜਿਹਦੇ 'ਚ 1 ਮਿਲੀਅਨ ਸਿੱਖ ਵਸਦੇ ਨੇ ਔਰ ਜਿੱਥੇ ਸਿੱਖਾਂ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਨਿਸ਼ਾਨਾ ਬਣਾਇਆ ਹੋਇਆ ਹੈ, ਇਸ ਕਿਸਮ ਦਾ ਜਿਹੜਾ ਬਿਲਕੁਲ ਜਿਹਨੂੰ ਖੁਦ ਨੂੰ ਹੀ ਕਨਫਿਊਜ਼ਡ, ਇਨਕਨਸਿਸਟੈਂਟ ਕਨਫਿਊਜ਼ਡ, ਔਰ ਜਿਹਨੂੰ ਮੋਦੀ 'ਚੋਂ ਜਿਹੜਾ ਉਹ ਅਵਤਾਰ ਨਜ਼ਰ ਆਉਂਦਾ ਜੀ 25 ਸਾਲਾਂ ਦਾ, ਉਹਨੇ ਕੰਮ ਕੀ ਕੀਤਾ 25 ਸਾਲਾਂ 'ਚ ਬਜਾਏ ਨਫ਼ਰਤ ਫੈਲਾਉਣ ਦੇ ਜਾਂ ਦੂਜੇ ਦੇ, ਉਹ ਤਾਂ ਜਿਹੜਾ ਉਹ ਐਨਰਜੀ ਤੇ ਦੂਜਾ ਜਿਹੜਾ ਮਰਜ਼ੀ ਲੈਵਲ ਜਿਹੜਾ ਉਹ ਉਹਨੂੰ ਇਵੇਂ ਬਣਾ ਕੇ ਪੇਸ਼ ਕੀਤਾ ਜਿਵੇਂ ਕੋਈ ਐਕਸਟਰਾਆਰਡੀਨਰੀ, ਜਿਵੇਂ ਉਹ ਆਪਣੇ ਆਪ ਨੂੰ ਸਮਝਦਾ ਕਿ ਵੀ ਮੈਂ ਇੱਕ, ਜਿਵੇਂ ਕਹਿੰਦਾ ਜਦੋਂ ਤੱਕ ਮੇਰੀ ਮਾਂ ਜਿਉਂਦੀ ਸੀ ਤਾਂ ਮੈਨੂੰ ਲੱਗਦਾ ਸੀ ਵੀ ਮੈਂ ਬਾਇਓਲੋਜੀਕਲ ਹੈ, ਹੁਣ ਮੈਨੂੰ ਲੱਗਦਾ ਵੀ ਮੈਂ ਬਾਇਓਲੋਜੀਕਲ ਨਹੀਂ ਜੰਮਿਆ, ਮੈਨੂੰ ਤਾਂ ਮੈਂ ਉੱਤੋਂ ਹੀ ਉਤਰਿਆ। ਸੋ ਇਹ ਉਹਨੂੰ ਉਵੇਂ ਬਣਾ ਰਿਹਾ। ਸੋ ਜਦੋਂ ਤੁਸੀਂ ਇਸ ਲੈਵਲ ਦੇ ਉੱਤੇ ਜਾਣਦਿਆਂ ਹੋਇਆਂ ਕਿ ਗੁਜਰਾਤ 'ਚ ਨੇ ਕੀ ਕੀਤਾ ਹੈ, ਜਾਣਦਿਆਂ ਹੋਇਆਂ ਉਹਦੀਆਂ ਆਪਣੀਆਂ ਏਜੰਸੀਆਂ ਨੇ ਬਰੀਫ ਕੀਤਾ ਹੋਇਆ ਕਿ ਮੋਦੀ ਕਿਵੇਂ ਡਾਇਰੈਕਟਲੀ ਇਨਵੋਲਵ ਹੈ, ਕਿਵੇਂ ਅਜੀਤ ਡੋਵਲ, ਕਿਵੇਂ ਉਹਨਾਂ ਦਾ ਵਿਕਾਸ ਯਾਦਵ ਉਹ ਡਾਇਰੈਕਟਲੀ ਆਰਡਰ ਹੀ ਜਿਹੜਾ ਪ੍ਰਾਈਮ ਮਿਨਿਸਟਰ ਔਰ ਹੋਮ ਮਿਨਿਸਟਰ ਤੋਂ ਲੈਂਦਾ ਔਰ ਉਹ ਉਹਦੇ ਗੁਣ ਗਾਇਨ ਕਰ ਰਿਹਾ, ਉਹਦੇ 'ਚੋਂ ਉਹਨੂੰ ਮਰਡਰ ਨਜ਼ਰ ਨਹੀਂ ਆ ਰਿਹਾ। ਔਰ ਇੱਧਰ ਕਦੇ ਅਮਰੀਕਾ ਦੀ ਹਮਾਇਤ ਕਰ ਰਿਹਾ ਈਰਾਨ ਦੇ ਮੁੱਦੇ ਤੇ, ਕਦੇ ਕਹਿ ਰਿਹਾ ਜੀ ਇੰਟਰਨੈਸ਼ਨਲ ਆਰਡਰ ਉੱਡ ਗਿਆ। ਸੋ ਇਸ ਕਿਸਮ ਦਾ ਭੰਬਲ ਭੂਸੇ ਵਾਲਾ ਬੰਦਾ ਮਰਵਾਏਗਾ ਹੀ। ਔਰ ਇਹ ਤਾਂ ਜ਼ਾਹਰ ਹੈ ਵੀ ਜਿਸ ਲੈਵਲ ਦੇ ਉੱਤੇ
ਇਹ ਲਿਬਰਲ ਪਾਰਟੀ ਖਲੋ ਗਈ ਹੈ, ਇਹ ਡਿਫੀਟ ਹੀ ਡਿਫੀਟ ਹੈ, ਇਹਨਾਂ ਦੇ ਪੱਲੇ ਹੋਰ ਕੁਝ ਨਹੀਂ ਪੈਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਆਪਣੇ ਜਿਹੜੇ ਬਹੁਤ ਹੀ ਅੱਛੇ ਵਿਚਾਰ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਹੁਣ ਆਪਣੇ ਵਿਊਅਰਸ ਲੈਂਦੇ ਆ ਮੈਸੇਜ। ਸਾਡੇ ਜਿਹੜਾ ਰੈਗੂਲਰ ਚੈਨਲ ਹੈ TV 84 ਉਸ ਦੇ ਉੱਪਰ ਸਾਡੇ ਕਾਫੀ ਸਾਰੇ ਦਰਸ਼ਕਾਂ ਦੇ ਜਿਹੜੇ ਮੈਸੇਜ ਆਏ ਨੇ। ਸੋਨਵਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। और मनिंदर सिंह जी भी, और फिर इसी तरह टोनी टीरसा जी भी, और मूसा अली जी भी, और फिर इसी तरह साढ़े कोल ने सिंह जी 1984 कहते हैं कि वाहिगुरू जी का खालसा वाहिगुरू जी की फतेह। इसलिए इस लड़ाई विच सिखां नूं USA नाल ही खड़न दी लोड़ है, क्योंकि ये देश सिखां नाल खड़े हन। ईरान दी फिक्र सिखां नूं नहीं करनी चाहिए। और फिर इसी तरह जतिंदर सिंह जी भी, और फिर इसी तरह हुंडा जी भी, और इसी तरह फिर साढ़े कोल ने मोहम्मद नदीम जी भी कहते आपका जो प्रोग्राम है बहुत ही अच्छा है और आप राइट बात करते हैं। और बहुत शुक्रिया। हाँ जी। और कहते हैं पाकिस्तान भी चाहता है कि जड़ा खालिस्तान आज़ाद हो। और फिर अजे चाहते भावें आवाम प्यार करते हैं, चाहते हैं, पर ਜਿਹੜੇ ਸਰਕਾਰੀ ਦਰਬਾਰੇ ਨੀਤੀਆਂ ਨੇ ਉਹ ਅਜੇ ਪਤਾ ਨਹੀਂ ਕਿਉਂ ਕਿਹੜੇ ਵੇਲੇ ਦੀ ਉਡੀਕ ਕਰ ਰਹੇ ਨੇ ਜਦੋਂ ਕਿ ਉਹਨਾਂ ਨੇ ਖਾਲਿਸਤਾਨ ਵੱਲ ਪੇਸ਼ਕਦਮੀ ਕਰਨੀ ਹੈ। ਹਾਲਾਂ ਖਾਲਿਸਤਾਨ ਸਭ ਤੋਂ ਬੈਸਟ ਐਂਟੀਡੋਟ ਹੈ ਇੰਡੀਆ ਦੇ ਪੋਇਜ਼ਨ ਦਾ। ਇਹ ਜਿੱਦਣ ਗੱਲ ਐਸਟੈਬਲਿਸ਼ਮੈਂਟ ਨੂੰ ਸਮਝ ਆਈ, ਪਾਕਿਸਤਾਨ ਦੀਆਂ ਸਮੱਸਿਆਵਾਂ ਵੀ ਘਟ ਜਾਣਗੀਆਂ ਤੇ ਖਾਲਿਸਤਾਨ ਦੀ ਕਾਇਮੀ ਵੱਲ ਵੀ ਪੇਸ਼ਕਦਮੀ ਹੋਏਗੀ। शाहिद जावेद जी भी कहते TV 84 stands with the truth, this is the moral strength। बहुत शुक्रिया। वैसे फिर इस राम कुमार कहते we don't agree with the option, this is not war of sex, should not go against America। ਕੋਈ ਅਮਰੀਕਾ ਦੇ ਅਗੇਂਸਟ ਨਹੀਂ ਹੈ, ਗੱਲ ਤਾਂ ਨੀਤੀਆਂ ਦੀ ਹੈ। ਨੀਤੀਆਂ ਜਿਹੜੀਆਂ ਨੇ ਉਹ ਠੀਕ ਵੀ ਹੋ ਸਕਦੀਆਂ, ਗਲਤ ਵੀ ਹੋ ਸਕਦੀਆਂ ਨੇ। ਇਹ ਸਾਡੀ ਵਾਰ ਨਹੀਂ ਹੈ ਅਮਰੀਕਾ ਦੀ, ਇਜ਼ਰਾਈਲ ਦੀ ਵਾਰ ਹੈ ਔਰ ਅਮਰੀਕਾ ਨੂੰ ਵਿੱਚ ਡਰੈਗ ਕੀਤਾ ਗਿਆ। ਔਰ ਨਾਸਰ ਚੌਧਰੀ ਰਾਮ ਕੁਮਾਰ ਜੀ ਨੂੰ ਕਹਿੰਦੇ ਨੇ ਕਿ ਹੀ ਇਜ਼ ਨਾਟ ਐਂਟੀ ਅਮਰੀਕਨ, ਹੀ ਇਜ਼ ਐਨ ਅਮਰੀਕਨ। ਔਰ ਫਿਰ ਕਹਿੰਦੇ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਹੁਣ ਆਪਾਂ ਦੂਸਰੇ ਆਪਣੇ ਚੈਨਲ ਤੇ ਚੱਲਦੇ ਹਾਂ, ਉੱਥੇ ਵੀ ਦੇਖਦੇ ਸਾਡੇ ਵਿਊਅਰਸ ਦੇ ਕਾਫੀ ਸਾਰੇ ਮੈਸੇਜ ਨੇ। ਹਾਂਜੀ 1 ਸੈਕਿੰਡ। ਓਕੇ ਸਾਡੇ ਕੋਲ ਇਹਦੇ ਵਿੱਚ ਹੈਗੇ ਆ, ਸਾਡੇ ਕੋਲ ਫਸਟ ਇਹਨਾਂ ਦੇ ਵਿੱਚ ਨੂਪਾ ਜੀ। ਇਹ ਸਤਿ ਸ਼੍ਰੀ ਅਕਾਲ ਕਹਿੰਦੇ ਡਾਕਟਰ ਸਾਹਿਬ ਜੀ। ਔਰ ਫਿਰ ਸਤਨਾਮ ਸਿੰਘ ਜੀ, ਫਿਰ ਇਸੇ ਤਰ੍ਹਾਂ ਸਾਡੇ ਕੋਲ ਜਸਪੀਰ ਕੌਰ ਜੀ ਵੀ, ਫਿਰ ਇਸ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ, ਗੁਰਵਿੰਦਰ ਮਾਨ ਜੀ ਵੀ, ਔਰ ਧਰਮ ਸਿੰਘ ਜੀ ਵੀ, ਅਮਰਜੀਤ ਸੈਣੀ ਜੀ ਵੀ, ਔਰ ਫਿਰ ਇਸ ਤਰ੍ਹਾਂ ਸਤਨਾਮ ਸਿੰਘ ਜੀ ਕਹਿੰਦੇ ਕਿ ਕੁਰਦਿਸਤਾਨ ਖਾਲਿਸਤਾਨ ਤੋਂ ਪਹਿਲਾਂ ਆਜ਼ਾਦ ਕਰਵਾਇਆ ਜਾਵੇਗਾ। ਹਾਂਜੀ, ਕੁਰਦਿਸਤਾਨ ਖਾਲਿਸਤਾਨ ਤੋਂ ਪਹਿਲਾਂ ਨਹੀਂ, ਉਹਨਾਂ ਨੂੰ ਜਦੋਂ ਹੀ ਜੇ ਕੁਰਦਾਂ ਦਾ ਈਰਾਨ ਦੇ ਵਿੱਚ ਇਹਨਾਂ ਨੇ ਕੁਛ ਉਹਨਾਂ ਦੀ ਕਾਰਵਾਈ ਕਰਾਈ ਤੇ ਟਰਕੀ ਜਿਹੜਾ ਉਹ ਇੱਕਦਮ ਅਟੈਕ ਕਰੇਗਾ ਹਰ ਪਾਸੋਂ। ਜਗਪਾਲ ਜੀ ਵੀ, ਔਰ ਜਸਵੀਰ ਬਰਾੜ ਜੀ ਵੀ, ਫਿਰ ਇਸ ਤਰ੍ਹਾਂ ਕਾਲਾ ਸਿੰਘ ਜੀ ਵੀ, ਔਰ ਫਿਰ ਇਸ ਤਰ੍ਹਾਂ ਰਾਜਵਿੰਦਰ ਕੌਰ ਜੀ ਵੀ, ਰਾਜਨਪ੍ਰੀਤ ਸਿੰਘ ਜੀ ਵੀ, ਔਰ ਜਗਦੇਵ ਸਿੰਘ ਜੀ ਵੀ, ਔਰ ਨੂਪਾ ਜੀ ਕਹਿੰਦੇ ਇੰਡੀਆ ਦੇ ਨੇਵੀ ਤੋਂ ਸੀਕਿੰਗ ਸ਼ਿਪ ਬਚਾਇਆ ਨਹੀਂ ਗਿਆ, ਸੋ PM ਉੱਥੇ ਜਾ ਕੇ ਆਇਆ। ਤਾਂ ਨਹੀਂ, ਬਚਾਉਣਾ ਕੀ ਸੀ ਉਹਨਾਂ ਨੇ, ਰਾਦਰ ਅਸੀਂ ਸਮਝਦੇ ਹਾਂ ਵੀ ਈਵਨ ਹਮਦਰਦੀ ਦਾ ਇਜ਼ਹਾਰ ਵੀ ਨਹੀਂ ਕੀਤਾ ਜਾਂ ਪ੍ਰੋਟੈਸਟ ਵੀ ਨਹੀਂ ਕੀਤਾ ਕਿ ਭਾਈ ਉਹ ਤਾਂ ਮਿਲਣ ਦੇ ਥੱਲੇ ਸਾਡੇ ਡਿਪਲੋਮੈਟ ਜਿਹੜਾ ਉਹ ਇੰਨੇ ਮੁਲਕਾਂ ਦੀਆਂ ਨੇਵੀਜ਼ ਵਾਲੇ ਐਕਸਰਸਾਈਜ਼ ਕਰ ਰਹੇ ਸੀ ਤੇ ਫਰੈਂਡਲੀ ਮੁਲਕ ਹੈ ਔਰ ਉਸ ਦੀ ਵਾਪਸੀ ਤੇ ਉਹਨੂੰ ਡੋਬਿਆ ਗਿਆ। ਮੈਂ ਜਿਵੇਂ ਕਿਹਾ ਮੈਨੂੰ ਤਾਂ ਲੱਗਦਾ ਵੀ ਟਿਪ ਆਫ ਇਹਨਾਂ ਨੇ ਕੀਤਾ ਹੋਣਾ ਇਜ਼ਰਾਈਲ ਵਾਲਿਆਂ ਨੂੰ। ਹਾਂਜੀ, ਕੁਲਦੀਪ ਕੌਰ ਜੀ ਵੀ, ਔਰ ਇੰਦਰਜੀਤ ਸਿੰਘ ਸੰਧੂ ਜੀ ਵੀ, ਫਿਰ ਇਸੇ ਤਰ੍ਹਾਂ ਸਾਰੇ ਬਿਕਰਮਜੀਤ ਸਿੰਘ ਜੀ ਵੀ, ਔਰ ਫਿਰ ਇਸ ਤਰ੍ਹਾਂ ਕੁਲਵਿੰਦਰ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਖਾਲਸਾ ਜੀ ਵੀ, ਔਰ ਆਲ ਅਬਾਊਟ ਟਰੂਥ ਸਿੱਖਜ਼ਮ ਜੀ ਵੀ, ਔਰ ਤਜਿੰਦਰ ਸਿੰਘ ਜੀ ਵੀ, ਔਰ ਇਸੇ ਤਰ੍ਹਾਂ ਖਾਲਸਾ ਦੇਸ਼ ਪੰਜਾਬ ਜੀ ਵੀ, ਔਰ ਤਰਜਿੰਦਰ ਸਿੰਘ ਜੀ। ਡਾਕਟਰ ਸਾਹਿਬ ਜੀ ਬਹੁਤ ਦਿਨਾਂ ਬਾਅਦ ਦਰਸ਼ਨ ਹੋਏ ਹੈ ਤੁਹਾਡੇ ਜੀ, ਥੈਂਕਸ ਜੀ। ਅਸੀਂ ਤੇ ਰੋਜ਼ ਹੀ ਪ੍ਰੋਗਰਾਮ ਕਰਦੇ ਹਾਂ, ਤੁਸੀਂ ਮੇਰੇ ਖਿਆਲ ਨਹੀਂ, ਉਹ ਕਈਆਂ ਨੂੰ ਜਿਹੜਾ ਇੱਕ ਹਫਤਾ ਸਾਨੂੰ ਬਲੌਕ ਕੀਤਾ ਹੈ। ਹਾਲਾਂ ਅਸੀਂ ਆਲਟਰਨੇਟ ਚੈਨਲ ਤੇ TV 84 USA ਤੇ ਸੀ, ਪਰ ਕੁਝ ਜਿਹੜੇ ਨੇ ਸਾਨੂੰ ਨਹੀਂ ਮਿਲ ਸਕੇ। ਬਿਲਕੁਲ। ਸੋ ਹੁਣ ਤੋਂ ਅਸੀਂ ਦੋਨੋਂ ਹੀ ਜਿਹੜੀਆਂ ਸਟ੍ਰੀਮ ਹੁੰਦੀ ਹੈ
ਤੁਸੀਂ ਕਿਸੇ ਤੇ ਵੀ ਜਾ ਕੇ ਦੇਖ ਸਕਦੇ ਹੋ। ਨਾਸਰ ਚੌਧਰੀ ਜੀ ਸਾਡੇ ਦੋਨਾਂ ਚੈਨਲ ਦੇ ਉੱਪਰ ਵਿਜ਼ਿਟ ਕਰ ਰਹੇ ਨੇ, ਬਹੁਤ 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 ਸ਼ੁਕਰੀਆ। ਸ਼ੁਕਰੀਆ। ਰੂਪਾ ਜੀ ਕਹਿੰਦੇ ਮੇਰਾ ਕਮੈਂਟ ਵੀ ਪੜ੍ਹ ਦਿਆ ਕਰੋ ਭੈਣ ਜੀ, ਮੈਂ ਤੁਹਾਡੇ ਕਮੈਂਟ ਜਿਹੜੇ ਦੋਨੇ ਸੀ ਉਹ ਪੜ੍ਹਦੇ ਨੇ, ਹੈਪੀ ਨਾ ਹੋ। ਸੋ ਲਿਖ ਦਿਆ ਕਰੋ ਤੇ ਮੈਂ ਪੜ੍ਹ ਦਿਆ ਕਰਾਂਗੀ, ਕਿਉਂਕਿ ਤੁਸੀਂ ਲਿਖਦੇ ਨਹੀਂ ਤੇ ਮੈਂ ਪੜ੍ਹਾਂ ਕਿੱਥੋਂ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਰਾਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।